ਕਰੂਡ ਆਇਲ ਜੇ ਉੱਪਰ ਚੜਦਾ ਹੈ ਉਹਦੀ ਕੀਮਤ ਤਾਂ ਮਾਰਕੀਟਾਂ ਥੱਲੇ ਡਿੱਗ ਪੈਂਦੀਆਂ। ਕਰੂਡ ਆਇਲ ਦਾ ਇਸੇ ਤਰ੍ਹਾਂ ਸੋਨੇ ਨਾਲ ਕਰੂਡ ਆਇਲ ਦਾ ਜਿੰਨਾ ਕਰੂਡ ਆਇਲ ਉੱਪਰ ਜਾਏਗਾ ਸੋਨਾ ਥੱਲੇ ਡਿੱਗ ਜਾਏਗਾ। ਹੁਣ ਤੁਸੀਂ ਦੇਖੋ ਵੀ ਮਾਰਕੀਟਸ ਆ ਜਿਹੜੀਆਂ ਸਾਰੀਆਂ ਉਹ ਫਲੈਟ ਆ ਜਿਹੜੀਆਂ ਹੋਣ ਲੱਗੀਆਂ ਨੇ। ਬਹੁਤ ਜ਼ਿਆਦਾ ਸ਼ੌਕਸ ਆ ਜਿਹੜੇ ਗਲੋਬਲ ਮਾਰਕੀਟਸ ਵਿੱਚ। ਦੂਸਰਾ ਜਿਹੜਾ ਕਰੂਡ ਆਇਲ ਆ, ਹੁਣ ਕਰੂਡ ਆਇਲ ਆਪਾਂ ਨੂੰ ਇਹ ਲੱਗਦਾ ਹੈਗਾ ਵੀ ਜਸਟ ਆਪਾਂ ਗੱਡੀਆਂ 'ਚ ਡੀਜ਼ਲ ਪੈਟਰੋਲ ਜਿਹੜਾ ਪਾਉਂਦੇ ਹੈਗੇ ਆ ਉਹਦੇ ਕੰਮ ਹੀ ਆਉਂਦਾ। ਨਹੀਂ, ਕਰੂਡ ਆਇਲ ਤੋਂ ਬਹੁਤ ਸਾਰੇ ਰੈਜ਼ੀਡਿਊਜ਼ ਨਿਕਲਦੇ ਆ। ਪੈਟਰੋਲ ਐਂਡ ਡੀਜ਼ਲ ਦਾ ਉਹਦੇ ਦੋ ਕੰਪੋਨੈਂਟ ਹੀ ਆ, ਉਹਦੇ ਵਿੱਚੋਂ ਗਰੀਸ ਨਿਕਲਦੀ ਆ, ਕੈਰੋਸਿਨ ਨਿਕਲਦਾ, ਸੜਕਾਂ ਤੇ ਪਾਈ ਜਾਣ ਵਾਲੀ ਲੋਕ ਆ ਜਿਹੜੀ ਉਹ ਨਿਕਲਦੀ ਹੈਗੀ ਆ। ਤੇ ਉਹ ਤੋਂ ਬਿਨਾਂ ਜਿਹੜੇ ਹੈਗੇ ਆ ਬਹੁਤ ਸਾਰੀਆਂ ਇੰਡਸਟਰੀਆਂ ਜਿੱਦਾਂ ਟਾਇਰਾਂ ਦੀ ਇੰਡਸਟਰੀ, ਸ਼ੂ ਸੋਲਸ ਦੀ ਇੰਡਸਟਰੀ, ਗਾਰਮੈਂਟਸ ਦੀ ਇੰਡਸਟਰੀ, ਇਹਦੇ ਬਹੁਤ ਸਾਰੀਆਂ ਹੋਰ ਜਿਹੜੀਆਂ ਕਿ ਮੈਨੂੰ ਹੋ ਸਕਦਾ ਨਾ ਵੀ ਪਤਾ ਹੋਣ। ਬਹੁਤ ਗੂੜਾ ਰਿਸ਼ਤਾ ਹੈ ਤੇਲ ਦਾ ਤੇ ਭਾਰਤ ਦੀ ਇਕਨੋਮੀ ਦਾ। ਤੇ ਵੀ ਕੰਟਰੀ ਦੇ ਜਿਹੜੇ ਫੋਰਨ ਰਿਜ਼ਰਵਸ ਆ ਉਹਦੇ ਲਈ ਸਭ ਤੋਂ ਵੱਧ ਜਾਂ ਤੇਲ ਖਾਂਦਾ ਪੈਸੇ ਜਾਂ ਸੋਨਾ ਖਾਂਦਾ, ਕਿਉਂਕਿ ਦੋਵੇਂ ਚੀਜ਼ਾਂ ਇੰਪੋਰਟ ਕਰਨੀਆਂ। ਤੇ ਤੇਲ ਦੀ ਕੀਮਤ ਘਟਾਓ ਜਾਂ ਜਿਹੜਾ ਸੋਨਾ ਨਾ ਖਰੀਦੋ। ਕਿਸੇ ਦਾ ਅੱਜ ਮੇਰੇ ਖਿਆਲ ਫਾਈਨੈਂਸ਼ੀਅਲ ਟਾਈਮਜ਼ ਜਾਂ ਦਾ ਸਕਰੋਲ 'ਚ ਆਰਟੀਕਲ ਆਇਆ ਵੀ ਇਹੀ ਸਥਿਤੀ 2008 ਵਿੱਚ ਜਦੋਂ ਵੱਡੇ ਆਫਟਰ ਸ਼ੌਕਸ ਲੱਗੇ ਸੀਗੇ, ਸਾਰੀ ਦੁਨੀਆ ਰਿਸੈਸ਼ਨ ਵਿੱਚ ਗਈ ਆ, ਉਦੋਂ ਡਾਕਟਰ ਮਨਮੋਹਨ ਸਿੰਘ ਦੇ ਸਾਹਮਣੇ ਵੀ ਆਈ ਸੀ। ਡਾਕਟਰ ਮਨਮੋਹਨ ਸਿੰਘ ਨੇ ਆਸਟੈਰਿਟੀ ਨਹੀਂ ਕੀਤੀ ਵੀ ਘੱਟ ਖਾਓ ਜੀ ਜਾਂ ਤੇਲ ਨਾ ਵਰਤੋ, ਕਹਿੰਦਾ ਵੀ ਉਹਨੇ ਮਨੀ ਇੰਜੈਕਟ ਕਰੀ ਮਾਰਕੀਟ 'ਚ। ਇਹ ਵੀ ਪਤਾ ਲੱਗ ਰਿਹਾ ਵੀ ਭਾਰਤੀ ਬੈਂਕਾਂ ਨੇ ਨਕਦੀ ਦੇਣੀ ਬੰਦ ਜਿਹੜੀ ਉਹ ਕੀਤੀ ਆ। ਪੰਜਾਬ ਨਾਲ ਸੰਬੰਧਿਤ ਦੋਸਤ ਸੀਗੇ, ਅਸੀਂ ਸਾਰੇ ਵਰਚੁਅਲ ਮੀਟਿੰਗ ਵਿੱਚ ਸੀਗੇ ਇੱਕ ਕਾਨਫਰੰਸ ਜੀ, ਉਹਦੇ ਕਿਉਂਕਿ ਇਕਨੋਮੀ ਤੇ ਅਸੀਂ ਗੱਲ ਕਰ ਰਹੇ ਸੀ। ਉਹਨਾਂ ਨੇ ਦੱਸਿਆ ਵੀ ਬੈਂਕਾਂ ਨੇ ਕੈਸ਼ ਦੇਣਾ ਬੰਦ ਕਰ ਭਾਰਤ ਸਰਕਾਰ ਆ ਜਿਹੜੀ ਕੈਸ਼ ਜਿਹੜਾ ਫਿਜ਼ੀਕਲ ਕੈਸ਼ ਆ ਉਹਨੂੰ ਸਾਂਭਣਾ ਜਿਹੜੀ ਹੈਗੀ ਚਾਹ ਰਹੀ। ਉਹ ਕਹਿੰਦਾ ਵੀ ਡਿਜੀਟਲ ਟ੍ਰਾਂਜੈਕਸ਼ਨਸ ਹੋ ਹੀ ਜਾ ਰਹੀਆਂ ਵੀ ਜਿੱਦਾਂ UPI ਰਾਹੀਂ ਵੀ ਐਪ ਟੂ ਐਪ ਵੀ ਕਿਸੇ ਦੇ ਖਾਤੇ 'ਚ ਲੱਖ ਪਾਤੇ ਆ, ਕਿਸੇ ਦੇ 2 ਲੱਖ ਪਾਤੇ ਆ, ਪਰ ਜਿਹੜਾ ਕੈਸ਼ ਫਿਜ਼ੀਕਲ ਕੈਸ਼ ਲੈਣਾ ਜਿਹੜਾ ਹੈਗਾ ਉਹ ਬੰਦ ਕਰਤਾ। ਇਸੇ ਕਰਕੇ ਆ ਵੀ ਜਿਹੜੀ ਸਟਾਕ ਮਾਰਕੀਟ ਹੈ ਨਿਊਜ਼ ਤੇ ਕਰਦੇ ਹੈਗੇ, ਜਿਹੜੇ ਸਟਾਕ ਮਾਰਕੀਟ ਨੂੰ ਜਾਣਦੇ ਹੈਗੇ ਆ, ਜਿਹੜੇ ਉਹਦੇ ਵਿੱਚ ਪ੍ਰੇਅਰ ਕਰਦੇ ਹੈਗੇ ਆ, ਸਟਾਕ ਮਾਰਕੀਟ ਖੜੀ ਉਹ ਨਿਊਜ਼ ਤੇ ਹੁੰਦੀ ਹੈਗੀ ਆ ਸਾਰੀ। ਨਰਿੰਦਰ ਮੋਦੀ ਨੇ ਇਹ ਕਿਹਾ ਨਾ ਵੀ ਸੋਨਾ ਨਾ ਖਰੀਦੋ, ਤਾਂ ਜਿਹੜੇ ਮਾਰਕੀਟ ਦੇ ਵਿੱਚ ਬੰਦੇ ਬੈਠੇ ਹੈਗੇ ਆ ਉਹਨਾਂ ਤੋਂ ਮੈਨੂੰ ਖਬਰ ਮਿਲੀ ਆ ਵੀ ਸੋਨੇ ਦੇ ਬਿਸਕੁਟਾਂ ਦੀ ਜਿਹੜੀ ਹੈਗੀ ਆ ਵੀ ਮੰਦੀ ਪੈ ਗਈ, ਵੀ ਲੱਭ ਨਹੀਂ ਸੀ ਰਹੇ, ਕਿਸੇ ਨੇ ਗਹਿਣੇ ਨਹੀਂ ਖਰੀਦੇ। ਸਭ ਤੋਂ ਜ਼ਿਆਦਾ ਜਿਹੜੀ ਹੈਗੀ ਖਰੀਦੋ ਫਰੋਖਤ ਸੋਨੇ ਦੇ ਬਿਸਕੁਟਾਂ ਦੀ ਹੋਈ ਆ। ਇਸ ਵੇਲੇ ਸੈਕੰਡ ਨੰਬਰ ਦਾ ਐਕਸਪੋਰਟਰ ਹੈਗਾ ਹਥਿਆਰਾਂ, ਸਿਰਫ ਪਹਿਲੇ ਨੰਬਰ ਤੇ ਯੂਕਰੇਨ ਆ। ਤੁਸੀਂ ਦੇਖੋ ਯੂਕਰੇਨ ਤੋਂ ਬਾਅਦ ਸਭ ਤੋਂ ਵੱਧ ਹਥਿਆਰ ਭਾਰਤ ਨੇ। ਯੂਕਰੇਨ ਲੜਾਈ 'ਚ ਤੇ ਇਹਨਾਂ ਦੀ ਕੋਈ ਲੜਾਈ ਨਹੀਂ, ਉਹ ਲੜਾਈ 'ਚ ਇਹਨਾਂ ਦੀ ਕੋਈ ਲੜਾਈ। ਇੰਡੀਅਨ ਇਕਨੋਮੀ ਦੀ ਕਮਜ਼ੋਰੀ ਇਹ ਹੈਗੀ ਆ ਵੀ ਫਿਨਿਸ਼ਡ ਗੁੱਡ ਆ, ਜਿਹੜੇ ਫਿਨਿਸ਼ਡ ਪ੍ਰੋਡਕਟਸ ਆ ਉਹ ਇੰਨੇ ਵਾਸਟ ਲੈਵਲ ਤੇ ਬਣ ਨਹੀਂ ਰਹੇ। ਜੇ ਚਾਈਨਾ ਨਾਲ ਫ੍ਰੀ ਟ੍ਰੇਡ ਹੁੰਦਾ, ਚਾਈਨਾ ਨੇ ਨੇਰੀ ਲਿਆ ਦੇਣੀ ਸੀ ਚੀਜ਼ਾਂ ਸਿੱਟਣ ਦੀ ਮਾਰਕੀਟ 'ਚ। ਸਿਰਫ ਹਿਊਮਨ ਕੈਪੀਟਲ ਹੋਣਾ, ਹਿਊਮਨ ਕੈਪੀਟਲ ਨੂੰ ਯੂਟਿਲਾਈਜ਼ ਕਿੱਦਾਂ ਕਰਨਾ ਉਹਨੂੰ ਇੰਨੇ ਜ਼ਿਆਦਾ। ਹੁਣ ਤੁਸੀਂ ਦੇਖੋ ਵੀ ਆਪਾਂ ਪਿਛਲੀ ਵਾਰੀ ਕਿਹਾ ਹੈਗਾ ਵੀ 25 ਸਾਲ ਦੀ ਉਮਰ ਵਾਲੇ ਗ੍ਰੈਜੂਏਟਸ ਆ, ਉਹ ਸ਼ਾਇਦ 40% ਸੀਗਾ ਵੀ ਉਹ ਅਨਪਲਾਇਡ ਹੈਗੇ ਆ, ਹਨਾ। ਸੋ ਜੇ ਅੱਜ 21ਵੀਂ ਸਦੀ ਦੇ 25 ਸਾਲ ਬੀਤ ਜਾਣ ਤੋਂ ਬਾਅਦ ਵੀ ਜੇ ਗ੍ਰੈਜੂਏਟਸ 40 ਤੋਂ 45% ਅਨਪਲਾਇਡ ਆ, ਜਿਹੜੇ ਪੜ੍ਹੇ ਲਿਖੇ ਹੈਗੇ ਆ, ਸੋ ਇਕਨੋਮੀ ਖੜੀ ਕਿੱਥੇ ਆ? ਔਰ ਫਿਰ ਇਹ ਕਦੋਂ ਤੱਕ ਡਿਵੈਲਪ ਹੋਊਗੀ ਵੀ ਉਹਨਾਂ ਸਾਰੇ ਗ੍ਰੈਜੂਏਟਸ ਨੂੰ ਨੌਕਰੀ ਮਿਲ ਜੇ? ਕਿਤੇ ਸਾਡਾ ਮੁਲਕ ਆ ਜਿਹੜਾ ਉਹ ਨਾ ਟੁੱਟ ਜਾਵੇ। ਉਹਦੇ 'ਚ ਉਹ ਐਜੂਕੇਸ਼ਨ ਦਾ, ਐਂਟਰਪ੍ਰੇਨਰਸ਼ਿਪ ਦਾ, ਕ੍ਰੀਏਸ਼ਨ ਦਾ, ਇਨਵੈਂਸ਼ਨ ਦਾ ਜਿਹੜਾ ਉਹ ਕਲਚਰ ਹੀ ਪੈਦਾ ਨਹੀਂ ਹੋ ਸਕਦਾ, ਹਨਾ। ਸੋ ਜਿਹੜੀ ਲੀਡਰਸ਼ਿਪ ਜਿਹੜੀ ਆ ਰਹੀ ਹੈਗੀ ਆ, ਮੈਂ ਘੱਟੋ ਘੱਟ 40 ਸਾਲਾਂ ਤੋਂ ਤਾਂ ਮੈਂ ਦੇਖ ਰਿਹਾ ਵੀ ਕਦੇ ਇੰਦਰਾ ਗਾਂਧੀ ਦਾ ਉਹ ਹੋਮ ਮਿਨਿਸਟਰ PC ਸੇਠੀ ਆ, ਕਦੀ ਰਾਜੀਵ ਗਾਂਧੀ ਆ ਜਿਹੜਾ ਲੀਡਰ ਆ ਜਾਂਦਾ। ਤੁਸੀਂ ਦੱਸੋ ਕਿਹੜਾ ਸੀਰੀਅਸ ਲੀਡਰ ਆ? ਪੂਰੇ 40 ਸਾਲਾਂ ਤੋਂ ਮੈਂ ਦੇਖ ਰਿਹਾ। ਹਾਂ, ਨਹਿਰੂ ਸੀਗਾ ਸਟੇਟਸਮੈਨ। ਨਹਿਰੂ ਤੋਂ ਬਾਅਦ ਮੈਨੂੰ ਕੋਈ ਵੀ ਬੰਦਾ ਨਹਿਰੂ ਨੂੰ ਸਾਰੀ ਜਿਹੜੀ ਹੈਗੀ ਆ ਉਹ ਗਲੋਬਲ ਇਕਨੋਮੀ ਦੀ ਸਮਝ ਸੀ, ਗਲੋਬਲ ਪੋਲਾਈਟੀ ਦੀ ਸਮਝ ਸੀ। ਉਹ ਇੱਕ ਵੱਡਾ ਸਟੇਟਸਮੈਨ ਸੀਗਾ ਇੰਡੀਅਨ ਪੋਲਿਟਿਕਸ ਦਾ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਲੋਬਲ ਇਕਨੋਮੀ, ਤੇਲ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ, ਜੋ ਹਾਲਾਤ ਬਣੇ ਪਏ ਆ, ਉਹਦੇ ਬਾਬਤ ਜਿਹੜੀ ਉਹ ਗੱਲਬਾਤ ਕਰਾਂਗੇ। ਭਾਰਤ ਦੇ ਜਿਹੜੀ ਆਪਾਂ ਇਕਨੋਮੀ ਦੇ ਬਾਰੇ ਪਿਛਲੀ ਵਾਰੀ ਗੱਲ ਕੀਤੀ, ਪਰ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੇ
ਅਸਰ ਨੇ ਜਾਂ ਉਹ ਜੋ ਹਾਲਾਤ ਬਣੇ ਨੇ, ਉਸ ਦੇ ਵਿੱਚ ਭਾਰਤ ਦੇ ਹੋਰ ਵੀ ਹਾਲਾਤ ਪਹਿਲਾਂ ਦੇ ਨਾਲੋਂ ਬਦਲ ਚੁੱਕੇ ਆ। ਉਹਦੇ ਬਾਰੇ ਵੀ ਚਰਚਾ ਕਰਾਂਗੇ। ਮੋਦੀ ਹੁਣਾਂ ਦੇ ਜਿਹੜੇ ਬਿਆਨ ਆਏ ਆ ਉੱਥੋਂ ਦੇ, ਉਹਦੇ ਕੀ ਮਤਲਬ ਨੇ, ਕੀ ਜਿਹੜਾ ਇਸ ਤੋਂ ਆਪਾਂ ਭਾਵ ਲਾ ਸਕਦੇ ਹਾਂ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਕਰਦੇ ਹਾਂ। ਅਵਤਾਰ ਸਿੰਘ ਜੀ, ਇਸ ਟਾਈਮ ਦੁਨੀਆ ਭਰ ਦੇ ਵਿੱਚ ਕੱਚੇ ਤੇਲ ਦੇ ਭੰਡਾਰਾਂ ਨੂੰ ਲੈ ਕੇ ਕਾਫੀ ਚਿੰਤਾ ਬਣੀ ਪਈ ਆ। ਲਗਾਤਾਰ ਜਿਹੜੇ ਸਟ੍ਰੈਟੇਜਿਕ ਰਿਜ਼ਰਵ ਹੁੰਦੇ ਆ ਸਾਰੇ ਮੁਲਕਾਂ ਦੇ ਘਟ ਰਹੇ ਆ। ਸਭ ਨੂੰ ਹੀ ਪਤਾ ਵੀ ਸਟੇਟ ਆਫ ਹਾਰਮੋਜ਼ ਜਿਹੜੀ ਈਰਾਨ ਦੇ ਉੱਤੇ ਲੜਾਈ ਚੱਲ ਰਹੀ ਆ, ਈਰਾਨ ਦੇ ਨਾਲ ਅਮਰੀਕਾ ਤੇ ਇਜ਼ਰਾਈਲ ਦੀ, ਉਸ ਦੇ ਕਰਕੇ ਜਿਹੜਾ ਸਟੇਟ ਆਫ ਹਾਰਮੋਜ਼ ਬੰਦ ਹੋਇਆ। ਗਲੋਬਲ ਆਇਲ ਸਪਲਾਈ ਦਾ 20% ਦੇ ਉੱਤੇ ਸਿੱਧੀ ਅਸਰ ਪਈ ਆ, ਸੱਟ ਵੱਜੀ ਆ। ਤੇ ਹੁਣ ਮੁਲਕਾਂ ਦੇ ਆਪੋ ਆਪਣੇ ਜਿਹੜੇ ਤੇਲ ਭੰਡਾਰ ਆ ਉਹ ਲਗਾਤਾਰ ਜਿਹੜੇ ਉਹ ਘਟ ਰਹੇ ਆ। ਸੋ ਇਹ ਗਲੋਬਲ ਇਕੋਨਮੀ ਦੇ ਵਿੱਚ ਜਿਹੜਾ ਆਇਲ ਸ਼ੌਕ ਇਹ ਆਇਆ ਆ ਇਸ ਕੌਨਫਲਿਕਟ ਦੇ ਕਰਕੇ, ਇਹਦੇ ਕੀ ਅਸਰ ਜਿਹੜੇ ਆ ਤੁਹਾਨੂੰ ਨਜ਼ਰ ਆ ਰਹੇ ਆ ਆਰਥਿਕਤਾ ਦੇ ਉੱਤੇ? ਹਾਂਜੀ, ਸੋ ਫਾਈਨੈਂਸ਼ੀਅਲ ਟਾਈਮਸ ਨੇ ਪਿਛਲੇ ਹਫਤੇ, ਕਿਉਂਕਿ ਵੀਕਐਂਡ ਤੇ ਮੈਂ ਫਾਈਨੈਂਸ਼ੀਅਲ ਟਾਈਮਸ ਲੈ ਕੇ ਆਇਆ ਸੀ, ਉਹਦੀ ਮੇਨ ਸਟੋਰੀ ਉਹ ਇਹੀ ਆ ਵੀ ਜਿਹੜੇ ਉਹਨਾਂ ਕੋਲ ਰਿਜ਼ਰਵ ਨੇ, ਸਾਰੇ ਮੁਲਕਾਂ ਕੋਲ ਰਿਜ਼ਰਵ ਨੇ, ਉਹ ਬਹੁਤ ਥੋੜੇ ਆ ਜਿਹੜੇ ਰਹਿ ਰਹੇ ਹੈਗੇ। ਸੋ ਸਾਰਿਆਂ ਦੇ ਆਪਣੇ ਆਪਣੇ ਰਿਜ਼ਰਵ ਆ ਜਿਹੜੇ ਘਟ ਰਹੇ ਹੈਗੇ ਆ। ਸਟੇਟ ਆਫ ਹਾਰਮਜ਼ ਵਿੱਚੋਂ ਤੇਲ ਦੀ ਸਪਲਾਈ ਨਾ ਹੋਣ ਕਰਕੇ, ਤੇ ਦੂਸਰਾ ਮਿਡਲ ਈਸਟ ਵਿੱਚੋਂ ਉਹ ਐਕਸਟ੍ਰੈਕਸ਼ਨ ਨਾ ਹੋਣ ਕਰਕੇ, ਕਿਉਂਕਿ ਮਿਡਲ ਈਸਟ ਦੇ ਕੰਟਰੀਜ਼ ਤਾਂ ਹੁਣ ਆਪਣੀ ਜਿੱਦਾਂ ਜਾਨ ਬਚਾਉਣ ਵਾਲੇ ਚੱਕਰ 'ਚ ਜਿਹੜੇ ਹੈਗੇ ਆ ਉਹ ਜ਼ਿਆਦਾ ਵਿਅਸਤ ਹੋ ਰਹੇ ਆ। UAE ਨੇ OPEC ਤੋਂ ਬਾਹਰ ਆ ਕੇ ਆਪਣੇ ਤੌਰ ਤੇ ਤੇਲ ਐਕਸਟ੍ਰੈਕਟ ਕਰਨ ਦਾ ਜਿਹੜਾ ਫੈਸਲਾ ਉਹ ਲੈ ਲਿਆ ਹੋਇਆ। ਤੇ ਆਪਾਂ ਦੇਖ ਰਹੇ ਹਾਂ ਵੀ ਈਰਾਨ ਦੀ ਜੰਗ ਲੰਬੀ ਚੱਲੀ ਜਾਣ ਨਾਲ ਜਿਹੜੇ ਆਰਥਿਕਤਾ ਤੇ ਜਿਹੜੀ ਅਸਰ ਆ, ਗਲੋਬਲ ਆਰਥਿਕਤਾ ਤੇ ਉਹ ਜਿਹੜੇ ਹੈਗੇ ਆ ਪੈਣ ਲੱਗੇ ਹੋਏ ਨੇ। ਸੋ ਕਰੂਡ ਆਇਲ ਦੀਆਂ ਜਿਹੜੀਆਂ ਕੀਮਤਾਂ ਬਹੁਤ ਵੱਧ ਗਈਆਂ ਨੇ। ਸੋ ਇਸ ਵੇਲੇ ਲਗਭਗ $100 ਦੇ ਲਗਭਗ ਮੇਰਾ ਖਿਆਲ ਜਿਹੜੀ ਹੈਗੀ ਆ 100 ਤੋਂ ਉੱਤੇ ਹੀ ਚੱਲ ਰਿਹਾ ਕੰਮ, 100 ਤੋਂ ਉੱਤੇ ਚੱਲ ਰਿਹਾ ਹੈਗਾ। ਸੋ ਵੈਸੇ ਇਹਦਾ ਨਾਰਮਲ ਪ੍ਰਾਈਸ ਆ $50-55 ਆ ਜਿਹੜੀ ਉਹ, ਔਰ ਇਹ ਨਾਰਮਲ ਪ੍ਰਾਈਸ ਮੰਨੀ ਜਾਂਦੀ ਹੈਗੀ। ਸੋ ਜਿਉਂ ਹੀ ਕਰੂਡ ਆਇਲ ਦੀਆਂ ਕੀਮਤਾਂ ਵੱਧਦੀਆਂ ਨੇ, ਸੋ ਕਰੂਡ ਆਇਲ ਨਾਲ ਜਿਹੜੀ ਇਕਨੋਮੀ, ਇਹਦੇ ਦੋ ਤਰ੍ਹਾਂ ਦੇ ਜਿਹੜੇ ਹੈਗੇ ਆ ਆਪਾਂ ਇਹਦੇ ਅਰਥ ਦੇਖ ਸਕਦੇ ਹਾਂ। ਇੱਕ ਤਾਂ ਇਹ ਗਲੋਬਲ ਮਾਰਕੀਟਸ ਨੂੰ ਜਿਹੜੀਆਂ ਹੈਗੀਆਂ ਉਹ ਬਿਲਕੁਲ ਡਾਊਨ ਤੇ ਲੈ ਆਉਂਦੀ ਆ। ਕਰੂਡ ਆਇਲ ਜੇ ਉੱਪਰ ਚੜਦਾ ਹੈ ਉਹਦੀ ਕੀਮਤ, ਤਾਂ ਮਾਰਕੀਟਾਂ ਥੱਲੇ ਡਿੱਗ ਪੈਂਦੀਆਂ। ਕਰੂਡ ਆਇਲ ਦਾ ਇਸੇ ਤਰ੍ਹਾਂ ਸੋਨੇ ਨਾਲ ਕਰੂਡ ਆਇਲ ਦਾ, ਜਿੰਨਾ ਕਰੂਡ ਆਇਲ ਉੱਪਰ ਜਾਏਗਾ ਸੋਨਾ ਥੱਲੇ ਡਿੱਗ ਜਾਏਗਾ। ਹੁਣ ਤੁਸੀਂ ਦੇਖੋ ਵੀ ਮਾਰਕੀਟਸ ਆ ਜਿਹੜੀਆਂ ਸਾਰੀਆਂ ਉਹ ਫਲੈਟ ਆ ਜਿਹੜੀਆਂ ਹੋਣ ਲੱਗੀਆਂ ਨੇ। ਬਹੁਤ ਜ਼ਿਆਦਾ ਸ਼ੌਕਸ ਆ ਜਿਹੜੇ ਗਲੋਬਲ ਮਾਰਕੀਟਸ ਵਿੱਚ ਆਪਾਂ ਦੇਖ ਰਹੇ ਹਾਂ। ਜਿਉਂ ਕਰੂਡ ਆਇਲ ਵੱਧਦਾ ਜਾਊਗਾ, ਮਾਰਕੀਟਸ ਆ ਜਿਹੜੀਆਂ ਸਟੇਬਲ ਹੋਣਗੀਆਂ, ਯਾਨੀ ਉਹ ਰਾਈਜ਼ਿੰਗ ਪੁਆਇੰਟ ਤੇ ਨਹੀਂ ਜਾਣਗੀਆਂ, ਉਹ ਜਾਂ ਤਾਂ ਸਟੇਬਿਲਿਟੀ ਤੇ ਰਹਿਣਗੀਆਂ, ਬਹੁਤ ਜਿੱਦਾਂ ਫਲੈਟ ਜਿਹਨੂੰ ਕਹਿੰਦੇ ਆ ਟੈਕਨੀਕਲ ਭਾਸ਼ਾ 'ਚ, ਮਾਰਕੀਟਾਂ ਦੀ ਭਾਸ਼ਾ 'ਚ, ਤੇ ਜਾਂ ਫਿਰ ਉਹਨਾਂ ਦਾ ਡਾਊਨ ਟਰਨ ਉਹ ਹੋਏਗਾ। ਦੂਸਰਾ ਜਿਹੜਾ ਕਰੂਡ ਆਇਲ ਆ, ਹੁਣ ਕਰੂਡ ਆਇਲ ਆਪਾਂ ਨੂੰ ਇਹ ਲੱਗਦਾ ਹੈਗਾ ਵੀ ਜਸਟ ਆਪਾਂ ਗੱਡੀਆਂ 'ਚ ਡੀਜ਼ਲ ਪੈਟਰੋਲ ਜਿਹੜਾ ਪਾਉਂਦੇ ਹੈਗੇ ਆ ਉਹਦੇ ਕੰਮ ਹੀ ਆਉਂਦਾ। ਨਹੀਂ, ਕਰੂਡ ਆਇਲ ਤੋਂ ਬਹੁਤ ਸਾਰੇ ਰੈਜ਼ੀਡਿਊਜ਼ ਨਿਕਲਦੇ ਆ। ਪੈਟਰੋਲ ਐਂਡ ਡੀਜ਼ਲ ਦਾ ਉਹਦੇ ਦੋ ਕੰਪੋਨੈਂਟ ਆ, ਉਹਦੇ ਵਿੱਚੋਂ ਗਰੀਸ ਨਿਕਲਦੀ ਆ, ਕੈਰੋਸਿਨ ਨਿਕਲਦਾ, ਸੜਕਾਂ ਤੇ ਪਾਈ ਜਾਣ ਵਾਲੀ ਲੋਕਾ ਜਿਹੜੀ ਉਹ ਨਿਕਲਦੀ ਹੈਗੀ ਹੈ। ਤੇ ਉਹ ਤੋਂ ਬਿਨਾਂ ਜਿਹੜੇ ਹੈਗੇ ਆ ਬਹੁਤ ਸਾਰੀਆਂ ਇੰਡਸਟਰੀਆਂ, ਜਿੱਦਾਂ ਟਾਇਰਾਂ ਦੀ ਇੰਡਸਟਰੀ, ਸ਼ੂ ਸੋਲਸ ਦੀ ਇੰਡਸਟਰੀ, ਗਾਰਮੈਂਟਸ ਦੀ ਇੰਡਸਟਰੀ, ਇਹਦੇ ਬਹੁਤ ਸਾਰੀਆਂ ਹੋਰ ਜਿਹੜੀਆਂ ਕਿ ਮੈਨੂੰ ਹੋ ਸਕਦਾ ਨਾ ਵੀ ਪਤਾ ਹੋਣ, ਉਹ ਸਾਰੀਆਂ ਇੰਡਸਟਰੀਆਂ ਜਿਹੜੇ ਪ੍ਰੋਡਕਟਸ ਬਣਦੇ ਆ ਉਹਦੇ ਵਿੱਚ ਕਰੂਡ ਆਇਲ ਤੋਂ ਨਿਕਲੇ ਹੋਏ ਰੈਜ਼ੀਡਿਊ। ਕਿਉਂਕਿ ਜਦੋਂ ਆਪਾਂ ਦੇਖਿਆ, ਆਪਾਂ ਨੂੰ ਪੜ੍ਹਾਉਂਦੇ ਹੁੰਦੇ ਸੀਗੇ ਵੀ ਜਿਹੜੀ ਰਿਫਾਈਨਰੀ ਹੈਗੀ ਆ ਉਹ ਰਿਫਾਈਨ ਹੋ ਕੇ ਟੌਪ ਤੇ ਜਾ ਕੇ ਜਿਹੜੀ ਏਵੀਏਸ਼ਨ ਸਪਿਰਿਟ ਨਿਕਲਦੀ ਆ, ਜਿਹੜੀ ਜਹਾਜ਼ਾਂ 'ਚ ਪੈਂਦੀ ਆ, ਉਹ ਤੋਂ ਥੱਲੇ ਪੈਟਰੋਲ ਆ, ਉਹ ਤੋਂ ਥੱਲੇ ਵਾਲੀਆਂ ਜਿਹੜੀਆਂ ਮੋਹਰੀਆਂ ਨੇ ਉਹਦੇ ਚੋਂ ਡੀਜ਼ਲ ਨਿਕਲਦਾ, ਫਿਰ ਗਰੀਸ ਨਿਕਲਦੀ ਆ, ਮਤਲਬ ਕਿ ਬਹੁਤ ਕੁਛ ਆ ਥੱਲੇ ਤੱਕ ਆਉਂਦੇ ਜਿਹੜਾ ਉਹ ਸਾਰੇ ਜਿਹੜੇ ਰੈਜ਼ੀਡਿਊਅਲ ਪ੍ਰੋਡਕਟਸ ਆ ਉਹ ਵੀ ਇੰਡਸਟਰੀ ਦੇ ਜਿਹੜੇ ਹੈਗੇ ਕੰਮ ਆਉਂਦੇ ਹੈਗੇ ਆ। ਸੋ ਇਹਦੇ ਨਾਲ ਇੱਕ ਤਾਂ ਮਾਰਕੀਟਸ ਜਿਹੜੀਆਂ ਅਫੈਕਟ ਹੋਣਗੀਆਂ, ਉਹ ਡਾਊਨ ਟਰਨ ਵਿੱਚ ਜਾਣਗੀਆਂ। ਦੂਜਾ, ਗਲੋਬਲ ਇਕਨੋਮੀ ਦੀਆਂ ਜਿਹੜੀਆਂ ਮੇਨ ਚੀਜ਼ਾਂ ਬਣਨ ਵਾਲੀਆਂ, ਘਰਾਂ ਵਿੱਚ ਯੂਜ਼ ਹੋਣ ਵਾਲੀਆਂ ਜਿਹੜੀਆਂ ਮੇਨ ਚੀਜ਼ਾਂ ਨੇ, ਟਾਇਰ ਹੋਣ, ਚੱਪਲਾਂ ਹੋਣ, ਸ਼ੂ ਹੋਣ, ਗਾਰਮੈਂਟਸ ਹੋਣ, ਜਾਂ ਹੋਰ ਨਿਕਲ ਵਗੈਰਾ ਦੇ ਪ੍ਰੋਡਕਟ, ਪਾਲਿਸ਼ਿੰਗ ਲਈ ਬਹੁਤ ਕੁਛ ਹੈ ਜਿਨ੍ਹਾਂ ਦੇ ਲਈ ਜਿਹੜੇ ਕਰੂਡ ਆਇਲ ਦੇ ਜਿਹੜੇ ਐਕਸਟ੍ਰੈਕਸ਼ਨ ਚੋਂ ਰੈਜ਼ੀਡਿਊਅਲ ਪ੍ਰੋਡਕਟ ਨਿਕਲਦੇ ਉਹ ਹੋਣਗੇ। ਸੋ ਸਾਰੇ ਮੁਲਕਾਂ ਕੋਲ ਜਿਹੜਾ ਹੈਗਾ ਉਹ ਰਿਜ਼ਰਵਸ ਘਟ ਰਹੇ ਹੈਗੇ ਆ। ਸੋ ਆਮ ਤੌਰ ਤੇ ਹੁੰਦਾ, ਜਿਹੜੀ ਸਾਡੇ ਕੋਲ ਸਿਚੁਏਸ਼ਨ ਹੈ ਵੀ ਜਾਪਾਨ ਕੋਲ ਜਿਹੜਾ ਹੈਗਾ 115 ਦਿਨਾਂ ਦਾ ਰਿਜ਼ਰਵ ਹੁੰਦਾ ਹੈਗਾ। ਸੋ ਇਸੇ ਤਰ੍ਹਾਂ ਅਮਰੀਕਾ ਕੋਲ ਵੀ ਲਗਭਗ 100-150 ਜਾਂ 200 ਦਿਨਾਂ ਦਾ ਵੀ ਰਿਜ਼ਰਵ ਆ, ਜਿਹੜਾ ਇਹ ਵੱਡਾ ਰਿਜ਼ਰਵ ਆ ਜਿਹੜਾ ਰੱਖਦੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਯੂਰਪੀਅਨ ਨੇਸ਼ਨਸ ਹੈਗੇ ਆ ਉਹਨਾਂ ਕੋਲ ਜਿਹੜਾ ਹੈਗਾ
ਥੋੜੇ ਘੱਟ ਨੇ, 100 ਦਿਨਾਂ ਦਾ, ਕਿਸੇ ਕੋਲ 90, ਕਿਸੇ ਕੋਲ 95, ਕਿਸੇ ਕੋਲ 80। ਸੋ ਇੰਨੇ ਕੁ ਦਿਨਾਂ ਦੇ ਜਿਹੜੇ ਰਿਜ਼ਰਵ ਹੁੰਦੇ ਹੈਗੇ। ਸੋ ਗਲੋਬਲੀ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਟਾਈਮਸ ਦੀ ਇਹ ਰਿਪੋਰਟ ਹੈਗੀ ਵੀ ਗਲੋਬਲੀ ਆ ਜਿਹੜੇ ਉਹ ਰਿਜ਼ਰਵਸ ਘਟ ਰਹੇ ਆ। ਇਹਦੇ ਜਿਹੜੇ ਆਫਟਰ ਸ਼ੌਕਸ ਆ ਜੰਗ ਦੇ ਉਹ ਸ਼ੁਰੂ ਹੋ ਗਏ ਆ, ਹਾਲੇ ਸ਼ੁਰੂ ਹੋਏ ਆ। ਇਹ ਕਿੰਨੇ ਲੰਬੇ ਜਾਂਦੇ ਆ, ਕਦੋਂ ਤੱਕ ਸਮਝੌਤਾ ਨਹੀਂ ਹੁੰਦਾ, ਕਦੋਂ ਸਟੇਟ ਆਫ ਹੋਮਸ ਆ ਜਿਹੜਾ ਖੁੱਲਦਾ ਹੈ, ਕਦੋਂ ਸਪਲਾਈ ਨਾਰਮਲ ਹੁੰਦੀ ਹੈ। ਸੋ ਇਹਦੇ ਨਾਲ ਜਿਹੜਾ ਹੈਗਾ ਉਦੋਂ ਤੱਕ ਕਿੰਨਾ ਨੁਕਸਾਨ ਹੋ ਚੁੱਕਿਆ ਹੋਊਗਾ, ਇਹ ਵੀ ਜਿਹੜੀਆਂ ਹੈਗੀਆਂ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਨਹੀਂ ਬਿਲਕੁਲ। ਦੇਖੋ ਇਹਦੇ ਵਿੱਚ ਤਾਂ ਹੁਣ ਕੋਈ ਦੋ ਰਾਵਾਂ ਅਵਤਾਰ ਸਿੰਘ ਜੀ ਰਹਿ ਨਹੀਂ ਗਈਆਂ ਵੀ ਹਾਲਾਤ ਕੋਈ ਬਾੜੇ ਚੰਗੇ ਜਿਹੜੇ ਇਕੋਨਮੀ ਨੂੰ ਲੈ ਕੇ ਨਜ਼ਰ ਨਹੀਂ ਆ ਰਹੇ। ਇਕੱਲਾ ਇਕੋਨਮੀ ਨਹੀਂ, ਇਕੋਨਮੀ ਦੇ ਨਾਲ ਨਾਲ ਹੁਣ ਜੇ ਆਪਾਂ ਦੇਖੀਏ ਐਗਰੀਕਲਚਰ, ਟੂਰਿਜ਼ਮ, ਰੀਅਲ ਅਸਟੇਟ, ਟਰਾਂਸਪੋਰਟੇਸ਼ਨ ਦੀ ਆਪਾਂ ਜਿਹੜੀ ਉਹ ਗੱਲ ਕਰ ਰਹੇ ਹਾਂ, ਇਹਨਾਂ ਸਾਰਿਆਂ ਦੇ ਉੱਤੇ ਇਸ ਚੀਜ਼ ਦਾ ਜਿਹੜਾ ਹਾਂਜੀ ਹਾਂਜੀ ਅਸਰ ਆ ਇਹ ਪੈ ਰਿਹਾ ਹੈ। ਸੋ ਸਾਰਾ ਟੂਰਿਜ਼ਮ ਖਤਮ ਹੋ ਰਿਹਾ ਹੈ ਨਾ। ਸੋ ਰੀਅਲ ਅਸਟੇਟ ਦਾ, ਸੋ ਮੈਨੂਫੈਕਚਰਿੰਗ ਦਾ, ਤੇ ਈਵਨ ਗੈਸ ਆ ਜਿਹੜੀ ਉਹ ਜਿਹੜੇ ਮੁਲਕ ਡਿਪੈਂਡੈਂਟ ਹੈਗੇ ਨੇ ਗੈਸ ਤੇ, ਜਿੱਦਾਂ ਇੰਡੀਆ ਡਿਪੈਂਡੈਂਟ ਹੈਗਾ ਜਾਂ ਹੋਰ, ਉਹ ਗੈਸ ਦਾ ਜਦੋਂ ਸਿਸਟਮ ਹਲੇ ਗੈਸ ਤੇ ਉਹਨਾਂ ਨਹੀਂ ਬਣਿਆ। ਪਰ ਕਿਉਂਕਿ ਜਿਹੜੀ ਯੂਰਪੀਅਨ ਤੇ ਅਮਰੀਕਨ ਸਿਸਟਮ 'ਚ ਗੈਸ ਹੈਗੀ ਆ ਉਹ ਪਾਈਪਲਾਈਨ ਦੇ ਥਰੂ ਆਉਂਦੀ ਆ। ਪਰ ਜਿਹੜੇ ਮੁਲਕ ਸਿਲੰਡਰ ਬੇਸਡ ਇੰਡਸਟਰੀ ਤੇ ਡਿਪੈਂਡ ਹੈਗੇ ਆ, ਉਹਨਾਂ ਲਈ ਬਹੁਤ ਜ਼ਿਆਦਾ ਜਿਹੜਾ ਕ੍ਰਾਈਸਿਸ ਆ ਅਗਲੇ ਦਿਨਾਂ 'ਚ ਆਉਣ ਵਾਲਾ ਹੈ। ਇਹਦੇ ਵਿੱਚ ਕੋਈ ਜਿਹੜੀਆਂ ਦੋ ਰਾਵਾਂ ਨਹੀਂ। ਹੁਣ ਇੱਕ ਚੀਜ਼ ਜੀ ਕਹਿੰਦੇ ਵੀ ਆਇਲ ਮਾਰਕੀਟ ਦੀ, ਅਵਤਾਰ ਸਿੰਘ ਜੀ ਮੈਂ ਇੱਕ ਐਨਾਲਿਸਿਸ ਦੇਖ ਰਿਹਾ ਸੀਗਾ ਵੀ ਬ੍ਰੇਕਿੰਗ ਪੁਆਇੰਟ ਦੇ ਉੱਤੇ ਕਹਿੰਦੇ ਪਹੁੰਚ ਚੁੱਕੀ ਆ, ਤੇ ਕਹਿੰਦੇ ਉਹਦੇ ਲਈ ਕੋਈ ਪਲੇ ਬੁੱਕ ਨਹੀਂ ਆ, ਕਿਸੇ ਨੂੰ ਕੁਛ ਨਹੀਂ ਪਤਾ ਵੀ ਅੱਗੇ ਜਿਹੜਾ ਉਹ ਕੀ ਜਿਹੜਾ ਉਹ ਹੋਣ ਜਾ ਰਿਹਾ ਆ। ਇਹ ਸਟ੍ਰੇਟ ਆਫ ਹਾਰਮਜ਼ ਦੇ ਬੰਦ ਹੋਣ ਦੇ ਨਾਲ ਜਿਹੜੀ ਰੋਜ਼ਾਨਾ ਦੇ 11 ਤੋਂ 13 ਮਿਲੀਅਨ ਬੈਰਲ ਜਿਹੜਾ ਤੇਲ ਉੱਥੋਂ ਲੰਘਦਾ ਸੀਗਾ, ਵਰਤਿਆ ਜਾਂਦਾ ਸੀ ਦੁਨੀਆ ਭਰ ਦੇ ਵਿੱਚ, ਉੱਤੇ ਰੋਕ ਲੱਗ ਗਈ ਆ। ਸਪਲਾਈ ਦੀ ਹੁਣ ਆਊਟੇਜ ਹੋ ਗਈ ਆ, ਡਿਮਾਂਡ ਅਜੇ ਲੋਕਾਂ ਦੀ ਉਦਾਂ ਹੀ ਆ, ਤੇ ਫਿਰ ਤੇਲ ਫਿਰ ਜਿਹਨੂੰ ਜਿਹੜੇ ਭਾਅ ਤੇ ਮਿਲਦਾ ਅਗਲਾ ਕਹਿੰਦਾ ਵੀ ਮੈਨੂੰ ਹੁਣ ਦੇ ਦਿਓ। ਤਾਂ ਹੀ ਆਪਾਂ ਦੇਖ ਰਹੇ ਵੀ ਕੱਚੇ ਤੇਲ ਦੀ ਕੀਮਤ ਇੰਨੀ ਜ਼ਿਆਦਾ ਜਿਹੜੀ ਉਹ ਵੱਧ ਚੁੱਕੀ ਆ। ਇਵੈਂਚੁਅਲੀ ਹੁਣ ਜਦੋਂ ਤੇਲ ਇੰਨਾ ਮਹਿੰਗਾ ਹੋਣਾ ਅਵਤਾਰ ਸਿੰਘ ਜੀ, ਉਹਦੇ ਨਾਲ ਤਾਂ ਆਪਾਂ ਨੂੰ ਇਹ ਦੇਖਣ ਨੂੰ ਮਿਲਣਾ ਹੀ ਆ ਵੀ ਲੋਕਾਂ ਨੇ ਜਿਹੜੀ ਡਿਮਾਂਡ ਆ ਉਹ ਘਟਾ ਦੇਣੀ, ਕਿਉਂਕਿ ਵਰਤ ਨਹੀਂ ਹੋਣਾ, ਇੰਨਾ ਮਹਿੰਗਾ ਅਫੋਰਡ ਨਹੀਂ ਹੋਣਾ। ਸੋ ਇੱਕ ਬੜੇ ਵੱਡੇ ਡਿਫਰੈਂਟ ਕ੍ਰਾਈਸਿਸ ਦੇ ਵਿੱਚ ਕੋਲੈਪਸ ਵਾਲੇ ਪਾਸੇ ਨੂੰ ਜਿਹੜਾ ਗੱਲ ਵੱਧ ਰਹੀ ਹੈ। ਖਾਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ, ਉਹਨਾਂ ਮੁਲਕਾਂ ਦੇ ਲਈ ਤਾਂ ਹੋਰ ਵੀ ਜ਼ਿਆਦਾ ਵੱਡੀ ਸਿਚੁਏਸ਼ਨ ਬੈਡ ਆ ਜਿਨ੍ਹਾਂ ਦੇ ਕੋਲ ਆਪਣੀ ਨਾ ਰਿਫਾਈਨਰੀਆਂ ਆ ਤੇ ਨਾ ਉਹਨਾਂ ਕੋਲ ਕੱਚਾ ਤੇਲ ਜਿਹੜਾ ਕਿਸੇ ਤਰੀਕੇ ਦੇ ਨਾਲ ਆਪਣੇ ਤੌਰ ਦੇ ਉੱਤੇ ਆ। ਹੁਣ ਭਾਰਤ ਦੀ ਆਪਾਂ ਗੱਲ ਕਰ ਲਈਏ, ਭਾਰਤ ਸਰਕਾਰ ਨੇ ਇਹ ਕਿਹਾ ਵੀ ਤੇਲ ਦੀ ਖਪਤ ਘੱਟ ਕਰ ਦਿਓ, ਉਹਦਾ ਐਲਾਨ ਜਿਹੜਾ ਉਹ ਕਰ ਦਿੱਤਾ। ਬੜੇ ਰਾਸ਼ਟਰਵਾਦੀ ਤਰੀਕੇ ਦੇ ਨਾਲ ਮੋਦੀ ਨੇ ਇਸ ਤਰੀਕੇ ਦੀਆਂ ਜਿਹੜੀਆਂ ਇਹ ਗੱਲਾਂ ਆਖੀਆਂ ਆ। ਕੀ ਕਾਰਨ ਤੁਹਾਨੂੰ ਲੱਗਦੇ ਇਸ ਤੇ? ਹੁਣ ਹਾਂ, ਬਹੁਤ ਵੱਡੇ ਸੰਕਟ ਦਾ ਸ਼ਿਕਾਰ ਆ ਜੇ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈਗੀ ਆ ਵੀ ਜਿਹੜੀ ਤੇਲ ਦੀ ਖਪਤ ਆ ਉਹ ਘੱਟ ਕਰੋ। ਸੋ ਤੁਸੀਂ ਜੇ ਤੇਲ ਦਾ ਤੇ ਭਾਰਤ ਦੀ ਇਕੋਨਮੀ ਦਾ ਜੇ ਤੁਸੀਂ ਰਿਸ਼ਤਾ ਦੇਖੋ ਨਾ, ਬਹੁਤ ਗੂੜਾ ਰਿਸ਼ਤਾ ਹੈ ਤੇਲ ਦਾ ਤੇ ਭਾਰਤ ਦੀ ਇਕੋਨਮੀ ਦਾ। ਤੇ ਤੁਸੀਂ ਦੇਖੋ ਵੀ ਜਦੋਂ ਉਹ 5000 ਰੁਪਏ ਜਾਂ $50 ਦੀ ਜਿਹੜੀ ਹੈਗੀ ਆ ਉਹ ਬੈਰਲ ਸੀਗੀ, ਉਹਦੇ ਚੋਂ ਉਸ ਵੇਲੇ ਭਾਰਤ ਸਰਕਾਰ ਆ ਜਿਹੜਾ ਭਾਰਤ ਦਾ ਤੇਲ ਦੀ ਇੰਡਸਟਰੀ ਦਾ ਐਨਾਲਿਸਿਸ ਆ। ਅੱਜ ਹੀ ਮੈਂ ਕਿਸੇ ਇਕੋਨੋਮਿਸਟ ਨਾਲ ਗੱਲ ਕਰ ਰਿਹਾ ਸੀ ਵੀ ਜੇ ਉਹ $50 ਦੀ ਬੈਰਲ ਆਉਂਦੀ ਹੈਗੀ ਆ, ਉਹਨੂੰ ਰਿਫਾਈਨ ਕਰਨ ਤੋਂ ਬਾਅਦ ਇਹ ਕਰਕੇ ਉਹ ਹੁਣ ਜਿੱਦਾਂ 50 ਰੁਪਏ ਦਾ ਜੇ ਉਹਨਾਂ ਨੂੰ ਲੀਟਰ ਪੈਂਦਾ ਹੈ ਨਾ, ਉਹਦੇ ਚੋਂ ਕਰੂਡ ਆਇਲ ਤੇ ਕੱਢ ਕੇ ਰਿਫਾਈਨ ਕਰਕੇ 50 ਰੁਪਏ ਦਾ ਪੈਂਦਾ ਹੈਗਾ, ਤਾਂ ਉਹ 1 ਤੋਂ 2 ਰੁਪਏ ਇਸ ਵੇਲੇ ਵੇਚ ਰਹੇ ਹੈਗੇ ਆ ਪੈਟਰੋਲ ਤੇ ਡੀਜ਼ਲ। ਇਟ ਮੀਨਸ ਜਿਹੜਾ 50% ਸ਼ੇਅਰ ਹੈਗਾ ਉਹਦੀ ਵੈਲਿਊ ਤੋਂ ਸਰਕਾਰ ਕੋਲ ਜਾਂਦਾ ਹੈਗਾ। ਠੀਕ ਹੈ, ਉਹਦੇ ਚੋਂ ਥੋੜਾ ਬਹੁਤਾ ਰਿਫਾਈਨਰੀਆਂ ਦਾ ਜਿਹੜਾ ਖਰਚਾ ਹੋਏਗਾ, ਤਨਖਾਹਾਂ ਹੋਣਗੀਆਂ। ਜੇ ਉਹ ਕਹਿੰਦਾ ਵੀ ਜੇ ਫਿਰ ਵੀ ਆਪਾਂ ਲਾ ਕੇ ਚੱਲੀਏ ਤਾਂ 40% ਜਿਹੜਾ ਹੈਗਾ ਨੈਟ 40% ਆ ਉਹ ਸਰਕਾਰ ਦੇ ਖਾਤੇ 'ਚ ਜਿਹੜਾ ਜਾਂਦਾ ਹੈਗਾ। ਸਰਕਾਰ ਇੰਨੇ ਪੈਸੇ ਆ ਜਿਹੜੇ ਆਪਣੇ ਲਈ ਰਾਖਵੇਂ ਰੱਖ ਕੇ ਚੱਲਦੀ ਆ ਤਾਂ ਕਿ ਜਿਹੜੇ ਇਹ ਰਿਜ਼ਰਵ ਹੋ ਜਾਂਦਾ। ਇਹ ਜਿਹੜੇ ਕਰੂਡ ਆਇਲ ਦੀ ਮਨੀ ਆਉਂਦੀ ਹੈਗੀ ਆ, ਇਹ ਆਇਲ ਰਿਜ਼ਰਵ ਵਿੱਚ ਹੁੰਦਾ, ਕਿਉਂਕਿ ਕਰੂਡ ਆਇਲ ਲਈ ਜਿਹੜੀਆਂ ਹਰੇਕ ਸਰਕਾਰ ਆ ਬਹੁਤ ਵੱਡੇ ਰਿਜ਼ਰਵ ਰੱਖਦੀ ਆ, ਕਿਉਂਕਿ ਉਹ ਲਾਈਫ ਲਾਈਨ ਆ ਕਿਸੇ ਵੀ ਕੰਟਰੀ ਦੀ ਹੁੰਦੀ ਆ। ਹੁਣ ਜਦੋਂ $50 ਦੀ ਸੀਗੀ ਜਿਹੜਾ ਬੈਰਲ ਸੀਗੀ, ਤਾਂ ਉਸ ਵੇਲੇ ਤੁਸੀਂ ਦੇਖੋ ਵੀ ਭਾਰਤ ਵਿੱਚ ਉਦੋਂ ਵੀ 90, 95, 100 ਦਾ ਸੀਗਾ, ਤਾਂ ਉਦੋਂ ਸਰਕਾਰ ਨੇ ਬਹੁਤ ਪੈਸੇ ਬਣਾਏ, ਇੰਡੀਆ ਗੌਰਮੈਂਟ ਵੱਡੇ ਰਿਜ਼ਰਵ ਆਏ। ਇੱਕ ਟਾਈਮ ਤੇ ਇਹ ਹੋਇਆ ਵੀ 60 ਜਾਂ 65 ਤੋਂ ਬੈਰਲ ਤੋਂ ਜਦੋਂ 50 ਤੇ ਡਿੱਗੀ ਆ ਕੇ ਬੈਰਲ, ਤਾਂ ਮੁਲਕ ਵਿੱਚ ਇਹ ਰੌਲਾ ਪਿਆ ਵੀ
ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਵੀ ਬੈਰਲ ਦਾ ਪ੍ਰਾਈਸ ਆ ਲੁੱਟ ਗਿਆ। ਸਰਕਾਰ ਨੇ ਕੀ ਕਰਿਆ, ਕੀਮਤਾਂ ਨਹੀਂ ਘੱਟ ਕੀਤੀਆਂ, ਆਪਣੀ ਐਕਸਾਈਜ਼ ਡਿਊਟੀ ਵਧਾਤੀ। ਹਾਂਜੀ। ਹਨਾ, ਤੇ ਉਹਨਾਂ ਨੇ ਐਕਸਾਈਜ਼ ਡਿਊਟੀ ਬਣਾਤੀ ਵੀ ਸਾਨੂੰ ਟੈਕਸ ਆ ਜਿਹੜਾ ਹੋਰ ਆਉਣ ਲੱਗ ਜਵੇ। ਸੋ ਹੁਣ ਹੈਗਾ ਵੀ ਹੁਣ ਉਹਨਾਂ ਦਾ ਜਿਹੜਾ ਹੈਗਾ ਜਿਹੜੀ ਇੰਡੀਆ ਗਵਰਨਮੈਂਟ ਹੈਗੀ ਆ, ਆਪਣੇ ਵਿਦੇਸ਼ਾਂ ਵਿੱਚ ਤਾਂ ਆਪਾਂ ਦੇਖਿਆ ਵੀ ਜਿਉਂ-ਜਿਉਂ ਕਰੂਡ ਆਇਲ ਵੱਧਦਾ, ਦੂਜੇ ਦਿਨ ਹੀ ਪੈਟਰੋਲ ਸਟੇਸ਼ਨਾਂ ਤੇ ਉਨਾ ਤੇਲ ਵੱਧ ਜਾਂਦਾ, ਜੇ ਘਟਦਾ ਤਾਂ ਘਟ ਜਾਂਦਾ। ਇੰਡੀਆ ਗਵਰਨਮੈਂਟ ਬਾਏ ਲਾਅ ਇਹ ਹੈਗਾ ਵੀ ਇੱਕਦਮ ਵੀ 100 ਤੋਂ 150 ਨਹੀਂ ਕਰ ਸਕਦੀ। ਇਹ ਗਵਰਨਮੈਂਟ ਇਹ ਨਹੀਂ ਕਰ ਸਕਦੀ, ਬਾਏ ਲਾਅ ਨਹੀਂ ਕਰ ਸਕਦੀ, ਕਿਉਂਕਿ ਬਜਟ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਹੋ ਗਈਆਂ ਹੋਈਆਂ ਨੇ, ਸਰਕਾਰ 2-2 4-4 5-5 ਰੁਪਈਏ ਹੀ ਵਧਾ ਸਕਦੀ ਹੈ, 100 ਤੋਂ 150 ਜਾਂ 170 ਨਹੀਂ ਕਰ ਸਕਦੀ। ਹੁਣ ਇਸ ਵੇਲੇ ਸਰਕਾਰ ਦਾ ਕੀ ਹੋ ਰਿਹਾ, ਜਿਹੜੀ 50 ਵਾਲੀ ਜਿਹੜੀ ਬੈਰਲ ਸੀ ਜਦੋਂ 100 ਦੀ ਹੋ ਗਈ, ਸਰਕਾਰ ਉਨਾ ਰੇਟ ਨਹੀਂ ਵਧਾ ਸਕਦੀ ਪੈਟਰੋਲੀਅਮ ਪ੍ਰੋਡਕਟਸ ਦਾ ਬਾਈ ਲਾਅ। ਇਸ ਵੇਲੇ ਸਰਕਾਰ ਨੂੰ ਆਪਣੇ ਜਿਹੜੇ ਰਿਜ਼ਰਵ ਆ ਡਾਲਰ ਦੇ, ਉਹ ਸਾਰੇ ਖਰਚਣੇ ਪੈ ਰਹੇ ਆ ਤਾਂ ਕਿ ਦੇਸ਼ ਦੀ ਲਾਈਫ ਲਾਈਨ ਆ ਜਿਹੜੀ ਪੈਟਰੋਲੀਅਮ ਪ੍ਰੋਡਕਟ ਤੇ ਕਰੂਡ ਆਇਲ ਆ, ਉਹਦੇ ਨਾਲ ਦੇਸ਼ ਦੀ ਲਾਈਫ ਲਾਈਨ ਚੱਲੀ ਜਾ ਸਕੋ। ਇਸੇ ਕਰਕੇ ਨਰਿੰਦਰ ਮੋਦੀ ਨੇ ਕੱਲ ਜਾਂ ਪਰਸੋਂ ਕਿਹਾ ਹੈਗਾ ਵੀ ਤੇਲ ਦੀ ਖਪਤ ਘਟਾਓ, ਕਿਉਂਕਿ ਸਰਕਾਰ ਦਾ ਬਹੁਤ ਵੱਡੀ ਜਿੰਨਾ ਪੈਸਾ ਪਿਛਲੇ 2-3 ਸਾਲਾਂ ਵਿੱਚ ਜਦੋਂ $50 ਦੀ ਬੈਰਲ ਸੀ ਉਹ ਕਮਾਇਆ ਸੀ, ਉਹ ਸਾਰਾ ਵਾਈਪ ਆਊਟ ਹੋ ਰਿਹਾ, ਬਹੁਤ ਖਤਮ ਹੋ ਗਿਆ ਸਾਰਾ। ਇੰਡੀਆ ਦਾ ਜਿਹੜਾ ਡਾਲਰ ਬੇਸਡ ਇਕਨੋਮੀ ਆ ਉਹ ਵਾਈਪ ਆਊਟ ਹੋ ਰਹੀ ਹੈ, ਕਿਉਂਕਿ ਕਿਸੇ ਵੀ ਕੰਟਰੀ ਦੇ ਜਿਹੜੇ ਫੋਰਨ ਰਿਜ਼ਰਵਸ ਆ ਉਹਦੇ ਲਈ ਸਭ ਤੋਂ ਵੱਧ ਜਾਂ ਤੇਲ ਖਾਂਦਾ ਪੈਸੇ ਜਾਂ ਸੋਨਾ ਖਾਂਦਾ, ਕਿਉਂਕਿ ਦੋਵੇਂ ਚੀਜ਼ਾਂ ਇੰਪੋਰਟ ਕਰਨੀਆਂ ਪੈਂਦੀਆਂ। ਸੋ ਉਹਨਾਂ ਦਾ ਇਹ ਹੈਗਾ ਵੀ ਜਿੰਨੇ ਵੀ ਜਿਹੜੀ $700 ਬਿਲੀਅਨ ਦੇ ਰਿਜ਼ਰਵ ਪਏ ਨੇ, ਇੱਕ ਤਾਂ ਉਹ ਰੁਪਈਏ ਦੀ ਕੀਮਤ ਨੂੰ ਬਚਾਉਣ ਲਈ ਲਗਭਗ ਮੇਰਾ ਖਿਆਲ ਆ ਵੀ ਹੁਣ ਤੱਕ ਜੇ 100 ਨਹੀਂ ਤਾਂ 80-85 ਬਿਲੀਅਨ ਉਹ ਲਗਭਗ ਖਰਚ ਚੁੱਕੇ ਆ ਤਾਂ ਕਿ ਰੁਪਈਆ 100 ਤੋਂ ਪਾਰ ਨਾ ਜਾਵੇ। ਬਹੁਤ ਦੇਰ ਤੋਂ ਲੱਗੇ ਹੋਇਆ, ਪਿਛਲੇ ਅਕਤੂਬਰ-ਨਵੰਬਰ ਤੋਂ ਲੱਗੇ ਹੋਇਆ, ਮਾਰਕੀਟ ਵਿੱਚ ਡਾਲਰ ਸਿੱਟ ਰਹੇ ਆ, ਉਹੀ ਡਾਲਰ ਫਿਰ ਆਪ ਖਰੀਦ ਕੇ ਰੁਪਈਏ ਦੀ ਜਿਹੜੀ ਕੀਮਤ ਆ ਉਹਨੂੰ ਸਟੇਬਲ ਆ ਜਿਹੜੇ ਉਹ ਕਰ ਰਹੇ ਹੈਗੇ ਆ। ਪਰ ਕਰੂਡ ਆਇਲ ਨੇ ਜਿਸ ਤਰ੍ਹਾਂ ਹੈਗਾ ਭਾਰਤ ਦੀ ਇਕਨੋਮੀ ਲਈ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਨੇ। ਜਿਹੜਾ ਪੈਸਾ ਉਹਨਾਂ ਨੇ ਐਕਸਾਈਜ਼ ਡਿਊਟੀ ਵਧਾ ਕੇ ਬਣਾਇਆ ਸੀਗਾ ਉਹ ਸਾਰਾ ਹੁਣ ਲਾ ਰਹੇ ਆ, ਪਰ ਕੀਮਤ ਨਹੀਂ ਵਧਾ ਸਕਦੇ, ਲੀਗਲੀ ਉਹ ਇੰਨੀ ਜ਼ਿਆਦਾ ਕੀਮਤ ਨਹੀਂ ਵਧਾ ਸਕਦੇ। ਹੁਣ ਹੋਊਗਾ ਕਿ ਫਿਰ ਮੈਂ ਉਸ ਇਕਨੋਮਿਸਟ ਨੂੰ ਪੁੱਛਿਆ ਵੀ ਫਿਰ ਹੋਊਗਾ ਕੀ, ਹਨਾ, ਵੀ ਜਦੋਂ ਲੀਗਲ ਕੀਮਤ ਨਹੀਂ ਵਧਾ ਸਕਦੇ, ਉਹ ਕਹਿੰਦਾ ਵੀ ਫਿਰ ਜਦੋਂ ਲੀਗਲ ਨਹੀਂ ਵਧਾ ਸਕਦੇ ਇਹ ਇਲੀਗਲ ਵਿੱਚ ਚਲੇ ਜਾਣਾ, ਸਰਕਾਰ ਨੇ ਤੇਲ ਬੰਦ ਕਰ ਦੇਣਾ ਜਾਂ ਬਹੁਤ ਘਟਾ ਦੇਣੀ ਹੈਗੀ ਆ ਕੀਮਤ, ਹਨਾ, ਵੀ ਜਿੱਦਾਂ ਵੀ ਉਹਦਾ ਮਿਲਣਾ ਘਟਾ ਦੇਣਾ, ਉਹਦੀ ਅਵੇਲੇਬਿਲਿਟੀ ਘਟਾ ਦੇਣੀ ਆ। ਜਿਹੜਾ ਘਟਾਉਂਗੇ ਜਦੋਂ ਅਵੇਲੇਬਿਲਿਟੀ ਨਹੀਂ ਹੋਣੀ ਫਿਰ ਉਹ ਬਲੈਕ 'ਚ ਜਾਣਾ, ਫਿਰ ਉਹ ਬਲੈਕ 'ਚ 150 ਦਾ ਜਾਂ 200 ਰੁਪਏ ਦਾ, ਫਿਰ ਜਿਹੜਾ ਉਹ ਬਲੈਕ 'ਚੋਂ ਵਿਕ ਕੇ 150 ਦਾ 200 ਦਾ ਆਊਗਾ। ਸਰਕਾਰ ਨੇ ਆਪਣੇ ਲੀਗਲ ਟਰਮਸ ਵੀ ਕਾਇਮ ਰੱਖ ਲੀਆਂ ਵੀ ਅਸੀਂ ਵਧਾਇਆ ਨਹੀਂ, ਬਲੈਕ ਵਿੱਚ 200 ਦਾ ਵਿਕਣਾ, ਉਹਦੇ 'ਚੋਂ ਫਿਰ ਸਰਕਾਰ ਨੂੰ ਪੈਸੇ ਜਾਣੇ। ਸੋ ਸਰਕਾਰ ਬਹੁਤ ਬੁਰੀ ਤਰ੍ਹਾਂ ਬਹੁਤ ਵੱਡੀ ਪੱਧਰ ਤੇ ਜਿਹੜੇ ਡਾਲਰਸ ਆ ਇੰਡੀਆ ਦੇ ਰਿਜ਼ਰਵਸ ਚੋਂ ਕਰੂਡ ਆਇਲ ਲੈ ਰਿਹਾ ਪਿਛਲੇ ਸਮੇਂ ਤੋਂ ਹੁਣ, ਕਿਉਂਕਿ 50 ਜਾਂ $55 ਵਾਲੀ ਜਿਹੜੀ ਹੈਗੀ ਆ ਬੈਰਲ, ਹਨਾ, ਸੋ ਉਹ ਅੱਜ ਜੇ 100 ਤੱਕ ਪਹੁੰਚ ਗਈ ਹੋਈ ਹੈਗੀ ਆ, ਸੋ ਉਹਦੇ ਚੋਂ ਕਿੰਨਾ ਜ਼ਿਆਦਾ ਮਨੀ ਪੰਪ ਕਰਨੀ ਪੈ ਰਹੀ ਹੈਗੀ ਆ। ਸੋ ਇਹ ਜਿਹੜਾ ਹੈਗਾ ਇਕਨੋਮੀ ਦੀ ਜਿਹੜੀ ਹੈਗੀ ਆ ਉਹਦੀ ਜਿਹੜੀ ਵਲਨਰੇਬਿਲਿਟੀ ਹੈਗੀ ਆ, ਉਹਦੀ ਕਮਜ਼ੋਰੀ ਹੈਗੀ ਆ, ਤੇ ਉਹਦੀ ਨਾ ਟਾਕਰਾ ਕਰ ਸਕਣ ਦੀ, ਜਿਹੜੇ ਵੱਡੇ ਸੰਕਟ ਦਾ ਟਾਕਰਾ ਨਾ ਕਰ ਸਕਣ ਦੀ ਜਿਹੜੀ ਸਥਿਤੀ ਆ ਉਹਨੂੰ ਸਾਹਮਣੇ ਲਿਆ ਰਹੀ ਹੈ। ਅੱਛਾ ਅਵਤਾਰ ਸਿੰਘ ਜੀ, ਜਦੋਂ ਰਸ਼ੀਆ ਤੋਂ ਇਹ ਤੇਲ ਲੈਂਦੇ ਸੀ ਉਦੋਂ ਇਹ ਬਿਆਨ ਦਿੰਦੇ ਹੁੰਦੇ ਸੀਗੇ ਵੀ ਜਿੱਥੇ ਸਾਨੂੰ ਸਸਤੇ ਭਾਅ ਮਿਲਦਾ ਸੀ ਤਾਂ ਭਾਈ ਉਹੀ ਲੈਣਾ ਆ। ਫਿਰ ਇਵੈਂਚੁਅਲੀ ਮਿਲਦਾ ਸੰਕਟ ਸ਼ੁਰੂ ਹੋਣ ਤੋਂ ਪਹਿਲਾਂ ਰਸ਼ੀਆ ਤੋਂ ਤੇਲ ਲੈਣਾ ਇੱਧਰ ਘਟ ਗਿਆ ਸੀਗਾ। ਟਰੰਪ ਹੁਣਾਂ ਨੇ ਕਿੰਨੀ ਵਾਰੀ ਜਿਹੜਾ ਉਹ ਕਿਹਾ ਸੀ, ਅਮਰੀਕਾ ਨੇ ਵੀ ਚੰਗੀ ਬਾਂਹ ਜਿਹੜੀ ਆ ਉਹ ਮਰੋੜੀ ਸੀਗੀ। ਕੀ ਅਜੇ ਵੀ ਰਸ਼ੀਆ ਤੋਂ ਤੇਲ ਲੈ ਪਾ ਰਹੇ ਨੇ, ਉੱਥੋਂ ਲੈ ਰਹੇ ਨੇ, ਜਾਂ ਕੀ ਸਿਚੁਏਸ਼ਨ ਹੈ ਇਹਨਾਂ ਦੀ ਉੱਥੇ? ਤੁਸੀਂ ਦੇਖੋ ਵੀ ਜੰਗ ਦੇ ਦਿਨਾਂ ਦੌਰਾਨ ਡੋਨਲਡ ਟਰੰਪ ਨੇ ਖੁੱਲ੍ਹ ਦਿੱਤੀ ਸੀ ਵੀ ਤੁਸੀਂ ਰਸ਼ੀਆ ਤੋਂ ਲੈ ਸਕਦੇ ਆ, ਮਹੀਨੇ 1.5 ਮਹੀਨੇ 30 ਦਿਨ ਦੀ ਉਦੋਂ ਸੈਂਕਸ਼ਨ ਹਟਾਏ ਸੀਗੇ, 30 ਦਿਨਾਂ ਦੇ ਦਿੱਤੇ ਸੀ। ਹੁਣ ਮੇਰਾ ਖਿਆਲ ਉਸ ਸਮੇਂ ਦੌਰਾਨ ਇਹਨਾਂ ਨੇ ਕਿੰਨਾ ਕੁ ਲਿਆ, ਪਰ ਕੱਲ ਦੀ ਇੱਕ ਖਬਰ ਹੈਗੀ ਆ ਵੀ ਸਟੇਟ ਆਫ ਹੋਮਸ ਤੋਂ ਇੱਕ ਰਸ਼ੀਅਨ ਸ਼ਿਪ ਆ ਜਿਹੜਾ ਉਹਦੇ ਲਾਗੇ ਉਹ ਲੰਘ ਰਿਹਾ ਸੀ, ਜਿਹੜਾ ਇੰਡੀਆ ਜਾਣਾ ਸੀ, ਇੰਡੀਆ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈਗਾ। ਅੱਛਾ, ਹਨਾ, ਹਾਂ, ਵੀ ਇਹ ਸਥਿਤੀ ਆ ਰਹੀ ਹੈ ਕਿ ਹੁਣ, ਹਾਲਾਂਕਿ ਇਟ ਮੀਨਸ ਉਹ 30 ਦਿਨਾਂ ਵਾਲੀ ਜਿਹੜੀ ਉਹ ਟਾਈਮ ਲਿਮਿਟ ਆ ਉਹ ਖਤਮ ਹੋ ਗਈ ਹੈ, ਸੋ ਉਹ ਨਹੀਂ ਲੈ ਰਹੇ।
ਜਿਸ ਤਰ੍ਹਾਂ ਵੀ ਸੈਂਕਸ਼ਨਸ ਵੀ ਸੈਂਕਸ਼ਨ ਇਹਨਾਂ ਤੇ ਨਾ ਲੱਗ ਜਾਣ ਜਾਂ ਇਹਨਾਂ ਦੀਆਂ ਦੁਕਾਨਾਂ ਤੇ ਲੱਗ ਜਾਣ। ਪਰ ਹੁਣ ਮੇਰਾ ਖਿਆਲ ਹੈ ਜੇ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਆ ਤਾਂ ਅਮਰੀਕਾ ਹੋ ਸਕਦਾ ਹੈ ਉਹ ਦੁਬਾਰਾ ਜਿਹੜੀ ਹੈਗੀ ਆ ਸਥਿਤੀ ਵਿੱਚ ਲਾਇਆ ਆਵੇ। ਪਰ ਇਕਨੋਮਿਕਲੀ ਜਿਹੜਾ ਹੈਗਾ ਕੁਝ ਮਾਹਰਾਂ ਨੇ ਜਦੋਂ ਜਿਹੜਾ ਨਰਿੰਦਰ ਮੋਦੀ ਨੇ ਇਹ ਆਖਿਆ ਹੈਗਾ ਨਾ ਵੀ ਤੇਲ ਦੀ ਕੀਮਤ ਘਟਾਓ ਜਾਂ ਜਿਹੜਾ ਸੋਨਾ ਨਾ ਖਰੀਦੋ, ਕਿਸੇ ਦਾ ਅੱਜ ਮੇਰੇ ਖਿਆਲ ਫਾਈਨੈਂਸ਼ੀਅਲ ਟਾਈਮਜ਼ ਜਾਂ ਦਾ ਸਕਰੋਲ ਚ ਆਰਟੀਕਲ ਆਇਆ ਵੀ ਇਹੀ ਸਥਿਤੀ 2008 ਵਿੱਚ ਜਦੋਂ ਵੱਡੇ ਆਫਟਰ ਸ਼ੌਕਸ ਲੱਗੇ ਸੀਗੇ, ਸਾਰੀ ਦੁਨੀਆ ਰਿਸੈਸ਼ਨ ਵਿੱਚ ਗਈ ਆ, ਉਦੋਂ ਡਾਕਟਰ ਮਨਮੋਹਨ ਸਿੰਘ ਦੇ ਸਾਹਮਣੇ ਵੀ ਆਈ ਸੀ। ਡਾਕਟਰ ਮਨਮੋਹਨ ਸਿੰਘ ਨੇ ਆਸਟੈਰਿਟੀ ਨਹੀਂ ਕੀਤੀ ਵੀ ਘੱਟ ਖਾਓ ਜੀ ਜਾਂ ਤੇਲ ਨਾ ਵਰਤੋ, ਕਹਿੰਦਾ ਵੀ ਉਹਨੇ ਮਨੀ ਇੰਜੈਕਟ ਕਰੀ ਮਾਰਕੀਟ 'ਚ, ਹਨਾ। ਸੋ ਉਹਨੇ ਇਹ ਤੋਂ ਡਿਫਰੈਂਟ ਅਪਰੋਚ ਲਈ ਸੀ ਡਾਕਟਰ ਮਨਮੋਹਨ ਸਿੰਘ ਨੇ, ਜਿਹੜੇ 2008 ਤੇ 9 ਵਾਲਾ ਆਫਟਰ ਸ਼ੌਕ ਸੀ ਨਾ, ਉਹਦੇ ਵਿੱਚ ਉਹਨੇ ਆਸਟੈਰਿਟੀ ਨਹੀਂ ਕੀਤੀ ਵੀ ਹਾਂ ਘਟਾਓ, ਬਾਹਰਲੇ ਦੇਸ਼ਾਂ ਨੂੰ ਨਾ ਜਾਓ, ਜਿੱਦਾਂ ਪੈਟਰੋਲ ਨਾ ਲਾਓ, ਸੋਨਾ ਲਾਓ, ਉਹਨੇ ਫਰਟੀਲਾਈਜ਼ਰ ਨਾ ਪਾਓ, ਤੇਲ ਘੱਟ ਪਾਓ ਆਪਣੇ ਰੋਟੀ 'ਚ, ਜਿਹੜੇ ਉਹ ਮਾਰਕੀਟ ਵਿੱਚ ਇੰਜੈਕਟ ਕਰੇ ਉਦੋਂ। ਸੋ ਇਹ ਨਰਿੰਦਰ ਮੋਦੀ ਦੀ ਟੀਮ ਦੀ ਜਿਹੜੀ ਹੁਣ ਹੋ ਸਕਦੀ ਹੈ ਕਮਜ਼ੋਰੀ ਹੈ, ਜਾਂ ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਬਹੁਤ ਲੰਬੇ ਸਮੇਂ ਤੱਕ ਸੰਕਟ ਚੱਲ ਸਕਦਾ ਹੈ, ਇਸ ਲਈ ਹਰੇ ਆਸਟੈਰਿਟੀ ਕਰੋ ਤੇ ਫਿਰ ਜਿਹੜਾ ਹੋ ਸਕਦਾ, ਕਿਉਂਕਿ ਜਦੋਂ ਤੱਕ ਤੇਲ ਦੀ ਕੀਮਤ ਸਟੇਬਲ ਨਹੀਂ ਹੁੰਦੀ, ਜਿਹੜਾ ਪੈਸਾ ਉਹ ਇੰਨਾ ਪੰਪ ਹੋ ਰਿਹਾ ਜਿਹੜੇ ਉਹਨਾਂ ਦੇ ਰਿਜ਼ਰਵਸ ਵਿੱਚੋਂ, ਸੋ ਉਹ ਬਹੁਤ ਜ਼ਿਆਦਾ ਪੰਪ ਹੋ ਰਿਹਾ ਹੈਗਾ। ਸੋ ਇਸ ਲਈ ਹਾਲ ਦੀ ਘੜੀ ਮੈਨੂੰ ਲੱਗਦਾ ਵੀ ਉਹ ਬਾਕੀ ਮਾਰਕੀਟ ਵਿੱਚ ਮਨੀ ਇੰਜੈਕਟ ਕਰਨ ਦੇ ਹਾਲਾਤ ਵਿੱਚ ਹੀ ਹੈ ਨਹੀਂ, ਕਰੂਡ ਆਇਲ ਹੀ ਉਹਨਾਂ ਦੀ ਆਰਥਿਕਤਾ ਨੂੰ ਅਬਜ਼ੌਰਬ ਕਰ ਰਿਹਾ। ਸੋ ਇਹ ਹੁਣ ਦੇਖੋ ਕਿੱਦਾਂ ਹੋਣਾ, ਪਰ ਜਿਹੜੀ ਇਹ ਬੌਖਲਾਹਟ ਆ, ਜਿਹੜੇ ਇਹ ਬਿਆਨ ਇਹ ਦੱਸਦੀ ਆ ਵੀ ਸਥਿਤੀ ਓਬਵੀਅਸਲੀ ਜਿਹੜੀ ਉਹ ਬੈਡ ਚੱਲ ਰਹੀ ਆ। ਪਿਛਲੀ ਵਾਰੀ ਤੁਸੀਂ ਦੱਸ ਰਹੇ ਸੀ ਵੀ ਕਿੱਦਾਂ 4 ਕਰੋੜ ਪਰਿਵਾਰ ਹੀ ਉੱਥੇ 150 ਕਰੋੜ ਲੋਕਾਂ ਨੂੰ ਜਿਹੜਾ ਉਹਨਾਂ ਦੇ ਲਈ ਬੇਸਿਕਲੀ ਟੈਕਸ ਭਰਦੇ ਆ, ਤੇ ਉਹ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ, ਤੇ ਉਹਨਾਂ ਹੀ ਲੋਕਾਂ ਨੂੰ ਹੁਣ ਕਹਿ ਰਹੇ ਆ ਵੀ ਭਾਈ ਤੁਸੀਂ ਖਰਚਾ ਜਿਹੜਾ ਉਹ ਨਾ ਕਰੋ, ਇਹ ਜਿਹੀ ਸਿਚੁਏਸ਼ਨ ਜਿਹੜੀ ਉਹ ਨਾ ਕਰੋ। ਇਹ ਵੀ ਪਤਾ ਲੱਗ ਰਿਹਾ ਵੀ ਭਾਰਤੀ ਬੈਂਕਾਂ ਨੇ ਨਕਦੀ ਦੇਣੀ ਬੰਦ ਜਿਹੜੀ ਉਹ ਕੀਤੀ ਆ, ਕਿਉਂ? ਹਾਂਜੀ, ਕਿਉਂਕਿ ਅੱਜ ਹੀ ਮੈਂ ਕਿਸੇ ਇੱਕ ਮੀਟਿੰਗ ਵਿੱਚ ਸੀਗਾ, ਉਸ ਮੀਟਿੰਗ 'ਚੋਂ ਮੈਨੂੰ ਕੁਝ ਮੇਰੇ ਦੋਸਤਾਂ ਨੇ ਦੱਸਿਆ, ਸੋ ਪੰਜਾਬ ਨਾਲ ਸੰਬੰਧਿਤ ਦੋਸਤ ਸੀਗੇ, ਅਸੀਂ ਸਾਰੇ ਵਰਚੁਅਲ ਮੀਟਿੰਗ ਵਿੱਚ ਸੀਗੇ ਇੱਕ ਕਾਨਫਰੰਸ ਜੀ, ਉਹਦੇ ਕਿਉਂਕਿ ਇਕਨੋਮੀ ਤੇ ਹੀ ਅਸੀਂ ਗੱਲ ਕਰ ਰਹੇ ਸੀ। ਉਹਨਾਂ ਨੇ ਦੱਸਿਆ ਵੀ ਬੈਂਕਾਂ ਨੇ ਕੈਸ਼ ਦੇਣਾ ਬੰਦ ਕਰ ਦਿੱਤਾ, ਵੀ ਮੇਰੇ ਖਿਆਲ 25-30 ਕੁਛ ਤਾਂ 30,000 ਤੱਕ, 30,000 ਤੋਂ ਵੱਧ ਕੈਸ਼ ਨਹੀਂ ਦੇ ਰਹੇ। ਤੁਸੀਂ ਜਾ ਕੇ ਜੇ ਚੈੱਕ ਲਾਓ, DDR ਲਾਓ ਵੀ ਮੈਂ 50,000 ਦਾ ਜਾਂ 1 ਲੱਖ ਮੈਨੂੰ ਕੈਸ਼ ਚਾਹੀਦਾ, ਉਹ ਨਹੀਂ ਦੇ ਰਹੇ। ਸੋ ਇਸੇ ਕਰਕੇ ਆ ਵੀ ਉਹ ਭਾਰਤ ਸਰਕਾਰ ਆ ਜਿਹੜੀ ਕੈਸ਼, ਜਿਹੜਾ ਫਿਜ਼ੀਕਲ ਕੈਸ਼ ਆ ਉਹਨੂੰ ਸਾਂਭਣਾ ਜਿਹੜੀ ਹੈਗੀ ਚਾਹ ਰਹੀ। ਉਹ ਕਹਿੰਦਾ ਵੀ ਡਿਜੀਟਲ ਟ੍ਰਾਂਜੈਕਸ਼ਨਸ ਹੋਈ ਜਾ ਰਹੀਆਂ, ਵੀ ਜਿੱਦਾਂ UPI ਰਾਹੀਂ ਵੀ ਐਪ ਟੂ ਐਪ ਵੀ ਕਿਸੇ ਦੇ ਖਾਤੇ 'ਚ ਲੱਖ ਪਾਤੇ ਆ, ਕਿਸੇ ਦੇ 2 ਲੱਖ ਪਾਤੇ ਆ, ਪਰ ਜਿਹੜਾ ਕੈਸ਼, ਫਿਜ਼ੀਕਲ ਕੈਸ਼ ਲੈਣਾ ਜਿਹੜਾ ਹੈਗਾ ਉਹ ਬੰਦ ਕਰਤਾ। ਇਸੇ ਕਰਕੇ ਆ ਵੀ ਜਿਹੜੇ ਰਿਜ਼ਰਵਸ ਆ ਉਹ ਸੋਕ ਹੋ ਰਹੇ ਹੈਗੇ। ਸੋ ਉਹਦੇ ਅਗੇਂਸਟ ਹੀ ਜਿਹੜੇ ਹੈਗੇ ਆ, ਕਿਉਂਕਿ ਭਾਰਤ ਨੇ ਹੁਣ ਇਹ ਕਰਨਾ ਨਾ, ਹੁਣ ਡਬਲ ਚੈਲੰਜ ਆ, ਇੱਕ ਤਾਂ ਕਰੂਡ ਆਇਲ 'ਚ ਪੈਸੇ ਜਾ ਰਹੇ ਆ, ਦੂਸਰਾ ਰੁਪਈਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈਗੀ ਆ। ਰੁਪਈਏ ਦੀ ਕੀਮਤ ਜਿਹੜੀ ਡਿੱਗ ਰਹੀ ਆ, ਉਹਨੂੰ ਭਾਰਤ ਸਰਕਾਰ ਡਾਲਰ ਜਿਹੜੇ ਹੈਗੇ ਆ ਮਾਰਕੀਟ ਵਿੱਚ ਸਿੱਟ ਕੇ, ਉਹ ਫਿਰ ਰੁਪਈਏ ਜੇ ਫਿਜ਼ੀਕਲ ਹੋਣਗੇ, ਫਿਜ਼ੀਕਲ ਰੁਪਈਆ ਰਾਹੀਂ ਉਹ ਖਰੀਦ ਰਹੀ ਆ, ਤਾਂ ਕਿ ਜਿਹੜਾ ਡਾਲਰ ਆ ਉਹ 100 ਤੋਂ ਪਾਰ ਜਾਂ ਲਗਭਗ 100 ਦੇ ਪਾਰ ਹੋ ਹੀ ਜਾਣਾ ਹੈਗਾ। ਮੇਰੇ ਖਿਆਲ ਹਫ਼ਤੇ 10 ਦਿਨਾਂ ਤੱਕ ਹੀ ਹੋ ਜਾਏਗਾ। ਸੋ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸੇ ਕਰਕੇ ਉਹ ਫਿਜ਼ੀਕਲ ਬੈਂਕਾਂ ਨੂੰ ਫਿਜ਼ੀਕਲ ਜਿਹੜੀ ਮਨੀ ਹੈਗੀ ਆ ਉਹ ਨਹੀਂ ਦੇ ਰਹੇ, ਹਾਰਡ ਕੈਸ਼ ਨਹੀਂ ਮਿਲ ਰਿਹਾ, ਮਤਲਬ ਕੈਸ਼ ਨਹੀਂ ਦੇ ਰਹੇ, ਕਿਉਂਕਿ ਕੈਸ਼ ਦੇ ਅਗੇਂਸਟ ਕੈਸ਼ ਖਰੀਦ ਕੇ, ਡਾਲਰ ਦੇ ਕੈਸ਼ ਦੇ ਅਗੇਂਸਟ ਰੁਪਈਆਂ ਦਾ ਕੈਸ਼ ਖਰੀਦ ਕੇ ਜਾਂ ਰੁਪਈਆਂ ਦੇ ਅਗੇਂਸਟ ਡਾਲਰ ਖਰੀਦ ਕੇ, ਉਹ ਜਿਹੜਾ, ਕਿਉਂਕਿ ਇਹ ਸੌਫਟ ਨਹੀਂ ਚੱਲਣਾ ਵੀ ਬੈਂਕ 'ਚ ਟ੍ਰਾਂਸਫਰ ਕਰਤੇ ਉਧਰੋਂ ਡਾਲਰ ਟ੍ਰਾਂਸਫਰ ਕਰ ਲਏ। ਇਹ ਮੇਰਾ ਖਿਆਲ ਫਿਜ਼ੀਕਲ ਉਹਦੇ ਨਾਲ ਜਿਹੜੀ ਹੈਗੀ ਹੋਣੀ ਹੈ। ਇਸੇ ਕਰਕੇ ਉਹ ਕਰ ਰਹੇ ਹੈਗੇ ਤਾਂ ਕਿ ਰੁਪਈਏ ਦੀ ਕੀਮਤ ਇੰਨੀ ਨਾ ਡਿੱਗ ਜੇ, ਤਾਂ ਕਿ ਉਹ ਜਿਹੜਾ ਕੈਸ਼, ਫਿਜ਼ੀਕਲ ਕੈਸ਼ ਪਿਆ, ਉਹਦੇ ਅਗੇਂਸਟ ਡਾਲਰ ਖਰੀਦੇ ਜਾਣ ਤੇ ਡਾਲਰ ਦੇ ਅਗੇਂਸਟ ਰੁਪਈਆ ਖਰੀਦਿਆ ਜਾਵੇ। ਸੋ ਇਹ ਬਹੁਤ ਵੱਡਾ, ਇਟ ਮੀਨਸ ਇਹ ਵੱਡਾ ਸੰਕਟ ਹੁੰਦਾ। ਜਿਹੜੀ ਨੋਟਬੰਦੀ ਹੋਈ ਸੀ ਉਸ ਵੇਲੇ ਇਸ ਤਰ੍ਹਾਂ ਦੇ ਹਾਲਾਤ ਆਏ ਸੀਗੇ। ਸੋ ਭਾਰਤ ਸਰਕਾਰ ਪ੍ਰੀਵੈਂਟਿਵ ਮੈਜ਼ਰਸ ਕਰ ਰਹੀ ਹੈਗੀ ਆ ਇਕਨੋਮੀ ਨੂੰ ਬਚਾਉਣ ਦੇ, ਪਰ ਇਹਦੇ ਨਾਲ ਜਿਹੜੀ ਸਮਾਜਿਕ ਅਰਾਜਕਤਾ ਪੈਦਾ ਹੋਣੀ ਆ, ਲੋਕਾਂ ਵਿੱਚ ਹਾਹਾਕਾਰ ਪੈਦਾ ਹੋਣੀ ਆ। ਹੁਣ ਜਦੋਂ ਡੀਜ਼ਲ ਦਾ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ, ਮੇਰਾ ਖਿਆਲ ਲੋਕਾਂ ਨੇ ਡਰਮ ਭਰਾਉਣੇ ਸ਼ੁਰੂ ਕਰ ਦੇਣੇ ਆ ਹੌਲੀ ਹੌਲੀ, ਹਨਾ, ਉਹ ਡੰਪ ਹੋਣਾ ਸ਼ੁਰੂ ਹੋ ਜਾਣਾ। ਦੂਸਰਾ ਜਿਹੜਾ ਹੈਗਾ ਵੀ ਜਦੋਂ ਪੈਸਿਆਂ ਦੀ ਇਹ ਲੈਣ ਦੇਣ ਖਤਮ ਹੋਇਆ, ਤਾਂ ਜਿਹੜੇ 2 ਨੰਬਰ ਦੇ ਜਿਹਨਾਂ ਕੋਲ ਪਏ ਹੁੰਦੇ, ਬਹੁਤ ਸਾਰੇ ਲੋਕਾਂ ਕੋਲ ਬਿਜ਼ਨਸ ਦੇ ਪਏ ਹੁੰਦੇ ਆ, ਉਹਨਾਂ ਨੇ ਫਿਰ ਵੱਧ ਕੀਮਤ ਤੇ ਜਿਹੜੇ ਹੈਗੇ ਆ
ਉਹ ਦੇਣੇ ਵੀ ਮੇਰੇ ਬੈਂਕ 'ਚ 1 ਲੱਖ ਰੁਪਈਆ ਟ੍ਰਾਂਸਫਰ ਕਰ ਦੇ, ਮੈਂ ਤੈਨੂੰ 80,000 ਦਊਂਗਾ ਜਾਂ 85,000 ਦਊਂਗਾ। ਸੋ ਇਸ ਲੈਵਲ ਤੇ ਜਿਹੜਾ ਹੈਗਾ ਉਹ ਸਾਰੀ ਆ ਜਿਹੜੀ ਬਲੈਕ ਮਾਰਕੀਟਿੰਗ ਆ ਉਹ ਮਨੀ ਦੀ। ਪੈਨਿਕ ਬਾਇੰਗ ਹੋਣੀ ਆ, ਸੋ ਆਮ ਹੀ ਹੁੰਦਾ ਜਦੋਂ ਟੈਨਸ਼ਨ ਹਾਂਜੀ ਜਿਹੜੀ ਹਾਂ, ਇਸ ਉਹ ਇਸ ਤਰੀਕੇ ਦੇ ਤਰ੍ਹਾਂ ਨਾਲ। ਕਿਉਂਕਿ ਜਦੋਂ ਨੋਟਬੰਦੀ ਹੋਈ ਸੀ ਉਦੋਂ ਵੀ ਇਹ ਬਹੁਤ ਹੋਇਆ। ਈਵਨ ਬੈਂਕ ਮੈਨੇਜਰਾਂ ਨੇ ਵੀ ਕਰਿਆ ਵੀ ਤੁਸੀਂ 1 ਲੱਖ ਰੁਪਇਆ ਪਾ ਦਿਓ ਸਿੱਧਾ ਤੇ ਅਸੀਂ ਤੁਹਾਨੂੰ 80,000 ਦਵਾਂਗੇ, 80,000 20,000 ਨਗਦ ਫੜਾ ਦਾਂਗੇ। 20,000 ਦਾ ਜਿੱਦਾਂ ਉਹਨਾਂ ਨੇ ਲੱਖ ਪਿੱਛੇ ਉਹ ਕਿਸੇ ਨੇ 15 ਦਾ ਪਾਇਆ, ਕਿਸੇ ਨੇ 30 ਦਾ ਵੀ ਪਾਇਆ। ਸੋ ਜਿਹਦਾ ਇਸ ਤਰ੍ਹਾਂ ਜਿੰਨੀ ਜਿਹੜਾ ਦੇ ਹੈਗਾ ਸਰਦੀ ਉਹਨੇ ਚਲਾਈ ਆ। ਹਾਂਜੀ ਹਾਂ, ਜਿੰਨੀ ਕੁ ਚੱਲੀ ਆ, ਜਿੰਨੀ ਕੁ ਕਿਸੇ ਦੀ ਪੋਜੀਸ਼ਨ ਸੀਗੀ ਉਹਦੇ ਹਿਸਾਬ ਨਾਲ ਉਹ ਆਪਣਾ ਚੰਕ ਮਾਰਦਾ ਰਿਹਾ। ਅੱਛਾ, ਜਿੱਦਣ ਮੋਦੀ ਦਾ ਇਹ ਬਿਆਨ ਆਇਆ ਆ, ਭਾਰਤ ਦੇ ਜਿਹੜੇ ਸੈਂਸੈਕਸ ਆ ਤੇ ਸਟਾਕ ਮਾਰਕੀਟ ਆ 4 ਟ੍ਰਿਲੀਅਨ ਰੁਪਏ ਉੱਡ ਗਏ। ਲੋਕਾਂ ਨੇ ਧੜਾ ਧੜ ਜਿਹੜੇ ਸਟਾਕ ਵੇਚਦੇ, ਉਹ ਵੀ ਟੈਂਕ ਕਰ ਗਈ ਉਹਨਾਂ ਦੀ ਸਟਾਕ ਮਾਰਕੀਟ। ਹਾਂਜੀ ਹਾਂਜੀ, ਉਹੀ ਮੈਂ ਤੁਹਾਨੂੰ ਕਿਹਾ ਵੀ ਜਦੋਂ ਕਰੂਡ ਆਇਲ ਵੱਧਦਾ ਹੈਗਾ ਜਾਂ ਕੋਈ ਜਿਹੜੀ ਸਟਾਕ ਮਾਰਕੀਟ ਹੈ ਨਿਊਜ਼ ਤੇ ਕਰਦੀ ਹੈਗੇ, ਜਿਹੜੇ ਸਟਾਕ ਮਾਰਕੀਟ ਨੂੰ ਜਾਣਦੇ ਹੈਗੇ ਆ, ਜਿਹੜੇ ਉਹਦੇ ਵਿੱਚ ਪ੍ਰੇਅਰ ਕਰਦੇ ਹੈਗੇ ਆ, ਸਟਾਕ ਮਾਰਕੀਟ ਖੜੀ ਉਹ ਨਿਊਜ਼ ਤੇ ਹੁੰਦੀ ਹੈਗੀ ਆ ਸਾਰੀ। ਕੋਈ ਵੀ ਜੇ ਨਿਊਜ਼ ਜੇ ਬੈਡ ਆ ਜੇ ਤਾਂ ਡਿੱਗ ਪੈਂਦੀ ਆ, ਕੋਈ ਚੰਗੀ ਆ ਜੇ। ਹੁਣ ਅੱਜ ਡੋਨਲਡ ਟਰੰਪ ਇਹ ਕਹਿ ਦੇਵੇ ਵੀ ਸਮਝੌਤਾ ਹੋ ਗਿਆ, ਕੱਲ ਤੋਂ ਸਟੇਟ ਆਫ ਹੋਮਸ ਆ ਜਿਹੜਾ ਹੈਗਾ ਉਹ ਚਾਲੂ ਹੋ ਜਾਏਗਾ, ਤਾਂ ਅੱਜ ਹੁਣੇ 1 ਮਿੰਟ 'ਚ ਜਿਹੜੀਆਂ ਕਿ ਉਹਦੇ ਬਿਆਨ ਆਉਣ ਤੋਂ ਬਾਅਦ ਹੀ ਮਾਰਕੀਟ ਆ ਜਿਹੜੀ ਐ ਟਫਾ ਜਿਹੜੀ ਉੱਪਰ ਚਲੇਗੀ। ਤੇ ਅੱਜ ਹੀ ਡੋਨਲਡ ਟਰੰਪ ਇਹ ਬਿਆਨ ਦੇ ਦੇ ਵੀ ਅੱਜ ਰਾਤ ਨੂੰ ਅਸੀਂ ਹਮਲਾ ਕਰਨ ਜਾ ਰਹੇ ਹਾਂ, ਤਾਂ ਉਹ ਜਿਹੜੀ ਹੈਗੀ ਹੈ ਕਿਉਂਕਿ ਸਟਾਕ ਮਾਰਕੀਟ ਦੀ ਵੋਲੈਟਿਲਿਟੀ ਹੈ ਜਿਹੜੀ ਨਿਊਜ਼ ਨਾਲ ਡਿਪੈਂਡ ਕਰਦੀ ਹੈਗੀ ਆ। ਸੋ ਐਜ਼ ਸੂਨ ਐਜ਼ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ, ਸਟਾਕ ਮਾਰਕੀਟਸ ਬਾਕੀ ਵੀ ਇਫੈਕਟ ਹੋਈਆਂ, ਪਰ ਭਾਰਤ ਵਾਲੀ ਬਹੁਤ ਜ਼ਿਆਦਾ ਅੱਜ ਫਲੈਟ ਹੋ ਗਈ ਆ। ਮੈਂ ਬਹੁਤ ਸਾਰੇ ਬ੍ਰੋਕਰਸ ਨਾਲ ਅੱਜ ਗੱਲ ਕੀਤੀ ਸੀ, ਉਹ ਕਹਿੰਦੇ ਵੀ ਹਾਂ ਵਾਕਈ ਜਿਹੜੀ ਹੈਗੀ ਆ ਵੀ ਬਹੁਤ ਵੱਡੀ ਮਨੀ ਆ ਜਿਹੜੀ ਉਹ ਵਾਈਪ ਆਊਟ ਆ ਜਿਹੜੀ ਹੋਈ ਆ। ਸੋ ਇਹ ਪੈਨਿਕ ਬਾਇੰਗ ਤੇ ਪੈਨਿਕ ਸੈਲਿੰਗ ਆ ਜਿਹੜੀ ਇਹ ਹੁੰਦੀ ਹੈ ਕਿ ਸੋ ਇਹ ਪੈਨਿਕ ਸੈਲਿੰਗ ਆ ਜਿਹੜੀ ਉਹ ਹੋ ਰਹੀ ਹੈ। ਸੋ ਪੈਨਿਕ ਸੈਲਿੰਗ ਚੋਂ ਬਹੁਤ ਜਿਹੜੇ ਲਾਸਸ ਆ ਜਿਹੜੇ ਉਹ ਹੁੰਦੇ ਹੈਗੇ ਆ। ਵੈਸੇ ਜਿਹੜੇ ਸਟਾਕ ਮਾਰਕੀਟ ਨੂੰ ਜਾਣਦੇ ਹੈਗੇ ਆ, ਆਪਸ਼ਨ ਬਾਇੰਗ ਐਂਡ ਆਪਸ਼ਨ ਸੈਲਿੰਗ ਦੋ ਤਰ੍ਹਾਂ ਦੇ ਇਹਦੇ ਪ੍ਰੋਵੀਜ਼ਨਸ ਹੁੰਦੇ ਹੈਗੇ ਆ। ਸੋ ਜਿਹੜੇ ਲੋਕ ਮਾਹਰ ਨੇ ਸਟਾਕ ਮਾਰਕੀਟ ਦੇ, ਉਹ ਆਪਸ਼ਨ ਸੈਲਿੰਗ ਵਿੱਚ ਵੀ ਪੈਸੇ ਆ ਜਿਹੜੇ ਬਣਾ ਲੈਂਦੇ ਹੈਗੇ, ਤੇ ਆਪਸ਼ਨ ਬਾਇੰਗ ਵਿੱਚ ਕਈ ਵਾਰੀ ਲਾਸ ਹੋ ਜਾਂਦਾ। ਪਰ ਇਸ ਕਿਸਮ ਦੀ ਜਿਹੜੀ ਸਥਿਤੀ ਆ ਉਹ ਆਉਂਦੀ ਹੈਗੀ ਆ, ਤਾਂ ਆਪਸ਼ਨ ਸੈਲਿੰਗ ਵਿੱਚ ਵੀ ਉਹਨਾਂ ਨੂੰ ਜਿਹੜੀ ਹੈਗੀ ਆ, ਕਿਉਂਕਿ ਜਿਹੜੀਆਂ ਉਹ ਕੈਂਡਲਸ ਬਣਦੀਆਂ, ਜਦੋਂ ਰੈੱਡ ਕੈਂਡਲ ਥੱਲੇ ਜਾਂਦੀ ਆ ਤੇ ਉਹ ਰੈੱਡ ਕੈਂਡਲ ਦੇ ਥੱਲੇ ਜਿਹੜੇ ਉਹਨਾਂ ਨੇ ਸਟਾਕ ਖਰੀਦੇ ਹੁੰਦੇ ਹੈਗੇ ਆ, ਉਹ ਮਿੰਟ ਬਾਏ ਮਿੰਟ ਘਟਦੇ ਹੈਗੇ ਆ। ਸਵੇਰ ਨੂੰ ਕਿਸੇ ਥਾਂ ਤੇ ਖਰੀਦਿਆ, ਸ਼ਾਮ ਨੂੰ ਉਹਦਾ ਪ੍ਰਾਈਸ ਘਟਿਆ ਜਾਂ ਵਧਿਆ, ਉਸ ਹਿਸਾਬ ਨਾਲ ਜਿਹੜਾ ਹੈਗਾ ਉਹ ਆਪ ਦਾ ਪ੍ਰੋਫਿਟ ਕਰ ਜਾਂਦੇ ਆ। ਪਰ ਜਿਹੜੇ ਇਹ ਬਹੁਤ ਵੱਡੇ ਜਿਹੜੇ ਸ਼ਾਤਰ ਪਲੇਅਰ ਆ ਉਹ ਕਰ ਜਾਂਦੇ ਹੈਗੇ ਆ, ਜਿਹੜੇ ਛੋਟੇ ਮਾਰਕੀਟ ਵਿੱਚ ਕੰਮ ਕਰਦੇ ਆ ਉਹਨਾਂ ਦਾ ਲਾਸ ਹੋ ਜਾਂਦਾ। ਸੋ ਇੱਕ ਦਾ ਲਾਸ ਦੂਜੇ ਦਾ ਗੇਨ ਆ ਜਿਹੜਾ, ਇਹ ਸਟਾਕ ਮਾਰਕੀਟ ਦੀ ਇੱਕ ਤਰ੍ਹਾਂ ਨਾਲ ਇੱਕ ਗੇਮ ਇਸ ਤਰ੍ਹਾਂ ਚੱਲਦੀ ਹੈ। ਜੀ ਜੀ ਬਿਲਕੁਲ। ਤੁਸੀਂ ਆਲਰੇਡੀ ਦੱਸ ਹੀ ਰਹੇ ਵੀ ਕੱਚੇ ਤੇਲ ਦੀਆਂ ਕੀਮਤਾਂ ਦੇ ਨਾਲ ਕਿੱਦਾਂ ਆ, ਸੋ ਸੋਨੇ ਤੇ ਵੀ ਅਸਰ ਜਿਹੜਾ ਉਹ ਪੈ ਜਾਂਦਾ ਆ, ਉਹਦਾ ਵੀ ਭਾਅ ਜਿਹੜਾ ਉਹ ਫੇਰ ਵਧਣ ਲੱਗ ਜਾਂਦਾ। ਜਦੋਂ ਲੋਕਾਂ ਨੇ ਇੱਕ ਪਾਸੋਂ ਪੈਸੇ ਕਢਾਉਣੇ ਆ, ਕਿਸੇ ਪਾਸੇ ਜਿਹੜੇ ਉਹ ਲਾਉਣੇ ਆ, ਤੇ ਮੈਨੂੰ ਲੱਗਦਾ ਫਿਰ ਸੋਨੇ ਵਾਲੇ ਪਾਸੇ ਲਾਉਣ ਲੱਗ ਜਾਂਦੇ ਆ। ਹਾਂਜੀ ਹਾਂਜੀ, ਸੋ ਕੱਲ ਦੀ ਭਾਰਤ ਦੀ ਇਹ ਨਿਊਜ਼ ਹੈਗੀ ਆ, ਜਦੋਂ ਨਰਿੰਦਰ ਮੋਦੀ ਨੇ ਇਹ ਕਿਹਾ ਨਾ ਵੀ ਸੋਨਾ ਨਾ ਖਰੀਦੋ, ਤਾਂ ਜਿਹੜੇ ਮਾਰਕੀਟ ਦੇ ਵਿੱਚ ਬੰਦੇ ਬੈਠੇ ਹੈਗੇ ਆ, ਉਹਨਾਂ ਤੋਂ ਮੈਨੂੰ ਖਬਰ ਮਿਲੀ ਆ ਵੀ ਸੋਨੇ ਦੇ ਬਿਸਕੁਟਾਂ ਦੀ ਜਿਹੜੀ ਹੈਗੀ ਆ ਵੀ ਮੰਦੀ ਪੈ ਗਈ, ਵੀ ਲੱਭ ਨਹੀਂ ਸੀ ਰਹੇ, ਕਿਸੇ ਨੇ ਗਹਿਣੇ ਨਹੀਂ ਖਰੀਦੇ। ਸਭ ਤੋਂ ਜ਼ਿਆਦਾ ਜਿਹੜੀ ਹੈਗੀ ਖਰੀਦੋ ਫਰੋਖਤ ਸੋਨੇ ਦੇ ਬਿਸਕੁਟਾਂ ਦੀ ਹੋਈ ਆ। ਕੁਝ ਵੱਡੇ ਸੁਨਿਆਰੇ ਜਿਹੜੇ ਆਪਾਂ ਕਹਿੰਦੇ ਨੇ ਵੀ ਹੋਲਸੇਲ ਸੁਨਿਆਰੇ ਆ, ਉਹਨਾਂ ਦੀਆਂ ਵੀਡੀਓਜ਼ ਆਈਆਂ ਨੇ। ਉਹ ਕਹਿੰਦੇ ਵੀ ਨਰਿੰਦਰ ਮੋਦੀ ਦੇ ਗੱਲ ਕਹਿਣ ਤੋਂ ਬਾਅਦ ਉਸ ਰਾਤ ਇੰਨਾ ਜ਼ਿਆਦਾ ਬਿਜ਼ਨਸ ਹੋਇਆ ਸੋਨੇ 'ਚ, ਵੀ ਜਿਹੜੇ ਬਿਸਕੁਟ ਆ, ਸੋਨੇ ਦੇ ਬਿਸਕੁਟ ਹੁੰਦੇ ਆ ਜਿਹੜੇ ਰੱਖਣੇ ਹੁੰਦੇ ਆ ਬੰਦੇ ਨੇ ਲੌਂਗ ਟਰਮ ਲਈ, ਉਹ ਮਾਰਕੀਟ 'ਚੋਂ ਗਾਇਬ ਹੋ ਗਏ। ਗਹਿਣੇ ਪਏ ਆ ਹਲੇ, ਪਰ ਬਿਸਕੁਟ ਗਾਇਬ ਹੋ ਗਏ। ਸੋ ਇਸ ਦੀ ਵੋਲੈਟਿਲਿਟੀ ਆ ਮਾਰਕੀਟ ਵਿੱਚ ਆ ਰਹੀ। ਸੋ ਤੁਸੀਂ ਦੇਖੋ ਵੀ ਸਿਚੁਏਸ਼ਨ ਕਿੱਦਾਂ ਹੈ। ਤਾਂ ਆਬਵੀਅਸਲੀ ਜਦੋਂ ਡਿਮਾਂਡ ਵਧਣੀ ਆ ਤੇ ਆਪਣੇ ਆਪ ਉਹਦੀ ਕੀਮਤ ਜਿਹੜੀ ਉਹਦੀ ਕੀਮਤ ਆ ਜਿਹੜੀ ਆਪਣੇ ਆਪ ਵਧ ਜਾਣੀ ਹੈ, ਕਿਉਂਕਿ ਹਰੇਕ ਨੇ ਉਹ ਲਾਉਣਾ ਵੀ ਲੌਂਗ ਟਰਮ ਲਈ ਜਿਹੜਾ ਹੈਗਾ ਉਹ ਲਾ ਕੇ ਬੈਠੋ। ਹੁਣ ਜਿਨ੍ਹਾਂ ਨੇ ਪਹਿਲਾਂ ਖਰੀਦਿਆ ਹੋਇਆ ਸੀ ਉਹਨਾਂ ਨੇ ਹੁਣ ਮਹਿੰਗੇ ਭਾਅ ਵੇਚ ਕੇ ਉਹਦਾ ਕੈਸ਼ ਆ ਜਿਹੜਾ ਉਹ ਆਪਣੇ ਉਹ ਲੈ ਲੈਣਾ ਹਨਾ। ਸੋ ਇਸ ਤਰ੍ਹਾਂ ਇਹ ਵੋਲੈਟਿਲਿਟੀ ਆ ਜਿਹੜੀ ਮਾਰਕੀਟ ਦੀ। ਤਾਂ ਹੀ ਮੈਂ ਕਹਿੰਦਾ ਵੀ ਸੈਲਿੰਗ ਵਿੱਚ ਵੀ ਇਸੇ ਤਰ੍ਹਾਂ ਸੈਲਿੰਗ ਵਿੱਚ ਆ, ਜਿਹੜੀ ਸ਼ੇਅਰ ਮਾਰਕੀਟ ਦੀ ਸੈਲਿੰਗ ਆ, ਉਹਦੇ ਵਿੱਚ ਵੀ ਜਿਨ੍ਹਾਂ ਨੇ ਪੁਰਾਣੇ ਖਰੀਦੇ ਹੁੰਦੇ ਆ ਉਹ ਇਸ ਮੌਕੇ ਆ ਕੇ ਮਹਿੰਗਾ ਵੇਚ ਕੇ ਜਾਂ ਮਹਿੰਗਾ ਖਰੀਦੇ ਹੁੰਦਾ ਉਹ ਕਰਕੇ ਉਹ ਸਾਰੀ ਜਿਹੜੀ ਹੈਗੀ ਉਹ ਗੇਮ ਕਰ ਦਿੰਦੇ।
ਜੀ। ਜਿਹੜੇ ਗੈਸ ਤੇ ਤੇਲ ਦਾ ਜਿਹੜਾ ਸੰਕਟ ਆ, ਤੁਸੀਂ ਸਮਾਜਿਕ ਅਰਾਜਕਤਾ ਦੀ ਜਿਹੜੀ ਉਹ ਗੱਲ ਕੀਤੀ, ਕੀ ਚੁਣੌਤੀ ਕੀ ਆ ਜਿਹੜੀ ਉਹ ਪੇਸ਼ ਕਰੇਗਾ ਵੀ ਇਹ ਜਿਹੜੇ ਸੰਕਟ ਦੇ ਨਾਲ ਗੈਸ ਤੇ ਤੇਲ ਹਾਂਜੀ ਦਾ? ਹਾਂਜੀ, ਤੁਸੀਂ ਦੇਖੋ ਵੀ ਜਦੋਂ ਵੱਡੀ ਪੱਧਰ ਤੇ ਹੁਣ ਜਿਹੜੇ ਘਰਾਂ ਦੇ ਗੈਸ ਦੇ ਸਿਲੰਡਰ ਆ, ਜਦੋਂ ਉਹ ਮਿਲਣੇ ਬੰਦ ਹੋ ਜਾਣੇ ਆ, ਤੇ ਜੇ ਖੁਦਾ ਨਾ ਖਾਸਤਾ ਪੈਟਰੋਲੀਅਮ ਪ੍ਰੋਡਕਟ ਵੀ ਪੈਟਰੋ ਸਟੇਸ਼ਨਾਂ ਤੋਂ ਜਿਹੜੇ ਮਿਲਣੇ ਬੰਦ ਹੋ ਜਾਂਦੇ ਆ, ਤਾਂ ਉਹਦੇ ਨਾਲ ਜਿਹੜੀ ਸੋਸ਼ਲ ਅਨਾਰਕੀ ਪੈਦਾ ਹੋਣੀ ਆ ਮੁਲਕ 'ਚ, ਹਨਾ ਵੀ ਉਹ ਜਿਹੜਾ ਜੈਨ ਜ਼ੀ ਨੇ ਜਾਂ ਹੋਰ ਲੋਕਾਂ ਨੇ ਜਦੋਂ ਸੜਕਾਂ ਤੇ ਉਤਰ ਆਉਣਾ, ਜਦੋਂ ਇਹ ਬਹੁਤ ਬਹੁਤ ਵੱਡਾ ਸੰਕਟ ਆ ਜਿਹੜਾ ਪੈਦਾ ਹੋਣਾ ਉਹਦੇ ਨਾਲ। ਕਿਉਂਕਿ ਅੱਜ ਤੁਸੀਂ ਦੇਖੋ, ਅੱਜ ਜਿਹੜੇ ਡਾਕਟਰਾਂ ਲਈ ਇੱਕ ਐਂਟਰੈਂਸ ਟੈਸਟ ਹੁੰਦਾ ਨੀਟ, ਉਹਦਾ ਪੇਪਰ ਦੁਬਾਰੇ ਲੀਕ ਹੋ ਗਿਆ, ਹਾਂ। ਤੇ ਜਿਹੜੇ ਨੌਜਵਾਨ ਬੱਚੇ ਆ ਸੜਕਾਂ ਤੇ ਆ ਕੇ ਰੋ ਰਹੇ ਹੈਗੇ ਆ, ਹਨਾ। ਹੁਣ ਜਦੋਂ ਐਡੀ ਵੱਡੀ ਪੱਧਰ ਤੇ ਜਿਹਦੇ ਵਿੱਚ 4-5 ਲੱਖ ਬੱਚਾ ਬੈਠਦਾ, ਜਿਹੜਾ ਬ੍ਰਿਲੀਅੰਟ ਮਾਈਂਡ ਬੱਚਾ ਨੀਟ ਦੇ ਪੇਪਰ ਵਿੱਚ ਬੈਠਦਾ ਹੈਗਾ, ਸੋ ਉਹ ਜਦੋਂ ਇਸ ਸਿਸਟਮ ਤੋਂ ਬਦਜ਼ਨ ਹੋ ਰਿਹਾ, ਇੱਕ ਵੱਡੀ ਪੋਪੂਲੇਸ਼ਨ ਸਿਸਟਮ ਤੋਂ ਬਦਜ਼ਨ ਹੋ ਰਹੀ ਹੈ, ਤੇ ਦੂਜਾ ਜਿਹੜੀ ਗਰੀਬ ਪੋਪੂਲੇਸ਼ਨ ਹੈਗੀ ਆ, ਜਿਹੜੀ ਗੈਸ ਔਰ ਪੈਟਰੋਲ, ਜਿਹੜੇ ਛੋਟੇ ਛੋਟੇ ਸਕੂਟਰਾਂ ਵਾਲੇ ਮੋਟਰਸਾਈਕਲਾਂ ਵਾਲੇ ਆ, ਤੇ ਗੈਸ ਜਿਹੜੀ ਘਰਾਂ ਦੀ ਗੈਸ ਹੈਗੀ ਆ, ਉਹ ਸਿਸਟਮ ਹੈਗਾ ਵੀ ਉਹ ਜਦੋਂ ਉਹ ਸੰਕਟ ਪੈਦਾ ਹੋਣਾ, ਉਹਦੇ ਨਾਲ ਜਿਹੜੀ ਸੋਸ਼ਲ ਅਨਾਰਕੀ, ਜਿਹਨੂੰ ਆਪਾਂ ਸਮਾਜਿਕ ਅਰਾਜਕਤਾ ਜਿਹੜੀ ਕਹਿੰਦੇ ਹੈਗੇ ਆ, ਉਹ ਪੈਦਾ ਹੋਣੀ ਹੈਗੀ ਆ। ਉਹ ਪ੍ਰੈਕਟੀਕਲੀ ਬਹੁਤ ਵੋਲਾਟਾਈਲ ਸਥਿਤੀ ਵੱਲ ਆ ਜਿਹੜੀ, ਕਿਉਂਕਿ ਆਰਥਿਕਤਾ ਨਾਲ ਹੀ, ਜੇ ਆਰਥਿਕਤਾ ਲੀਹ ਤੇ ਚੱਲਦੀ ਰਹੇ ਉਸ ਤੱਕ ਤਾਂ ਜਿਹੜਾ ਹੈਗਾ ਵੀ ਸਮਾਜਿਕ ਜਿਹੜਾ ਭਾਈਬੰਦੀ ਆ, ਪ੍ਰਬੰਧ ਆ, ਜਾਂ ਜਿਹੜੀ ਕੋਹੇਜ਼ਨ ਹੈਗੀ ਆ, ਉਹ ਚੱਲਦੀ ਰਹਿੰਦੀ ਹੈਗੀ ਆ। ਪਰ ਜਦੋਂ ਆਰਥਿਕ ਤੌਰ ਤੇ ਸੰਕਟ ਪੈਦਾ ਹੋ ਜੇ, ਹੁਣ ਤੁਸੀਂ ਦੇਖੋ ਗੁਜਰਾਤ ਚੋਂ ਬਹੁਤ ਸਾਰੀ ਲੇਬਰ ਚਲੇ ਗਈ ਆ, ਕਿਉਂਕਿ ਫੈਕਟਰੀਆਂ ਬੰਦ ਹੋ ਗਈਆਂ ਜਿਹੜੀਆਂ ਕਮਰਸ਼ੀਅਲ ਗੈਸ ਤੇ ਡਿਪੈਂਡੈਂਟ ਸੀਗੀਆਂ। ਦਿੱਲੀ ਚੋਂ ਬਹੁਤ ਸਾਰੀ ਲੇਬਰ ਚਲੀ ਗਈ ਆ, ਉਹ ਕਹਿੰਦੇ ਵੀ ਇੱਕ ਮਹੀਨਾ ਹੋ ਗਿਆ ਗੈਸ ਦਾ ਸਿਲੰਡਰ ਨਹੀਂ ਮਿਲਿਆ। ਸੋ ਜੇ ਇੰਨੀ ਜ਼ਿਆਦੇ ਲੈਪਸਿਸ ਆ ਰਹੇ ਆ, ਪੈਟਰੋਲੀਅਮ ਪ੍ਰੋਡਕਟ ਨਹੀਂ ਮਿਲਣਗੇ, ਗੈਸ ਨਹੀਂ ਮਿਲੇਗੀ, ਉਹਦੇ ਨਾਲ ਜਿਹੜੀ ਸੋਸ਼ਲ ਅਨਾਰਕੀ ਪੈਦਾ ਹੋਣੀ ਆ ਮੁਲਕ ਵਿੱਚ। ਸੋ ਉਹ ਹੈਗਾ ਵੀ ਜੇ 2-3 ਮਹੀਨੇ ਵੀ ਇਹ ਇਸ ਤਰ੍ਹਾਂ ਦਾ ਸੰਕਟ ਚੱਲਦਾ ਰਿਹਾ, ਤਾਂ ਇੰਡੀਆ ਲਈ ਵੱਡੇ ਚੈਲੰਜਸ ਆ ਜਿਹੜੇ ਸੋਸ਼ਲ ਲੈਵਲ ਤੇ, ਪੋਲੀਟੀਕਲ ਲੈਵਲ ਤੇ ਉਹ ਖੜੇ ਹੋ ਸਕਦੇ ਆ। ਆਰਥਿਕ ਲੈਵਲ ਤੇ ਤਾਂ ਖੜੇ ਹੋ ਰਹੀ ਆ, ਗਰੀਬ ਆ ਜਿਹੜਾ ਉਹ ਕਿੱਥੋਂ ਸਰਵਾਈਵ ਕਰੇਗਾ, ਉਹਦੀ ਇਕਨੋਮੀ ਦੇ ਫੈਕਟਰੀਆਂ ਬੰਦ ਹੋਣਗੀਆਂ, ਸੋ ਉਹਦੀ ਜਿਹੜੀ ਹੈਗੀ ਆ ਰੋਜ਼ਮਰਾ ਦੀ ਜ਼ਿੰਦਗੀ ਇਫੈਕਟ ਹੋਵੇਗੀ। ਉਹ ਜਿਹੜੀ ਇਫੈਕਟਸ ਹੋਣੇ ਆ, ਉਹ ਸਾਰੇ ਤੁਸੀਂ ਦੇਖੋ ਵੀ, ਫਿਰ ਆਪਾਂ ਪਿਛਲੇ ਵਾਰੀ ਵੀ ਗੱਲ ਕਰੀ ਸੀ ਵੀ ਸਾਰੇ ਹਿੰਦੀ ਬੈਲਟ ਵਿੱਚ ਜ਼ਿਆਦਾ ਇਫੈਕਟ ਹੋਣੇ ਆ, ਉਹ ਸਭ ਤੋਂ ਵੱਧ ਗਰੀਬ ਹਿੰਦੀ ਬੈਲਟ ਹੈਗੀ ਆ, ਉਹਦੇ ਚੋਂ ਉਹ ਹੀ ਮੋਦੀ ਦੀ ਜਿਹੜੀ ਹੈਗੀ ਆ ਵੋਟ ਬੈਂਕ ਹੈਗੀ ਆ। ਸੋ ਇਹ ਸਾਰਾ ਜਿਹੜਾ ਪੋਲੀਟੀਕਲ ਸਿਨੈਰੀਓ ਬਣਨਾ ਹੈ, ਜੇ 2-3 ਮਹੀਨੇ ਲੰਬਾ ਇਹ ਕੰਮ ਚੱਲ ਗਿਆ, ਤਾਂ ਕਾਫੀ ਜ਼ਿਆਦਾ ਸੋਸ਼ਲ ਇਫੈਕਟਸ ਆ ਜਿਹੜੇ ਉਸ ਕੰਟਰੀ ਨੂੰ, ਇਕਨੋਮਿਕ ਆਫਟਰ ਸ਼ੌਕਸ ਤੇ ਸੋਸ਼ਲ ਇਫੈਕਟਸ ਆ, ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ। ਅੱਛਾ, ਨੀਟ ਦੇ ਪੇਪਰ ਲੀਕ ਹੋਣ ਦੇ ਉੱਤੇ ਨਾ ਕਿਸੇ ਦੀ ਬੜੀ ਵਧੀਆ ਟਿੱਪਣੀ ਆ, ਮੈਂ ਸ਼ੇਅਰ ਕਰਨਾ ਚਾਹੁੰਦਾ। ਕਹਿੰਦਾ ਵੀ ਉੱਥੇ 10 ਰੁਪਏ ਦਾ ਡਾਈਪਰ ਤਾਂ ਲੀਕ ਨਹੀਂ ਹੁੰਦਾ, ਇਹ ਲੱਖਾਂ ਲੋਕਾਂ ਦੀ ਜਿਹੜੀ ਰੁਜ਼ਗਾਰ ਤੇ ਜ਼ਿੰਦਗੀ ਨੂੰ ਡਿਪੈਂਡ ਕਰਨ ਵਾਲੇ ਆ, ਉਹ ਲੀਕ ਜਿਹੜੇ ਉਹ ਆਉਂਦੇ ਹਰ ਵਾਰੀ ਹੁੰਦੇ ਆ, ਤੇ ਸਾਲਾਂ ਬਾਅਦ ਹੀ ਕੇਸ ਚੱਲਦੇ, ਉਹਨੇ ਚਿਰ ਨੂੰ ਜਦੋਂ ਤੱਕ ਨਿਪਟਾਰਾ ਹੁੰਦਾ ਹੀ ਕੱਖ ਨਹੀਂ ਆ, ਤੇ ਉਦੋਂ ਤੱਕ ਉਹਨਾਂ ਦੀ ਨਿਆਣਿਆਂ ਦੀ ਏਜ ਨਿਕਲ ਜਾਂਦੀ ਆ। ਅਨਇੰਪਲੋਇਮੈਂਟ ਤਾਂ ਹੀ ਤਾਂ ਇੰਨੇ ਵੱਡੇ ਪੱਧਰ ਦੇ ਉੱਤੇ ਅਨਇੰਪਲੋਇਮੈਂਟ ਆ ਵੀ ਰਹਿ ਰੱਬ ਦਾ ਨਾਮ। ਮੈਂ ਤਾਂ ਇਸ ਗੱਲੋਂ ਲੋਕਾਂ ਤੇ ਵੀ ਹੈਰਾਨ ਰਹਿੰਦਾ ਆ ਵੀ ਉਹਨਾਂ ਨੂੰ ਅਸਰ ਹੀ ਨਹੀਂ ਪੈ ਰਿਹਾ ਵੀ ਉਹ ਫੇਰ ਭੱਜ ਕੇ ਜਿੱਦਾਂ ਵੀ ਉਹ ਮੋਦੀ ਸਰਕਾਰ ਦੇ ਹੱਕ ਵਿੱਚ ਵੋਟਾਂ ਪਾਉਣੀਆਂ। ਤੁਸੀਂ ਬਿਹਾਰ ਦਾ ਦੇਖੋ, ਮਹਾਰਾਸ਼ਟਰ ਦਾ ਦੇਖੋ, ਹੁਣ ਬੰਗਾਲ ਦਾ ਹੈ ਤਾਂ ਮੈਨੀਪੂਲੇਸ਼ਨ ਹੀ ਆ ਸਾਰੀ, ਹੈ ਤਾਂ ਮੈਨੀਪੂਲੇਸ਼ਨ ਆ। ਇੰਨਾ ਜ਼ਿਆਦਾ ਨਹੀਂ। ਹੁਣ ਤੁਸੀਂ ਕਹੋ ਵੀ ਗੁਜਰਾਤ ਵਿੱਚ 35 ਸਾਲ ਤੋਂ ਉਹ ਨੇ ਹੈ, ਕੀ ਸਰਕਾਰ ਗੁਜਰਾਤ ਤੋਂ ਲੋਕ ਖੁਸ਼ ਨਹੀਂ ਹੁੰਦੇ, ਹਨਾ। ਜੇ ਐਂਟੀ ਇਨਕੰਬੈਂਸੀ ਆ, ਜਿਹੜੀ ਸਰਕਾਰ ਵਿਰੋਧੀ ਜਿਹੜੀ ਸੋਚ ਆ, ਉਹ ਬੀਜੇਪੀ ਦੀਆਂ ਵਿਰੋਧੀ ਪਾਰਟੀਆਂ ਦੇ ਸਟੇਟਾਂ ਵਿੱਚ ਕਿਉਂ ਆ, ਬੀਜੇਪੀ ਦੀਆਂ ਸਟੇਟਾਂ ਵਿੱਚ ਕਿਉਂ ਨਹੀਂ ਹੈਗੀ? ਕਿਉਂਕਿ ਉਹ ਆਵਾਜ਼ ਨਹੀਂ ਉੱਠਣ ਦਿੰਦੇ, ਹਨਾ। ਹੁਣ ਯੋਗੀ ਆਦਿੱਤਿਆਨਾਥ ਖਿਲਾਫ 10-15 ਸਾਲ ਤੋਂ ਕੀ ਐਂਟੀ ਇਨਕੰਬੈਂਸੀ ਹੈ ਨਹੀਂ, ਮਹਾਰਾਸ਼ਟਰ ਚ ਹੈ ਨਹੀਂ, ਮੱਧ ਪ੍ਰਦੇਸ਼ ਚ ਹੈ ਨਹੀਂ, ਹਨਾ। ਗੁਜਰਾਤ ਵਿੱਚ 35 ਸਾਲ ਤੋਂ ਬੈਠੇ ਆ, ਹਨਾ। ਕੀ ਲੋਕ ਸੰਤੁਸ਼ਟ ਨੇ? ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨਾ ਪੈਂਦਾ ਨਾ, ਦੇਖੋ ਤਾਂ ਸਹੀ, ਨਹੀਂ ਸੰਤੁਸ਼ਟ ਹੈਗੇ, ਪਰ ਉਹ ਬੰਦੂਕ ਦੀ ਨੋਕ ਤੇ ਰਾਜ ਆ ਜਿਹੜਾ ਉਹ ਕਰੀ ਜਾ ਰਹੇ ਆ। ਸੋ ਸਾਰਾ ਸਿਸਟਮ ਨੂੰ ਮੈਨੀਪੂਲੇਟ ਕਰ ਰਹੇ ਹੈਗੇ ਆ, ਇਲੈਕਸ਼ਨ ਦਾ ਸਾਰਾ ਸਿਸਟਮ ਮੈਨੀਪੂਲੇਟ ਹੋਇਆ। ਸੋ ਇਹ ਰਸ਼ੀਆ ਵਰਗਾ ਤੇ ਜਿਹੜਾ ਹੈਗਾ, ਜਾਂ ਚਾਈਨਾ ਵਰਗਾ ਜਿਹੜਾ ਹੈਗਾ ਬਣ ਰਿਹਾ ਹੈਗਾ। ਸੋ ਚਾਈਨਾ ਵਿੱਚ ਹੁਣ ਤੁਸੀਂ ਦੇਖੋ, ਕਹਿੰਦੇ ਵੀ 2977 ਮੈਂਬਰ ਆਫ ਪਾਰਲੀਮੈਂਟ ਆ, ਹਨਾ। ਇੰਨੇ ਜ਼ਿਆਦਾ ਮੈਂਬਰ ਆਫ ਪਾਰਲੀਮੈਂਟ। ਸੋ ਇਸੇ ਕਰਕੇ ਭਾਰਤ ਸਰਕਾਰ ਵਧਾ ਰਹੀ ਹੈ ਕਿ ਵੀ 543 ਦੀ ਜਗ੍ਹਾ 850 ਕਰ ਲਓ। ਜਿਉਂ
ਗਿਣਤੀ ਵੱਧਦੀ ਜਾਵੇਗੀ, ਸਰਕਾਰਾਂ ਦੀ ਅਕਾਊਂਟੇਬਿਲਟੀ ਘਟਦੀ ਜਾਵੇਗੀ। ਬਿਲਕੁਲ ਬਿਲਕੁਲ ਅਮਰੀਕਾ ਵਿੱਚ ਮੇਰੇ ਖਿਆਲ ਪਿਛਲੇ 100 ਸਾਲ ਤੋਂ ਉਹ 435 ਸੀਟਾਂ ਹੀ ਨੇ। ਹਾਂਜੀ, ਤੇ ਸੈਨੇਟਰ 100 ਆ। ਸੈਨੇਟ ਦੀਆਂ 100 ਦੀਆਂ 100 ਨੇ, ਹਰੇਕ ਸਟੇਟ ਦੀਆਂ 2 ਸੀਟਾਂ ਨੇ। ਇਟ ਮੀਨਸ ਹਰੇਕ ਸਟੇਟ ਚਾਹੇ ਛੋਟੀ ਆ ਚਾਹੇ ਵੱਡੀ ਆ, ਉਹਨੂੰ ਬਰਾਬਰ ਦੀ ਰਿਪਰੈਜ਼ੈਂਟੇਸ਼ਨ ਹੈਗੀ ਆ। ਸੋ ਆਬਾਦੀ ਵਧਣ ਨਾਲ ਅਮਰੀਕਾ 'ਚ ਸੀਟਾਂ ਜਿਹੜੀਆਂ ਨਹੀਂ ਵਧੀਆਂ, ਕਿਉਂਕਿ ਉਹ ਰਿਪਰੈਜ਼ੈਂਟੇਸ਼ਨ ਨੂੰ ਘੱਟ ਕਰਦੀ ਹੈਗੀ ਆ। ਸੋ ਇਹ ਜਿਹੜਾ ਕਿ ਮੈਨੀਪੂਲੇਟ ਕਰ ਰਹੇ ਹੈਗੇ ਸਿਸਟਮ ਨੂੰ, ਤਾਂ ਕਿ ਲੰਬੇ ਸਮੇਂ ਲਈ ਸੋ ਉਹ ਪੁਤਿਨ ਵਾਂਗ ਜਾਂ ਚਾਈਨਾ ਵਾਂਗ ਆ ਜਿਹੜਾ ਉਹ ਰਾਜ ਕਰ ਸਕਣ। ਸੋ ਕਿਉਂਕਿ ਉਹਨਾਂ ਨੂੰ ਪਤਾ ਵੀ ਲੋਕ ਸਾਡੇ ਤੋਂ ਖੁਸ਼ ਨਹੀਂ ਹੈ, ਹੁਣ ਉਹ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਸਿਸਟਮ ਨੂੰ ਅਬਿਊਜ਼ ਕਰਕੇ ਜਿਹੜਾ ਹੈਗਾ ਸੱਤਾ ਵਿੱਚ ਬਣੇ ਰਹਿਣਾ ਚਾਹੁੰਦੇ ਹੈ। ਜੀ, ਅੱਛਾ, ਆਖਿਆ ਜਾਂਦਾ ਅਵਤਾਰ ਸਿੰਘ ਜੀ ਵੀ ਜਿਹੜਾ ਅੰਗਰੇਜ਼ੀ ਸਾਮਰਾਜ ਤੇ ਜਿਹੜਾ ਸੋਵੀਅਤ ਸੰਘ ਸੀਗਾ, ਸਾਮਰਾਜ ਸੀਗਾ, ਇਹ ਆਰਥਿਕ ਮੰਦਵਾੜੇ ਦੇ ਕਰਕੇ ਜਿਹੜਾ ਖਤਮ ਹੋ ਗਿਆ ਸੀ। ਕੀ ਗੱਲ ਵਾਕਈ ਸਹੀ ਹੈ? ਹਾਂਜੀ ਹਾਂਜੀ, ਤੁਸੀਂ ਦੇਖੋ ਵੀ 2 ਵਰਲਡ ਵਾਰਾਂ ਨੇ ਅੰਗਰੇਜ਼ੀ ਸਾਮਰਾਜ ਦਾ ਜਿਹੜਾ ਆਰਥਿਕ ਤੌਰ ਤੇ ਧੂਆਂ ਕੱਢ ਦਿੱਤਾ ਸੀ ਨਾ, ਔਰ ਦੋਵੇਂ ਛੇਤੀ ਹੋ ਗਈਆਂ ਜਿਹੜੀਆਂ ਨਾ, ਵੀ 20-25 ਸਾਲਾਂ ਦੇ ਵਕਫੇ ਦੌਰਾਨ ਹੀ ਸੈਕਿੰਡ ਆ ਗਈ। 14 ਤੋਂ 18 ਤੱਕ ਪਹਿਲੀ ਹੋਈ ਆ, 39 ਤੋਂ 45 ਤੱਕ ਫੇਰ ਆ ਜਿਹੜੀ ਉਹ ਵੱਡੀ ਜੰਗ ਆ, ਔਰ ਜਿਹਦੇ ਵਿੱਚ ਜਿਹੜਾ ਬ੍ਰਿਟਿਸ਼ ਅੰਪਾਇਰ ਆ ਬਹੁਤ ਸਾਰੇ ਮੋਰਚਿਆਂ ਤੇ ਲੜਿਆ। ਸੋ ਇੰਨੀ ਆਰਥਿਕ ਤੰਗੀ, ਇੰਨਾ ਜ਼ਿਆਦਾ ਜੰਗ ਦੇ ਖਰਚੇ ਝੱਲਣੇ, ਕਿਉਂ ਵੀ ਭਾਰਤ ਤੋਂ ਵੀ ਫੌਜੀ ਆ ਰਹੇ ਆ, ਅਫਰੀਕਾ ਤੋਂ ਵੀ ਫੌਜੀ ਆ ਰਹੇ ਹੈਗੇ, ਮਿਡਲ ਈਸਟ ਤੋਂ ਵੀ ਜਿਹੜੇ ਫੌਜੀ ਗਏ ਆ ਬ੍ਰਿਟਿਸ਼ ਸਰਕਾਰ ਲਈ ਲੜਨ ਲਈ, ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੀਆਂ ਪੈਨਸ਼ਨਾਂ, ਉਹਨਾਂ ਦੀਆਂ ਵਰਦੀਆਂ, ਕਿੰਨਾ ਅਮਨੀਸ਼ਨ, ਕਿੰਨਾ ਕੁਛ ਆ ਜਿਹੜਾ ਉਹਨੇ ਜਿਹੜਾ ਹੈਗਾ ਆਰਥਿਕ ਤੌਰ ਤੇ, ਇਟ ਮੀਨਸ ਜਿਹੜਾ ਹੈਗਾ ਵੀ ਉਹ ਜਿਹੜਾ 1947 ਚ ਕਹਿੰਦੇ ਹੈਗੇ ਵੀ ਭਾਰਤ ਨੇ ਆਜ਼ਾਦੀ ਲੈ ਲਈ, ਅਸਲ ਚ ਉਹ ਆਪ ਹੀ ਵਿਚਾਰਿਆਂ ਦੇ ਜਿਹੜੇ ਹੈਗੇ ਭਾਂਡੇ ਵਿਕ ਚੁੱਕੇ ਸੀ ਆਰਥਿਕ ਤੌਰ ਤੇ। ਉਹ ਜਿਹੜਾ ਹੈਗਾ ਦਿਵਾਲੀਆ ਹੋ ਗਏ ਸੀਗੇ, ਉਹਨਾਂ ਨੂੰ ਛੱਡਣੀਆਂ ਪਈਆਂ ਕਾਲੋਨੀਜ਼। ਨਹੀਂ, ਕਾਲੋਨੀਜ਼ ਨੂੰ ਕੌਣ ਛੱਡਦਾ? ਇੰਨੀ ਵੱਡੀ ਤਾਕਤ ਜਿਹਦਾ ਸੂਰਜ ਨਹੀਂ ਸੀ ਡੁੱਬਦਾ, ਇਸੇ ਕਰਕੇ ਡੁੱਬਿਆ ਵੀ ਆਰਥਿਕ ਮੰਦਵਾੜਾ ਆਇਆ। ਇਸੇ ਤਰ੍ਹਾਂ ਦਾ ਰਸ਼ੀਆ ਦਾ ਜਿਹੜਾ ਵੀ ਜਿਹੜਾ ਸੋਵੀਅਤ ਅੰਪਾਇਰ 1991 ਵਿੱਚ ਟੁੱਟਿਆ, ਬੇਸ਼ੱਕ ਉਹਦੇ ਨੈਸ਼ਨਲਿਸਟਿਕ ਕਾਰਨ ਵੀ ਆ, ਪਰ ਆਰਥਿਕ ਕਾਰਨ ਵੀ ਬਹੁਤ ਵੱਡੇ ਆ। ਆਫਟਰ ਸ਼ੌਕਸ ਨੂੰ ਅਮਰੀਕਾ ਨੇ ਅਨਅਫੋਰਡੇਬਲ ਹੋ ਜਾਂਦਾ ਮੇਨਟੇਨ ਕਰਨਾ। ਅਮਰੀਕਾ ਨੇ ਉਹਨਾਂ ਨੂੰ ਹਥਿਆਰਾਂ ਦੀ ਦੌੜ ਵਿੱਚ ਅਜਿਹਾ ਪਾਇਆ ਵੀ ਉਹ ਜਿਹੜੀ ਥੱਲੇ ਵਾਲੀ ਪੋਪੂਲੇਸ਼ਨ ਸੀ ਉਹਦੀ ਅਫੋਰਡੇਬਿਲਟੀ, ਸੋ ਉਸੇ ਵਾਲੀ ਭਾਰਤ ਵੱਧ ਰਿਹਾ ਹੈਗਾ। ਇਸ ਵੇਲੇ ਸੈਕੰਡ ਨੰਬਰ ਦਾ ਐਕਸਪੋਰਟਰ ਹੈਗਾ ਹਥਿਆਰਾਂ ਦਾ। ਸਿਰਫ ਪਹਿਲੇ ਨੰਬਰ ਤੇ ਯੂਕਰੇਨ ਆ। ਤੁਸੀਂ ਦੇਖੋ, ਯੂਕਰੇਨ ਤੋਂ ਬਾਅਦ ਸਭ ਤੋਂ ਵੱਧ ਹਥਿਆਰ ਭਾਰਤ ਨੇ ਖਰੀਦੇ ਆ। ਤੇ ਯੂਕਰੇਨ ਲੜਾਈ ਚ ਤੇ ਇਹਨਾਂ ਦੀ ਕੋਈ ਲੜਾਈ ਨਹੀਂ ਹੈ। ਉਹ ਲੜਾਈ ਚ ਇਹਨਾਂ ਦੀ ਕੋਈ ਲੜਾਈ ਨਹੀਂ। ਤੇ ਤੁਸੀਂ ਦੇਖੋ ਵੀ ਹਥਿਆਰਾਂ ਦੀ ਦੌੜ ਬਿਲਕੁਲ ਸੋਵੀਅਤ ਮਾਡਲ ਤੇ ਚੱਲ ਰਿਹਾ ਹੈਗਾ। ਤੇ ਦੂਜਾ, ਪੈਟਰੋਲ ਤੇ ਗੈਸ ਆ ਜਿਹੜੀ ਲੋਕਾਂ ਨੂੰ ਮਿਲਣੀ ਬੰਦ ਹੋ ਜਾਣੀ ਆ। ਉਹਦੇ ਨਾਲ ਜਿਹੜੇ ਫੀਲਡ ਦੇ ਪ੍ਰੋਡਕਟਸ ਨੇ, ਜਿਹੜੀਆਂ ਸਬਜ਼ੀਆਂ, ਹੋਰ ਸਾਰਾ ਕੁਛ ਆ, ਉਹ ਕੰਜ਼ਿਊਮਰ ਗੁੱਡਸ ਆ, ਉਹ ਮਹਿੰਗੀਆਂ ਹੋ ਜਾਣੀਆਂ। ਸੋ ਇਹ ਇੱਕ ਵੱਖਰੀ ਕਿਸਮ ਦੇ ਜਿਹੜਾ ਹੈਗਾ ਸਿਨੈਰੀਓ ਆ, ਉਹਦੇ ਵਿੱਚ ਵੜ ਰਹੇ ਹੈਗੇ ਆ। ਸੋ ਜੇ ਲੰਬਾ ਸਮਾਂ ਚੱਲ ਗਿਆ ਤਾਂ ਉਹਦੇ ਲਈ ਜਿਹੜੇ ਆਰਥਿਕ ਆਫਟਰ ਇਫੈਕਟਸ ਤਾਂ ਹੋਣੇ ਆ, ਸੋਸ਼ਲ ਅਨਾਰਕੀ ਦੇ ਵੀ ਬਹੁਤ ਵੱਡੇ ਚਾਂਸਸ ਬਣਦੇ ਜਾ ਰਹੇ। ਅਵਤਾਰ ਸਿੰਘ ਜੀ, ਇੱਥੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਕਿਹਾ ਵੀ ਆਰਥਿਕ ਮੰਦਵਾੜੇ ਦੇ ਨਾਲ ਇਹ ਚੀਜ਼ ਹੋ ਜਾਂਦੀ ਆ, ਮੈਂ ਥੋੜ੍ਹੀ ਜਿਹੀ ਇਹਦੇ ਵਿੱਚ ਐਂਗਲ ਚੇਂਜ ਕਰਕੇ ਅਮਰੀਕਾ ਨੂੰ ਪੁੱਛਣਾ ਚਾਹੁੰਦਾ ਵੀ ਅਮਰੀਕਾ ਦਾ ਜਿਹੜਾ ਈਰਾਨ ਦੇ ਉੱਤੇ ਕੌਨਫਲਿਕਟ ਆ, ਇਹ ਵੀ ਬੜਾ ਮਹਿੰਗਾ ਪੈ ਰਿਹਾ ਆ। 25 ਬਿਲੀਅਨ ਪਹਿਲਾਂ ਕਹਿੰਦੇ ਸੀ, ਆਲਰੇਡੀ 30 ਬਿਲੀਅਨ ਤੱਕ ਲੱਗ ਚੁੱਕਾ ਹੈ, ਤੇ ਅੰਦਾਜ਼ਾ ਲਾਇਆ ਜਾ ਰਿਹਾ ਵੀ 50 ਬਿਲੀਅਨ ਤੱਕ ਹੋ ਜਾਊਗਾ, ਤੇ ਇਹਦਾ ਨਤਾਰਾ ਕੋਈ ਨਜ਼ਰ ਨਹੀਂ ਆ ਰਿਹਾ। ਕੀ ਅਮਰੀਕਾ ਵੀ ਅਜਿਹੀ ਚੀਜ਼ ਵੱਲ ਨੂੰ ਤਾਂ ਨਹੀਂ ਕਿਤੇ ਵੱਧ ਰਿਹਾ? ਨਹੀਂ, ਜਿਹੜੀਆਂ ਇਹ ਮਜ਼ਬੂਤ ਕੰਟਰੀਆਂ ਇਹਨਾਂ ਵਿੱਚ ਆਉਣਗੇ, ਆਫਟਰ ਸ਼ੌਕਸ ਆਉਣਗੇ, ਕਿਉਂਕਿ ਮੇਰੇ ਖਿਆਲ $3 ਟ੍ਰਿਲੀਅਨ 3 ਤੋਂ ਪਲੱਸ ਆ ਜਿਹੜਾ ਅਫਗਾਨਿਸਤਾਨ ਦੀ ਜੰਗ 'ਚ ਲੱਗਿਆ ਇਹਨਾਂ ਦਾ, ਲੱਗਿਆ ਆ। ਹਾਂਜੀ, ਹਨਾ। ਸੋ ਉਹ ਵੱਡਾ ਆਫਟਰ ਸ਼ੌਕ ਆ, ਉਹ ਸਹਿ ਚੁੱਕੇ ਹੈਗੇ ਆ। ਸੋ ਇਹਨਾਂ ਕੋਲ ਥੋੜੀ ਜਿਹੀ ਹੈਗੀ ਆ ਇਸ ਤਰ੍ਹਾਂ ਦੀ ਵੀ ਇਕਨੋਮੀ ਨੂੰ ਆਫਟਰ ਸ਼ੌਕ ਲੱਗਣਗੇ। ਅਮਰੀਕਾ ਦੀ ਇਕਨੋਮੀ ਵਿੱਚ ਵੀ ਉਹਦੇ ਵਿੱਚ ਜੌਬਲੈਸਨੈਸ ਹੋਣੀ ਆ, ਤੁਹਾਡੇ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਨੇ ਉਹ ਵੱਧ ਜਾਣੀਆਂ ਹੈਗੀਆਂ, ਮਹਿੰਗਾਈ ਵਧੀ ਆ। ਕੱਲ ਹੀ ਰਿਪੋਰਟ ਨੇ ਦੱਸਿਆ ਵੀ ਵਧੀ ਆ, ਟਰਾਂਸਪੋਰਟੇਸ਼ਨ ਵੱਧ ਜਾਣੀ ਆ, ਕਿਉਂਕਿ ਕਰੂਡ ਆਇਲ ਦੇ ਵਧਣ ਨਾਲ, ਬੈਰਲਸ ਵਧਣ ਨਾਲ ਜਿਹੜੀ ਟਰੱਕਿੰਗ ਕੰਪਨੀਆਂ, ਉਹ ਸਾਰੀ ਜਿਹੜਾ ਹੈਗਾ ਉਹਦੇ ਖਰਚੇ ਵੱਧ ਕੇ ਉਹ ਸਾਰਾ ਕੰਜ਼ਿਊਮਰ ਤੇ ਪੈਣਾ ਹੈਗਾ, ਲੱਗਣਗੇ। ਪਰ ਉੱਥੇ ਆਪਾਂ ਜੇ ਕਹੀਏ ਵੀ ਇਸ ਤਰ੍ਹਾਂ ਦੇ ਆਫਟਰ ਸ਼ੌਕਸ ਆਉਣਗੇ ਵੀ ਹਾਂ ਮੁਲਕ ਟੁੱਟ ਜਾਏਗਾ ਜਾਂ ਅੰਪਾਇਰ ਟੁੱਟ ਜਾਏਗਾ, ਹਲੇ ਅਮਰੀਕਾ ਜਾਂ ਯੂਰਪ, ਅਸੀਂ ਵੀ ਯੂਰਪ 'ਚ ਰਹਿੰਦੇ ਹੈਗੇ, ਸੋ ਯੂਰਪ ਵਿੱਚ ਹਲੇ ਇਸ ਕਿਸਮ ਦੀ ਕੋਈ ਇਸ ਕਿਸਮ ਦਾ ਉਹ ਨਹੀਂ ਹੈਗਾ। ਗੈਸ ਦੀਆਂ ਕੀਮਤਾਂ ਵੀ ਉਨੀਆਂ ਨੇ, ਪੈਟਰੋਲ ਡੀਜ਼ਲ ਦੀਆਂ ਥੋੜੀਆਂ ਵਧੀਆਂ ਨੇ, ਹੁਣ ਥੱਲੇ ਆ ਰਹੀਆਂ ਹਨਾ, ਸਾਡੇ ਤਾਂ ਥੱਲੇ ਆ ਰਹੀਆਂ ਕੁਛ ਨਾ ਕੁਛ ਨਾ। ਇੱਕ ਵਾਰੀ ਵੱਧ ਕੇ 1 ਪੌਂਡ 90 ਦੀ ਸੀਗੀ, ਹੁਣ 1 ਪੌਂਡ 80 ਤੱਕ, 70 1.79 ਤੱਕ ਵੀ ਜਿਹੜਾ ਹੋ ਗਿਆ ਹੋਇਆ। ਸੋ ਕਾਫੀ ਥੱਲੇ, ਇਟ ਮੀਨਸ ਇਹਨਾਂ ਨੇ ਕੁਛ ਨਾ ਕੁਛ ਸਿਕਿਉਰ ਕਰ ਲਈ ਹੋਈ ਆ ਜਿਹੜੀ ਇਕਨੋਮੀ ਹੈਗੀ ਆ। ਪਰ ਜਿਹੜੇ ਗਰੀਬ ਮੁਲਕ ਨੇ, ਏਸ਼ੀਅਨ ਤੇ ਅਫਰੀਕਾ, ਜਿਹੜੀਆਂ
ਜਿਹੜੇ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਨੂੰ ਜਿਹੜੇ ਆਫਟਰ ਸ਼ੌਕਸ ਆ ਉਹ ਉਹਨਾਂ ਦੀ ਪੋਲੀਟੀਕਲ ਸਟੇਬਿਲਿਟੀ ਤੇ ਜਿਹੜਾ ਹੈਗਾ ਅਸਰ ਪਾ ਸਕਦੇ ਹੈਗੇ ਆ। ਯੂਰਪੀਅਨ ਕੰਟਰੀਜ਼ ਤੇ ਅਮਰੀਕਾ ਜਾਂ ਵੈਸਟ ਆ ਜਿਹੜਾ ਉਹਦੇ ਵਿੱਚ ਮਹਿੰਗਾਈ ਹੋਵੇਗੀ, ਉਹ ਲਗਾਤਾਰ ਹੁੰਦਾ। ਤੁਸੀਂ ਦੇਖੋ ਕੋਵਿਡ ਤੇ ਵੀ ਆਇਆ, ਹੁਣ ਕੋਵਿਡ ਦਾ ਇਹ ਇਹਨਾਂ ਨੇ ਕਿੰਨਾ ਸੰਭਿਆ, ਕਿੰਨੇ ਘਰੇ ਬੈਠੇ ਲੋਕਾਂ ਦੇ ਜਿਹੜੇ ਅਕਾਊਂਟਸ ਆ ਉਹਨਾਂ ਵਿੱਚ ਪੈਸੇ ਆਉਂਦੇ ਰਹੇ, ਸਾਰੀਆਂ ਤਨਖਾਹਾਂ ਨੇ ਜਿਹੜੀਆਂ ਆਉਂਦੀਆਂ ਰਹੀਆਂ, ਹਾਲਾਂਕਿ ਕੰਮ ਨਹੀਂ ਸੀ ਹੁੰਦਾ। ਇਟ ਮੀਨਸ ਥੀਸ ਇਕਨੋਮੀਜ਼ ਆਰ ਮੋਰ ਸਟਰੋਂਗਰ ਦੈਨ ਦੀ ਡਿਵੈਲਪਿੰਗ ਕੰਟਰੀਜ਼। ਸੋ ਉਹਨਾਂ ਕੋਲ ਹੈਗੇ, ਪਰ ਉੱਥੇ ਕਿਸੇ ਨੂੰ ਨਹੀਂ, ਲੋਕਾਂ ਨੇ ਆਪਣੇ ਮਰੇ ਹੋਏ ਜਿਹੜੇ ਜੀ ਜਾਨ ਸੀ ਉਹ ਵੀ ਸੜਕਾਂ ਦੇ ਉੱਤੇ ਹੀ ਸਾੜੇ ਹਨਾ, ਸੜਕਾਂ ਦੇ ਕੰਢਿਆਂ ਤੇ ਜਿਹੜੀਆਂ ਚਖਾਵਾਂ ਨੇ ਹੋਈਆਂ ਨੇ। ਪਰ ਵੈਸਟ ਨੇ ਜਿਹੜਾ ਹੈਗਾ ਕਰੋਨਾ ਦਾ ਇੰਨਾ ਵੱਡਾ ਆਫਟਰ ਸ਼ੌਕ ਆ, ਸਾਰੀਆਂ 에ਅਰਲਾਈਨਾਂ ਬੰਦ ਆ, ਸਾਰੇ ਬਿਜ਼ਨਸ ਬੰਦ ਆ, ਸਾਰੇ ਬਿਜ਼ਨਸ ਨੂੰ ਬਹੁਤ ਪੈਸਾ, ਜਿੱਦਾਂ ਲੱਖਾਂ ਹੀ ਡਾਲਰ ਲੱਖਾਂ ਹੀ ਪਾਉਂਡ ਆ ਜਿਹੜੇ ਉਹ ਸਰਕਾਰਾਂ ਵੱਲੋਂ ਦਿੱਤੇ ਗਏ ਆ। ਹਰ ਬੰਦਾ ਜਿਹੜਾ ਜੌਬ ਕਰਦਾ ਸੀ ਉਹਨੂੰ ਬਿਨਾਂ ਜੌਬ ਤੋਂ ਜਿਹੜੇ ਹੈਗੇ ਆ ਕਈ ਮਹੀਨੇ 4-4 5-5 ਮਹੀਨੇ ਜਿਹੜੇ ਹੈਗੇ ਇੰਨੇ ਜ਼ਿਆਦਾ ਪੈਸੇ ਆ ਜਿਹੜੇ ਇਹਨਾਂ ਨੇ ਵੰਡੇ ਹੈਗੇ। ਸੋ ਇਹਨਾਂ ਕੰਟਰੀਜ਼ ਕੋਲ ਉਹ ਰਿਜ਼ਰਵ ਹੈਗਾ ਵੀ ਉਹ ਇਹ ਵੱਡੇ ਆਫਟਰ ਸ਼ੌਕ ਨੂੰ ਝੱਲ ਸਕਦੇ ਆ। ਪਰ ਭਾਰਤ ਵਰਗਾ ਜਿਹੜਾ ਮੁਲਕ ਆ ਜਾਂ ਅਫਰੀਕਨ ਕੰਟਰੀਜ਼ ਆ ਜਾਂ ਪਾਕਿਸਤਾਨ ਵਰਗਾ ਮੁਲਕ ਆ ਜਾਂ ਸ਼੍ਰੀਲੰਕਾ ਜਿਹੜਾ ਹੈਗਾ, ਤੇ ਇਹ ਹਾਲੇ ਚਾਈਨਾ ਝੱਲ ਜਾਏਗਾ। ਸੋ ਚਾਈਨਾ ਹਾਲਾਂਕਿ ਘੇਰਿਆ ਚਾਈਨਾ ਨੂੰ ਜਾ ਰਿਹਾ ਇਰਾਨ ਤੇ ਵੈਨਜ਼ੂਏਲਾ ਦੇ ਰਾਹੀਂ, ਸੋ ਪਰ ਚਾਈਨਾ ਕੋਲ ਇੰਨੀ ਕੁ ਪਾਵਰ ਹੈਗੀ ਆ ਵੀ ਉਹ ਝੱਲ ਜਾਏਗਾ। ਸੋ ਚਾਈਨਾ ਇਸ ਸੰਕਟ ਚੋਂ ਨਿਕਲ ਜਾਵੇਗਾ, ਪਰ ਬਾਕੀ ਦੇ ਜਿਹੜੇ ਕੰਟਰੀਜ਼ ਆ ਡਿਵੈਲਪਿੰਗ ਕੰਟਰੀਜ਼ ਉਹਨਾਂ ਲਈ ਜਿਹੜਾ ਹੈਗਾ ਕਾਫੀ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਆ ਜੇ ਇਹ ਲੌਂਗ ਰਨ ਚ ਇਹ ਜੰਗ ਚੱਲ ਜਾਂਦੀ ਹੈ। ਭਾਰਤ ਸਰਕਾਰ ਦੇ ਵੱਲ ਨੂੰ ਗੱਲ ਕਰੀਏ, ਜਿਹੜੀ ਸੋਨੇ ਦੀ ਜਿਹੜੀ ਦਰਾਮਦੀ ਆ, ਜਦੋਂ ਇੱਧਰੋਂ ਕੋਈ ਬੰਦਾ ਜਾਂ ਬਾਹਰਲੇ ਮੁਲਕਾਂ ਤੋਂ ਲੈ ਕੇ ਆਉਂਦਾ ਆ, ਉਹਦੀ ਡਿਊਟੀ ਵਧਾਤੀ, ਮਤਲਬ ਟੈਰਿਫ ਕਹਿ ਲਓ ਵੀ ਜਿੱਦਾਂ ਉਹਨਾਂ ਨੇ ਵੀ ਵਧਾ ਦਿੱਤੇ, ਉਹਦਾ ਕੀ ਕਾਰਨ ਆ? ਹਾਂਜੀ 6 ਤੋਂ 10% ਰਾਤੀ ਆ ਜਿਹੜੀ ਦੁਬਾਰੇ ਮੇਰੇ ਕੋਲ ਖਬਰ ਆਈ ਹੈਗੀ ਆ ਵੀ 6% ਸੀਗੀ, ਉਹ 10% ਆ ਜਿਹੜੀ ਕਰ ਦਿੱਤੀ ਹੋਈ ਹੈਗੀ ਆ। ਸੋ ਹੁਣ ਉਹੀ ਹੈਗਾ ਵੀ ਜੇ ਕੋਈ ਲੈ ਕੇ ਆਊਗਾ ਤਾਂ ਉਹ ਟੈਕਸ ਪੇ ਕਰੇ, ਉਹਦੇ ਨਾਲ ਜਿਹੜੇ ਡਾਲਰ ਆ ਜਿਹੜੀ ਫੋਰਨ ਰਿਜ਼ਰਵ ਸਾਡੇ ਜਾਂ ਸਾਡੀ ਈਵਨ ਜੇ ਇੰਡੀਅਨ ਰੁਪੀਸ ਵਿੱਚ ਵੀ ਹੁੰਦਾ ਤਾਂ ਉਹ ਇੰਡੀਅਨ, ਜਿੱਦਾਂ ਆਪਾਂ ਕਹਿੰਦੇ ਨੇ ਬੈਂਕਾਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ, ਉਹ ਸਿਰਫ ਇੰਪੋਰਟ ਨੂੰ ਜਿਹੜਾ ਹੈਗਾ ਉਹ ਉਹਦੇ ਚੋਂ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਕਹਿੰਦੇ ਵੀ ਸੋਨਾ ਨਾ ਖਰੀਦੋ ਹਨਾ, ਪਰ ਇੱਥੇ ਇਹ ਸੀਗਾ ਵੀ ਇੰਪੋਰਟ ਬੰਦ ਹੀ ਕਰ ਦਿੰਦੇ। ਇੰਪੋਰਟ ਨਹੀਂ ਬੰਦ ਕਰਿਆ, ਇੰਪੋਰਟ ਡਿਊਟੀ ਵਧਾ ਦਿੱਤੀ ਹੋਈ। ਜੇ ਤੁਹਾਡੇ ਕੋਲ ਸੋਨੇ ਦੀ ਕਿੱਲਤ ਹੈਗੀ ਆ ਹਨਾ, ਸੋ ਉਹਦੇ ਚੋਂ ਉਹਨੂੰ ਬੰਦ ਕਰ ਦੋ ਵੀ ਬਾਹਰ ਜਾਣਾ ਤੇ ਅੰਦਰ ਆਉਣਾ ਜਿੰਨਾ ਕੁ ਹੈਗਾ ਉਹਦੇ ਨਾਲ ਸਾਰੋ, ਪਰ ਇੰਪੋਰਟ ਡਿਊਟੀ ਆ ਜਿਹੜੀ ਉਹ ਵਧਾਈ ਹੈਗੀ ਆ। ਇਹਦੇ ਨਾਲ ਜਿਹੜੇ ਹੈਗੇ ਆ ਜਿਹੜੇ ਸੈਲਰਸ ਆ ਉਹ ਫੇਰ ਜਿਹੜਾ ਆਪਾਂ ਕਿਹਾ ਵੀ ਉਹ ਪੈਸੇ ਕਮਾ ਜਾਣਗੇ। ਸੋ ਇਹ ਅਸਲ ਚ ਟੈਕਸੇਸ਼ਨ ਨੂੰ ਮਜ਼ਬੂਤ ਕਰਨ ਲਈ ਜਾਂ ਜਿਹੜੀ ਫਿਜ਼ੀਕਲ ਕਰੰਸੀ ਹੈਗੀ ਆ ਉਹਨੂੰ ਆਪਣੀਆਂ ਜਿਹੜੇ ਗੱਲਿਆਂ ਵਿੱਚ ਜਾਂ ਕਾਫਰਸ ਵਿੱਚ ਲਿਆਉਣ ਲਈ ਜਿਹੜੀ ਹੈਗੀ ਆ ਇਹ ਲਾਈ ਗਈ ਹੋਈ ਆ। ਸੋ ਇਹਦੇ ਸੋਨੇ ਵਾਲੇ ਵਪਾਰੀਆਂ ਨੇ ਜਿਹੜਾ ਹੈਗਾ ਕਾਫੀ ਜਿਹੜਾ ਬੁਰਾ ਮਨਾਇਆ ਹੈਗਾ। ਇੱਕ ਤਾਂ ਜਿਹੜਾ ਉਹਨਾਂ ਨੇ ਕਿਹਾ ਵੀ ਨਾ ਖਰੀਦਿਆ ਜਾਵੇ, ਇੱਕਦਮ ਬਲੈਕ ਮਾਰਕੀਟਿੰਗ ਸ਼ੁਰੂ ਹੋ ਗਈ ਹੈ ਜਿਹੜੀ ਇੰਪੋਰਟ ਡਿਊਟੀ ਹੈਗੀ ਆ। ਸੋ ਇਹਦੇ ਨਾਲ ਵੀ ਜਿਹੜੇ ਹੈਗੇ ਆ ਠੀਕ ਹੈ, ਸਰਕਾਰ ਨੇ ਤਾਂ ਆਪਣੇ ਉਹਦੇ ਲਈ ਜਿੱਦਾਂ ਆਪਾਂ ਕਹੀ ਵੀ ਕਰੂਡ ਆਇਲ ਜਾਂ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਆ ਉਹਦੇ ਤੇ ਐਕਸਾਈਜ਼ ਡਿਊਟੀ ਵਧਾ ਕੇ ਸਰਕਾਰ ਆਪਣੀਆਂ ਜਿਹੜੇ ਖਜ਼ਾਨੇ ਭਰਦੀ ਹੈਗੀ। ਹੁਣ ਇਹ ਖਜ਼ਾਨਾ ਭਰਨ ਦਾ ਚੱਕਰ ਆ ਵੀ ਕਿਉਂਕਿ ਜਾ ਬਹੁਤ ਰਿਹਾ ਪੈਸਾ ਤੇਲ 'ਚ, ਸੋ ਸੋਨੇ ਵਾਲੀ ਇੰਪੋਰਟ ਡਿਊਟੀ ਵਧਾ ਕੇ 6 ਤੋਂ 10% ਕਰਕੇ ਉਹ ਕੁਛ ਨਾ ਕੁਛ ਮਨੀ ਹੈ ਜਿਹੜੀ ਵਾਪਸ ਲੈਣਾ ਚਾਹੁੰਦੀ ਹੈ। ਜੀ ਅੱਛਾ, ਇਹ ਤਾਂ ਕਹਿ ਰਹੇ ਆ ਵੀ ਸਾਡੀ ਜਿਹੜੀ ਇਕੋਨਮੀ ਆ ਉਹ ਬੜੀ ਵਧੀਆ ਜਿਹੜੀ ਉਹ ਹੈਗੀ ਆ, 7% ਗਰੋਥ ਆ, GDP ਇਹ ਉਹ ਕਈ ਚੀਜ਼ਾਂ ਜਿਹੜੀਆਂ ਇਹ ਕਹਿੰਦੇ ਆ, ਪਰ ਜਿੱਦਾਂ ਦੇ ਹਾਲਾਤ ਤੁਸੀਂ ਦੱਸਿਆ ਫਿਰ ਕੀ ਇਹ ਮੰਨੀਏ ਵੀ ਦੁਨੀਆ ਦੀ ਇਹ ਚੌਥੀ ਕਹੀ ਜਾਣ ਵਾਲੀ ਆਰਥਿਕਤਾ ਸੰਕਟ 'ਚ ਆ ਗਈ? ਹਾਂਜੀ ਸੰਕਟ ਤਾਂ ਹੈਗੀ ਹੈ, ਕਿਉਂਕਿ ਤੁਸੀਂ ਦੱਸੋ ਟੈਲੀਵਿਜ਼ਨ ਚੈਨਲਾਂ ਤੇ ਬਹਿ ਕੇ ਗਲੋਰੀਫਾਈ ਕਰੀ ਜਾਣਾ ਹੋਰ ਵੱਖਰੀ ਗੱਲ ਹੁੰਦੀ ਆ। ਕਿ ਆਪਾਂ ਪਿਛਲੀ ਵਾਰੀ ਕਿਹਾ ਜਿੱਦਾਂ ਆਪਾਂ ਪ੍ਰਸ਼ਾਂਤ ਕਿਸ਼ੋਰ ਦਾ ਤੁਹਾਨੂੰ ਜ਼ਿਕਰ ਕਰਿਆ ਸੀਗਾ, ਉਹ ਕਹਿੰਦਾ ਵੀ 60% ਆਬਾਦੀ 100 ਰੁਪਈਆ ਵੀ ਨਹੀਂ ਕਮਾ ਰਹੀ ਦਿਨ ਦਾ, ਇਟ ਮੀਨਸ $1 ਤੋਂ ਵੀ ਘੱਟ ਕਮਾ ਰਹੀ ਹੈਗੀ ਹੈ ਨਾ। ਸੋ 60% 70 ਕਰੋੜ ਲੋਕ ਹੋ ਜਾਂਦੇ ਹੈਗੇ। ਸੋ ਆਪਾਂ ਕਿਹੜੇ ਦਾਅਵੇ ਨਾਲ ਕਹਿ ਸਕਦੇ ਆ ਵੀ ਚੌਥੀ ਇਕੋਨਮੀ ਹੈ ਨਾ, ਜਸਟ ਟ੍ਰਾਂਸਫਰ ਆਫ ਮਨੀ ਆ। ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਰਿਆ ਸੀ, GDP ਆ ਜਿਹੜੀ ਉਹ ਨਹੀਂ ਹੈਗੀ। ਸੋ ਇਕੋਨਮੀਆਂ ਉਹ ਮਜ਼ਬੂਤ ਹੁੰਦੀਆਂ ਜਿਹੜੀਆਂ ਇਸ ਤਰ੍ਹਾਂ ਦੇ ਸ਼ੌਕਸ ਨੂੰ ਝੱਲ ਜਾਂਦੀਆਂ। ਵੈਸਟ ਦੀਆਂ ਇਕੋਨਮੀਆਂ ਜਾਂ ਜਿਹੜੀਆਂ ਮਿਡਲ ਈਸਟ ਦੀਆਂ ਇਕੋਨਮੀਆਂ ਉਹ ਝੱਲ ਰਹੀਆਂ ਇਸ ਸ਼ੌਕ ਨੂੰ। ਬਹੁਤ ਥੋੜਾ ਜਿਹੜਾ ਹੈਗਾ ਅਸਰ ਹੋਇਆ ਹੈਗਾ, ਪਰ ਏਡਾ ਵੱਡਾ ਵੀ ਅਰਾਜਕਤਾ ਫੈਲ ਜਾਣੀ, ਪੈਟਰੋਲ ਪੰਪ ਬੰਦ ਹੋ ਜਾਣੇ ਜਾਂ ਗੈਸ ਨਾ ਮਿਲਣਾ, ਇਹ ਜਿਹੜੇ ਆਫਟਰ ਸ਼ੌਕਸ ਹੈਗੇ ਆ ਇਹ ਡਿਵੈਲਪਿੰਗ ਕੰਟਰੀਜ਼ ਦੀਆਂ ਇਕੋਨਮੀਆਂ। ਸੋ 4 ਟ੍ਰਿਲੀਅਨ ਵਾਲੀ ਇਕੋਨਮੀ ਹੁਣ ਤਾਂ ਵੈਸੇ 6ਵੇਂ ਨੰਬਰ ਤੇ ਆ ਗਈ ਆ, ਕਿਉਂਕਿ ਰੁਪਈਏ ਦੀ ਕੀਮਤ ਜਿਹੜੀ ਹੈਗੀ ਆ ਡਿੱਗ ਰਹੀ ਹੈਗੀ ਆ। ਸੋ ਪਰ ਇਹ ਹੈਗਾ ਵੀ ਜੇ ਇਕੋਨਮੀ ਜਿਹੜੇ ਵੱਡੇ ਇਕਨੋਮਿਕ ਸ਼ੌਕਸ ਹੈਗੇ ਆ, ਜਿਹੜੇ ਗਲੋਬਲ
ਇਕਨੋਮੀ ਔਰ ਗਲੋਬਲ ਪੋਲੀਟੀਕਲ ਵੋਲੈਟਿਲਿਟੀ ਨਾਲ ਜੁੜੇ ਹੋਏ ਹੁੰਦੇ ਆ, ਜੇ ਉਹਨਾਂ ਨੂੰ ਝੱਲਣ ਦੀ ਸਮਰੱਥਾ ਨਹੀਂ ਰੱਖਦੀ, ਫਿਰ 4 ਟ੍ਰਿਲੀਅਨ ਦੀ ਹੋਵੇ ਚਾਹੇ 25 ਟ੍ਰਿਲੀਅਨ ਦੀ ਹੋਵੇ, ਉਹਦਾ ਜਿਹੜਾ ਕਲਾਸਪ ਹੋਣਾ ਹੈਗਾ ਉਹ ਤੈਅ ਹੁੰਦਾ ਹੈਗਾ। ਸੋ ਸੰਕਟਾਂ ਦਾ ਸ਼ਿਕਾਰ ਹੈਗੀ ਹੈ ਇੰਡੀਅਨ ਇਕਨੋਮੀ, ਕਿਉਂਕਿ ਉਹਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਸੋਬਰ ਤੇ ਸਿਆਣੇ ਢੰਗ ਨਾਲ ਜਿਹੜਾ ਹੈਗਾ ਉਹ ਨਹੀਂ ਚਲਾਇਆ ਜਾ ਰਿਹਾ। ਹੁਣ ਇੱਕ ਹੋਰ ਰਿਪੋਰਟ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਵੀ ਕੁਝ ਸਮਾਂ ਪਹਿਲਾਂ ਜਿਹੜਾ 3.5 ਲੱਖ ਕਰੋੜ ਜਿਹੜਾ ਹੈਗਾ ਉਹ ਸਰਕਾਰ ਜਿਹੜੀਆਂ ਸਰਵਿਸਿਸ ਤੇ ਲੱਗਦਾ ਸੀ, ਜਿਹੜੀਆਂ ਲੋਕਾਂ ਦੀ ਭਲਾਈ ਲਈ ਸਕੀਮਾਂ ਨੇ ਹਨਾ, ਉਹਦੇ ਚ ਉਹ ਬਹੁਤ ਸਾਰਾ ਕਰਜ਼ਾ ਲੈ ਕੇ ਕੀਤਾ ਜਾਂਦਾ ਸੀਗਾ। ਕਰਜ਼ੇ ਤੇ 11% ਵਿਆਜ ਸੀ, ਜਿਹੜਾ ਇੰਟਰਨੈਸ਼ਨਲ ਮੰਡੀ ਚੋਂ ਭਾਰਤ ਜਿਹੜਾ ਹੈਗਾ ਲੈਂਦਾ ਹੈਗਾ। ਹੁਣ ਉਹ ਵਿਆਜ 14% ਹੋ ਗਿਆ ਜਿਹੜਾ ਉਹ ਲੈਂਦੇ ਨੇ, ਤੇ ਜਿਹੜਾ 3.5 ਲੱਖ ਕਰੋੜ ਰੁਪਈਆ ਲੋਕਾਂ ਦੀ ਭਲਾਈ ਲਈ ਖਰਚ ਹੁੰਦਾ ਸੀ ਉਹ 1,70,000 ਰਹਿ ਗਿਆ। ਇਹਦੇ ਚ ਉਹ ਟੁੱਟ ਗਿਆ। ਜਿੱਦਾਂ ਜਿਹੜਾ ਬਾਕੀ ਪੈਸਾ ਸੀਗਾ ਉਹ ਕਿੱਧਰ ਜਾ ਰਿਹਾ ਹੈਗਾ, ਉਹ ਮਾਰਕੀਟ ਦੇ ਜਾਂ ਇਕਨੋਮੀ ਦੇ ਕਿਹੜੇ ਖੱਡੇ ਵਿੱਚ ਜਾ ਰਿਹਾ ਹੈਗਾ, ਉਹ ਸਾਰਾ ਵੀ ਇਸ਼ਤਿਹਾਰਬਾਜ਼ੀ ਤੇ ਐਸ਼ੋ ਇਸ਼ਰਤ ਤੇ ਬਿੱਲਾਂ ਤੇ ਜਿਹੜੇ ਮੰਤਰੀਆਂ ਦੇ ਜਾਂ ਅਫਸਰਾਂ ਦੇ ਆ ਜਿਹੜਾ ਉਹ ਉਧਰ ਕੰਜ਼ਿਊਮ ਹੋ ਰਿਹਾ ਹੈਗਾ। ਕਿੱਥੇ 3.5 ਲੱਖ ਕਰੋੜ ਲੋਕਾਂ ਲਈ ਲੱਗਦਾ ਸੀ ਉਹ 1,70,000 ਕਰੋੜ ਲੱਗਣ ਲੱਗ ਗਿਆ। ਇਟ ਮੀਨਸ ਅੱਧੋ ਅੱਧ ਰਹਿ ਗਿਆ ਨੀਅਰਲੀ। ਤੇ ਜਿਹੜਾ ਉਹਦੇ ਤੇ ਵਿਆਜ ਦਿੰਦੇ ਸੀ ਉਹ 11 ਤੋਂ 14% ਹੋ ਗਿਆ। ਹੁਣ ਵਿਆਜ ਵੱਧ ਗਿਆ ਹੋਇਆ ਤੇ ਜਿਹੜੀ ਲੋਕ ਭਲਾਈ ਲਈ ਜਿਹੜਾ ਪੈਸਾ ਲੱਗਦਾ ਸੀ ਉਹ ਲਗਭਗ 50% ਥੱਲੇ ਡਿੱਗ ਪਿਆ ਹੋਇਆ। ਸੋ ਇਹ ਜਿਹੜੇ ਗੈਪ ਪੈ ਰਹੇ ਨੇ, ਇਹ ਹਾਲੇ ਤੱਕ ਤਾਂ ਸੀਗਾ ਵੀ ਤੇਲ ਚੋਂ 50 ਬੈਰਲ ਸੀਗਾ 100 ਰੁਪਏ ਦਾ ਵੇਚੀ ਜਾਂਦੇ ਸੀ, ਬਹੁਤ ਵੱਡੀ ਪੱਧਰ ਤੇ ਪੈਸੇ ਕਮਾਏ ਐਕਸਾਈਜ਼ ਡਿਊਟੀ ਚੋਂ। ਪਰ ਅੱਜ ਜੇ 2 ਮਹੀਨੇ ਵੀ ਇਸ ਤਰ੍ਹਾਂ ਹੋਰ ਚੱਲ ਜਾਂਦਾ ਹੈਗਾ ਤਾਂ ਉਹ ਜਿੰਨੇ ਕਮਾਏ ਨੇ ਪਿਛਲੇ 10 ਸਾਲਾਂ ਚੋਂ ਸਾਰੇ ਵਾਈਪ ਆਊਟ ਹੋ ਜਾਂਦੇ। ਸੋ 4 ਟ੍ਰਿਲੀਅਨ ਤਾਂ ਮਾਰਕੀਟ ਚੋਂ ਇੱਕ ਦੋ ਦਿਨਾਂ 'ਚ ਹੀ ਵਾਈਪ ਆਊਟ ਹੋ ਗਿਆ। ਸੋ ਇਹ ਬਹੁਤ ਵੱਡੇ ਆਫਟਰ ਸ਼ੌਕਸ ਆ। ਜੇ ਤਾਂ ਇਹਨਾਂ ਨੂੰ ਰੈਜ਼ਿਸਟ ਕਰ ਜਾਂਦੀ ਹੈ ਇੰਡੀਅਨ ਇਕਨੋਮੀ, ਫਿਰ ਤਾਂ ਉਹਦੀ ਬੋਲਡਨੈਸ ਪਰਖੀ ਜਾਊਗੀ, ਵਰਨਾ ਸ਼ੱਕ ਦੇ ਘੇਰੇ 'ਚ ਇਹਦੀ ਬੋਲਡਨੈਸ ਖੜੀ ਰਹੂਗੀ। ਨਹੀਂ, ਇਹ ਤਾਂ ਦੇਖੋ ਫਰਕ ਪਤਾ ਲੱਗਦਾ ਹੀ ਆ। ਹੁਣ ਕੈਲੀਫੋਰਨੀਆ ਦੀ ਜੇ ਇਕੱਲੀ ਇਕਨੋਮੀ ਦੇਖੀਏ ਤਾਂ ਉਹ ਵੀ ਇੰਡੀਆ ਦੀ ਇਕਨੋਮੀ ਦੇ ਬਰਾਬਰ ਜਿਹੜੀ ਉਹ ਹੈਗੀ ਹੈ, ਇੱਕ ਸੂਬੇ ਦੀ ਜਿਹੜੀ ਇਕਨੋਮੀ ਉਧਰ ਪੂਰੇ ਇੱਕ ਮੁਲਕ ਦੀ। ਇੱਥੇ ਕਿਸ ਤਰੀਕੇ ਦੇ ਨਾਲ ਰੋਬਸਟ ਇਕਨੋਮੀ ਜਿਹੜੀ ਉਹ ਚੱਲ ਰਹੀ ਆ, ਤੇ ਉੱਥੇ ਲੋਕਾਂ ਦੇ ਕੀ ਜਿਹੜੀ ਸਿਚੁਏਸ਼ਨ ਆ ਉਹਦਾ ਕੰਪੈਰੀਜ਼ਨ ਤਾਂ ਜਿਹੜਾ ਉਹ ਆਪਣੇ ਸਾਹਮਣੇ ਹੀ ਨਜ਼ਰ ਜਿਹੜਾ ਉਹ ਆਉਂਦਾ ਹੈਗਾ। ਸੋ ਦੇਖੋ ਓਵਰਆਲ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ। ਉਹ ਆਪਾਂ ਦੇਖੀਏ ਅਵਤਾਰ ਸਿੰਘ ਜੀ, ਮੋਦੀ ਹੁਣ ਕਈ ਮੁਲਕਾਂ ਦੇ ਦੌਰੇ ਤੇ ਵੀ ਇਹਨੇ ਜਾਣਾ, ਯੂਰਪ ਦੇ ਨਾਲ ਫ੍ਰੀ ਟ੍ਰੇਡ, ਹੋਰ ਕਈ ਮੁਲਕਾਂ ਦੇ ਨਾਲ ਇਹਨਾਂ ਨੇ ਫ੍ਰੀ ਟ੍ਰੇਡ ਐਗਰੀਮੈਂਟ ਜਿਹੜੇ ਉਹ ਵੀ ਕੀਤੇ ਆ। ਕੀ ਉਹ ਚੀਜ਼ਾਂ ਬਚਾ ਸਕਣਗੀਆਂ ਇਹਨਾਂ ਦੀ ਇਕਨੋਮੀ ਨੂੰ? ਦੇਖੋ ਫ੍ਰੀ ਟ੍ਰੇਡ ਤੋਂ ਤਾਂ ਸਾਨੂੰ ਇਹ ਲੱਗਦਾ ਹੈਗਾ ਵੀ ਜੇ ਸਰਕਾਰ ਨੂੰ ਕੁਝ ਉਹਦੇ ਚੋਂ ਟੈਕਸੇਸ਼ਨ ਜਾਂ ਇੰਪੋਰਟ ਡਿਊਟੀ ਦਾ ਮਿਲਣਾ ਹੀ ਨਹੀਂ, ਫਿਰ ਇਕਨੋਮੀ ਨੂੰ ਜੇ ਉਹ ਕੋਈ ਠੁੰਮਣਾ ਹੀ ਨਹੀਂ ਦਿੰਦੇ ਜਿਹੜੇ ਫ੍ਰੀ ਟ੍ਰੇਡ ਆ, ਜੇ ਫ੍ਰੀ ਹੋਣੇ ਨੇ ਹਨਾ, ਸੋ ਉਹਦੇ ਨਾਲ ਇਕਨੋਮੀ ਕਿੰਨੀ ਬੂਸਟ ਹੋਵੇਗੀ। ਉਹਨਾਂ ਫ੍ਰੀ ਟ੍ਰੇਡ ਦਾ ਉਹ ਇਹ ਕਹਿ ਰਹੇ ਹੈਗਾ, ਫ੍ਰੀ ਟ੍ਰੇਡ ਇਸ ਕਰਕੇ ਕਰ ਰਹੇ ਵੀ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਬਾਹਰ ਵਿਕਣ ਜਾਣਗੀਆਂ, ਵੀ ਜਿਹੜਾ ਐਕਸਪੋਰਟ ਆ ਸਾਡਾ ਵਧੇਗਾ ਹਨਾ। ਫ੍ਰੀ ਟ੍ਰੇਡ ਦਾ ਇੰਡੀਅਨ ਸਟੇਟ ਆ ਜਿਹੜੀ ਉਹ ਇਹ ਮੰਨ ਕੇ ਚੱਲ ਰਹੀ ਹੈ ਕਿ ਵੀ ਜਦੋਂ ਫ੍ਰੀ ਟ੍ਰੇਡ ਅਮਰੀਕਾ ਨੂੰ ਕਰਾਂਗੇ ਵੀ ਬਰਾਬਰ ਦਾ ਉਹਨਾਂ ਦਾ ਵੀ ਫ੍ਰੀ ਸਟੇਟ 'ਚ ਆਵੇਗਾ 0% ਟੈਰਿਫ ਨਾਲ, ਤੇ ਸਾਡਾ ਵੀ ਜਾਵੇਗਾ। ਸੋ ਉਹ ਇੰਡੀਅਨ ਇਕਨੋਮੀ ਦੀ ਕਮਜ਼ੋਰੀ ਇਹ ਹੈਗੀ ਆ ਵੀ ਫਿਨਿਸ਼ਡ ਗੁੱਡ ਆ, ਜਿਹੜੇ ਫਿਨਿਸ਼ਡ ਪ੍ਰੋਡਕਟਸ ਆ ਉਹ ਇੰਨੇ ਵਾਸਟ ਲੈਵਲ ਤੇ ਬਣ ਨਹੀਂ ਰਹੇ। ਜੇ ਚਾਈਨਾ ਨਾਲ ਫ੍ਰੀ ਟ੍ਰੇਡ ਹੁੰਦਾ, ਚਾਈਨਾ ਨੇ ਨੇਰੀ ਲਿਆ ਦੇਣੀ ਸੀ ਚੀਜ਼ਾਂ ਸਿੱਟਣ ਦੀ ਮਾਰਕੀਟ 'ਚ, ਪਰ ਇੰਡੀਆ ਕੋਲ ਉਸ ਲੈਵਲ ਦੀ ਪ੍ਰੋਡਕਟਿਵਿਟੀ ਨਹੀਂ ਹੈਗੀ। ਉਹ ਮੈਨੂਫੈਕਚਰਿੰਗ ਹੱਬ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹ ਚਾਈਨਾ ਦੇ ਮੁਕਾਬਲੇ ਬਹੁਤ ਲੀਸਟ ਨੇ। ਇਕਨੋਮੀ ਦਾ ਇੱਕ ਨੈਗੇਟਿਵ ਫੈਕਟਰ ਇੰਡੀਆ ਦੀ ਦਾ ਇਹ ਹੈਗਾ ਵੀ ਮੈਨੂਫੈਕਚਰਿੰਗ ਨਹੀਂ ਹੋ ਰਹੀ। ਫ੍ਰੀ ਟ੍ਰੇਡ ਦਾ ਫਾਇਦਾ ਤਾਂ ਹੁੰਦਾ ਵੀ ਇੰਨੀ ਜ਼ਿਆਦਾ ਮੈਨੂਫੈਕਚਰਿੰਗ ਹੋ ਰਹੀ ਆ ਵੀ ਜਿਹੜੀ 10 ਰੁਪਏ ਵਾਲੀ ਚੀਜ਼ ਵੇਚਦੇ ਆ ਉਹ 1 ਲੱਖ ਚੀਜ਼ਾਂ ਹੀ ਜਾਂਦੀਆਂ ਸੀ, ਉਹਦੇ ਨਾਲ ਜੇ ਉਹ 1 ਕਰੋੜ ਜਾਂ 2 ਕਰੋੜ ਜਾਣ ਲੱਗ ਗਈ ਤਾਂ ਉਹਦਾ ਰੇਟ ਚਾਹੇ 5 ਰੁਪਏ ਕਰ ਲਓ 10 ਦੀ ਜਗ੍ਹਾ। ਬਿਜ਼ਨਸ ਦਾ ਇਹ ਹੁੰਦਾ ਹੈਗਾ ਵੀ ਬਲਕ 'ਚ ਜਾਣਾ, ਪਰ ਮੈਨੂਫੈਕਚਰਿੰਗ ਦਾ ਨਾ ਹੋਣਾ ਜਾਂ ਬਹੁਤ ਘੱਟ ਹੋਣਾ, 4-5% ਜਾਂ 7% ਤੱਕ ਹੋਣਾ। ਕਿਤੇ ਚਾਈਨਾ ਜਿਹੜਾ ਉਹ 80-85% ਤੱਕ ਮੈਨੂਫੈਕਚਰਿੰਗ ਗੁੱਡਸ ਬਣਾ ਰਿਹਾ। ਸੋ ਇਹ ਗੈਪ ਆ ਜਿਹੜਾ ਚਾਈਨਾ ਨਾਲੋਂ, ਉਹਦੇ ਨਾਲ ਫ੍ਰੀ ਟ੍ਰੇਡ ਮੈਨੂੰ ਇੰਨਾ ਨਹੀਂ, ਉਹਦੇ ਨਾਲ ਤਾਂ ਹੁੰਦਾ ਵੀ ਟ੍ਰੇਡ ਉਨਾ ਕੁ ਕਰੋ ਜਿਹਦੇ ਨਾਲ ਜੇ ਐਕਸਪੋਰਟ ਹੁੰਦਾ ਐਕਸਪੋਰਟ ਡਿਊਟੀ ਵੀ ਹੋਵੇ ਤੇ ਇੰਪੋਰਟ ਡਿਊਟੀ ਵੀ ਹੋਵੇ। ਘੱਟੋ ਘੱਟ ਜਿਹੜੇ ਡਾਲਰ ਦੀ ਤੁਹਾਨੂੰ ਚਾਹੀਦੇ ਹੈਗੇ ਆ
ਜਿਹੜੇ ਤੁਹਾਡੇ ਖਜ਼ਾਨੇ ਵਿੱਚ ਡਾਲਰ ਚਾਹੀਦੇ ਹੈਗੇ ਉਹ ਤਾਂ ਕਿਸੇ ਨਾ ਕਿਸੇ ਢੰਗ ਨਾਲ ਆਉਣ। ਸੋ ਉਹ ਬਿਲਕੁਲ ਵਾਈਪ ਆਊਟ ਹੋ ਜਾਣੇ ਆ। ਇੰਡਸਟਰੀਅਲਿਸਟ ਆ ਜਿਹੜਾ ਉਹ ਹਮੇਸ਼ਾ ਜਿਹੜਾ ਹੈਗਾ ਸਰਕਾਰ ਦੇ ਪੈਸੇ ਤੇ ਐਸ਼ ਕਰਦਾ ਹੈਗਾ। ਤੁਸੀਂ ਦੇਖੋ ਵੀ ਬੈਂਕਾਂ ਤੋਂ 1000 ਕਰੋੜ ਰੁਪਈਆ ਲੋਨ ਲੈ ਲੈਂਦੇ ਆ, ਉਹ ਪੋਲੀਟੀਕਲ ਕਨੈਕਸ਼ਨਸ ਨਾਲ ਹੁੰਦਾ। ਪਤਾ ਨਹੀਂ ਕਿਹੜੇ ਐਸੈਟਸ ਦਿਖਾਉਂਦੇ ਆ ਜਾਂ ਬੈਂਕ ਕਿਹੜੇ ਆਧਾਰ ਤੇ ਉਹਨਾਂ ਨੂੰ 1000 ਕਰੋੜ ਦੇ ਦਿੰਦੇ ਆ, ਮੁੜ ਕੇ 6ਵੇਂ ਮਹੀਨੇ ਆ ਸਾਲ ਬਾਅਦ ਬੈਂਕਰਪਸੀ ਸ਼ੋਅ ਕਰ ਦਿੰਦੇ ਹੈਗੇ ਆ। 1000 ਕਰੋੜ ਰੁਪਈਆ ਲੈ ਕੇ ਉਹਦੇ ਚ ਹੁੰਦਾ 150 ਕਰੋੜ ਬੈਂਕ ਨੂੰ ਦੁਬਾਰੇ ਵਾਪਸ ਕਰ ਦਿੰਦੇ ਆ ਲਾਇਬਿਲਿਟੀ, ਬਾਕੀ ਜਿਹੜਾ 850 ਕਰੋੜ ਆ ਉਹ ਲੈ ਕੇ ਆਪਣਾ ਖੁਦ ਇਸੇ ਤਰ੍ਹਾਂ ਹੀ ਇੱਕ ਫ੍ਰੀ ਟ੍ਰੇਡ ਦਾ ਜਿਹੜੇ ਸਿਸਟਮ ਦਾ ਅਬਿਊਜ਼ ਆ ਉਹ ਜਿਹੜਾ ਮੈਨੂਫੈਕਚਰਰਸ ਨੇ ਕਰਨਾ ਹੈਗਾ। ਸੋ ਮੈਨੂੰ ਲੱਗਦਾ ਨਹੀਂਗਾ ਵੀ ਇਕਨੋਮੀ ਉਸ ਤਰ੍ਹਾਂ ਉਹਦੀ ਜਿਹੜੀ ਬੈਕਬੋਨ ਆ ਉਹ ਕੋਈ ਮਜ਼ਬੂਤ ਹੋਵੇਗੀ। ਸਿਰਫ ਜਿੰਨੇ ਕੋ ਮੈਨੂਫੈਕਚਰਰ ਹੈਗੇ ਆ ਉਹਨਾਂ ਦੇ ਘਰ ਭਰਨਗੇ, ਸਰਕਾਰ ਦਾ ਘਰ ਆ ਜਿਹੜਾ ਇਸ ਸਿਸਟਮ ਨਾਲ ਨਹੀਂ ਭਰ ਸਕਦਾ। ਸੋ ਮੈਨੂੰ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ। ਇਹ ਮੈਨੂਫੈਕਚਰਿੰਗ ਹੱਬ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਲਗਾਤਾਰ ਪੇਸ਼ ਕਰ ਰਿਹਾ ਵੀ ਚਾਈਨਾ ਦੀ ਥਾਂ ਤੇ ਸਾਡੇ ਕੋਲ ਆ ਜਾਓ। ਕੁਛ ਕਿ ਚਲੋ ਕੰਪਨੀਆਂ ਗਈਆਂ ਵੀ ਹੋਣਗੀਆਂ, ਆਈਆਂ ਵੀ ਹੋਣਗੀਆਂ। ਕੀ ਇਹ ਰੀਅਲਿਸਟਿਕ ਹੈਗਾ? ਕਿਉਂਕਿ ਹਿਊਮਨ ਕੈਪੀਟਲ ਤਾਂ ਇਹਨਾਂ ਦੇ ਕੋਲ ਹੈਗੀ ਆ, ਸਸਤਾ ਮਜ਼ਦੂਰ ਤਾਂ ਇਹਨਾਂ ਦੇ ਕੋਲ ਹੈਗਾ। ਨਹੀਂ ਦੇਖੋ, ਕੱਲਾ ਹਿਊਮਨ ਕੈਪੀਟਲ ਨਾਲ ਨਹੀਂ, ਇਨੋਵੇਟਿਵ ਮਾਈਂਡਸ ਵੀ ਤਾਂ ਚਾਹੀਦੇ ਆ। ਮਜ਼ਦੂਰ ਨੇ ਤਾਂ ਸਿਰਫ ਉੱਥੇ ਖਰਾਦ ਤੇ ਖੜ ਕੇ ਜਾਂ ਕੁਝ ਮੈਨੂਫੈਕਚਰ ਕਰਨਾ, ਪਰ ਉਹਦੀ ਜਿਹੜੀ ਡਿਜ਼ਾਈਨਿੰਗ, ਉਹਦੀ ਲੇਆਊਟ, ਉਹਦੀ ਪ੍ਰੋਡਕਟਿਵਿਟੀ, ਉਹਦੀ ਫਿਨਿਸ਼ਿੰਗ, ਉਹਦੇ ਆਈਡੀਆਜ਼ ਆ ਉਹ ਤਾਂ ਜਿਹੜੇ ਬ੍ਰਿਲੀਅੰਟ ਮਾਈਂਡਸ ਨੇ ਕਰਨੇ ਹੈਗੇ ਆ ਨਾ। ਹੁਣ ਚਾਈਨਾ ਕੋਲ ਜੇ ਹੈਗਾ ਵੀ ਚਾਈਨਾ ਕੋਲ ਸਾਰੇ ਵਰਲਡ ਦੀਆਂ ਜਿਹੜੀਆਂ ਗਲੋਬਲ ਪਾਵਰਸ ਆ ਉੱਥੇ ਬੈਠੀਆਂ, ਟੈਕਨੋਲੋਜੀ ਤਾਂ ਵੈਸਟਰਨ ਆ ਨਾ ਉਹਨਾਂ ਕੋਲ, ਹਨਾ। ਸੋ ਟੈਕਨੋਲੋਜੀ ਉਹਨਾਂ ਕੋਲ ਚਾਈਨਾ ਨੇ ਹੁਣ ਉਹਨਾਂ ਦੀ ਚਾਹੇ ਨਕਲ ਮਾਰੀ ਆ ਜਾਂ ਕੁਝ ਕਰਿਆ, ਉਹ ਹੁਣ ਉਹਨੇ ਆਪਣੇ ਆਪ ਨੂੰ ਬੂਸਟ ਕਰਿਆ। ਪਰ ਪਿਛਲੇ 20 ਸਾਲਾਂ ਤੋਂ ਤਾਂ ਹੀ ਅਮਰੀਕਾ ਦੇ ਬਿਜ਼ਨਸ ਸੈਕਟਰੀ ਕਹਿੰਦੇ ਆ ਵੀ ਅਸੀਂ ਇੰਡੀਆ ਨੂੰ ਉਨਾ ਮਜ਼ਬੂਤ ਨਹੀਂ ਹੋਣ ਦੇਵਾਂਗੇ ਜਿੱਦਾਂ ਚਾਈਨਾ ਨੂੰ ਹੁਣ ਦਿੱਤਾ, ਤਾਂ ਕਿ ਉਹ ਸਾਡੇ ਬਰਾਬਰ ਨਾ ਆ ਜਾਵੇ। ਸੋ ਚਾਈਨਾ ਨੇ ਉੱਥੇ ਮੈਨੂਫੈਕਚਰਿੰਗ ਹੱਬ 'ਚ ਵੈਲਕਮ ਕਰਿਆ, ਉਹਨਾਂ ਦੀ ਟੈਕਨੋਲੋਜੀ ਨੂੰ ਜਿੱਦਾਂ ਪੜ੍ਹਿਆ ਵਿਚਾਰਿਆ ਤੇ ਉਹਦੇ ਆਧਾਰ ਤੇ ਫਿਰ ਆਪ ਦੀ ਬਰਾਬਰ ਪੈਰਲਲ ਇਕਨੋਮੀ ਹੈ ਜਿਹੜੀ ਉਹ ਖੜੀ ਕਰ ਲਈ। ਪਰ ਇੰਡੀਆ ਵਿੱਚੋਂ ਲੈਪਸ ਨਜ਼ਰ ਆ ਰਿਹਾ। ਇੰਡੀਆ ਵਿੱਚ ਵਰਲਡ ਇਕਨੋਮੀ ਦੇ ਬਰਾਬਰ, ਚਾਹੇ ਉਹਨਾਂ ਦੀ ਨਕਲ ਮਾਰ ਕੇ ਜਾਂ ਉਹਨਾਂ ਦੇ ਆਈਡੀਆਜ਼ ਜਾਂ ਪੇਟੈਂਟ ਉਹਨਾਂ ਵਰਗੇ ਲੈ ਕੇ ਉਹਦੇ ਬਰਾਬਰ ਖੜੀ ਕਰਨ ਦੀ ਸਮਰੱਥਾ ਨਹੀਂ ਨਜ਼ਰ ਆ ਰਹੀ। ਉਹ ਇੰਡੀਆ ਦਾ ਲੈਪਸ ਜਿਹੜਾ ਹੈਗਾ ਇੱਥੇ ਨਜ਼ਰ ਆ ਰਿਹਾ। ਸਿਰਫ ਹਿਊਮਨ ਕੈਪੀਟਲ ਹੋਣਾ, ਹਿਊਮਨ ਕੈਪੀਟਲ ਨੂੰ ਯੂਟਿਲਾਈਜ਼ ਕਿੱਦਾਂ ਕਰਨਾ ਹੈ ਉਹਨੂੰ ਇੰਨੇ ਜ਼ਿਆਦਾ। ਹੁਣ ਤੁਸੀਂ ਦੇਖੋ ਵੀ ਆਪਾਂ ਪਿਛਲੀ ਵਾਰੀ ਕਿਹਾ ਹੈਗਾ ਵੀ 25 ਸਾਲ ਦੀ ਉਮਰ ਵਾਲੇ ਗ੍ਰੈਜੂਏਟਸ ਆ, ਉਹ ਸ਼ਾਇਦ 40% ਸੀਗਾ ਵੀ ਉਹ ਅਨਪਲਾਈਡ ਹੈਗੇ ਆ, ਹਨਾ। ਸੋ ਜੇ ਅੱਜ 21ਵੀਂ ਸਦੀ ਦੇ 25 ਸਾਲ ਬੀਤ ਜਾਣ ਤੋਂ ਬਾਅਦ ਵੀ ਜੇ ਗ੍ਰੈਜੂਏਟਸ 40 ਤੋਂ 45% ਅਨਪਲਾਈਡ ਆ, ਜਿਹੜੇ ਪੜ੍ਹੇ ਲਿਖੇ ਹੈਗੇ ਆ, ਸੋ ਇਕਨੋਮੀ ਖੜੀ ਕਿੱਥੇ ਆ? ਔਰ ਫਿਰ ਇਹ ਕਦੋਂ ਤੱਕ ਡਿਵੈਲਪ ਹੋਊਗੀ ਵੀ ਉਹਨਾਂ ਸਾਰੇ ਗ੍ਰੈਜੂਏਟਸ ਨੂੰ ਨੌਕਰੀ ਮਿਲ ਜੇ? ਜੇ 75-80 ਸਾਲਾਂ 'ਚ ਉਹ ਨਹੀਂ ਹੋ ਸਕਿਆ, ਇਟ ਇਜ਼ ਨਾਟ ਗੋਇੰਗ ਟੂ ਬੀ ਡਨ ਇਨ 1 month ਔਰ 1 week, ਵੀ 1 ਮਹੀਨੇ ਸਾਲ 'ਚ ਤਾਂ ਨਹੀਂ ਹੋ ਜਾਣਾ। ਸੋ ਇਹ ਜਿਹੜੇ ਲੈਪਸਿਸ ਆ, ਚੈਲੰਜਸ ਹੈਗੇ ਇੰਡੀਅਨ ਇਕਨੋਮੀ ਲਈ, ਜਿਹਦੇ ਲਈ ਕੋਈ ਸੂਝਵਾਨ ਜਿਹੜਾ ਹੈਗਾ, ਈਵਨ ਨੀਤੀ ਯੋਗ ਵੀ ਕੰਮ ਨਹੀਂ ਕਰ ਰਿਹਾ। ਬਸ ਚੋਣਾਂ ਜਿੱਤਣ ਤੇ ਲੱਗਿਆ ਵੀ ਮੋਦੀ ਜੀ ਨੇ ਉੱਧਰ ਵੀ ਜਿੱਤ ਰਿਹਾ, ਭਗਵਾਨ ਲਹਿਰਾਤਾ, ਬੰਗਾਲ 'ਚ ਵੀ ਲਹਿਰਾਤਾ, ਪੱਛਮੀ ਬੰਗਾਲ 'ਚ ਵੀ। ਸੋ ਹੁਣ ਤਾਂ ਇਹ ਹੈਗਾ ਵੀ ਇਲੈਕਸ਼ਨ ਜਿੱਤਣ ਵਾਲੀ ਮਸ਼ੀਨਰੀ ਬਣ ਕੇ ਰਹਿ ਗਿਆ ਹੈਗਾ ਮੁਲਕ। ਉਹ ਤੋਂ ਬਿਨਾਂ ਜਿਹੜੇ ਡਿਵੈਲਪਮੈਂਟ ਦੇ ਕਾਰਜ ਨੇ ਉਹਨਾਂ ਵੱਲ ਇੰਨੀ ਨਜ਼ਰ ਨਹੀਂ ਰੱਖੀ ਜਾ ਰਹੀ। ਅੱਛਾ, ਟਰੰਪ ਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਅਵਤਾਰ ਸਿੰਘ ਜੀ ਜਿਹੜੀ ਉਹ ਹੋਣੀ ਆ, ਜਿਹੜੇ ਗਲੋਬਲ ਇਕਨੋਮੀ ਦੇ ਸੰਕਟ ਆ, ਉਹ ਸਾਰੀਆਂ ਚੀਜ਼ਾਂ ਦੇ ਲਈ ਉਹ ਕਿੰਨੀ ਕੁ ਅਹਿਮ ਗੱਲਬਾਤ ਜਿਹੜੀ ਉਹ ਰਹੇਗੀ? ਨਹੀਂ, ਗੱਲਬਾਤ ਤਾਂ ਉਹ ਅਹਿਮ ਰਹੇਗੀ, ਪਰ ਉਹਦੇ ਚੋਂ ਇਹ ਹੈਗਾ ਵੀ ਪੋਜ਼ਿਟਿਵਿਟੀ ਨਿਕਲਦੀ ਆ ਕਿ ਨਹੀਂ। ਜੇ ਦੋਹੇ ਧਿਰਾਂ ਇੱਕ ਦੂਜੇ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਦੀਆਂ ਨੇ, ਕਿਉਂਕਿ ਦੋਹੇ ਪਲੇਅਰ ਆ ਗਲੋਬਲ ਇਕਨੋਮੀ ਦੇ, ਜੇ ਉਹ ਇੱਕ ਦੂਜੇ ਨਾਲ ਇਸ ਤਰ੍ਹਾਂ ਲੜਾਈ ਝਗੜੇ 'ਚ ਨੇ ਜਾਂ ਇੱਕ ਦੂਜੇ ਦੀ ਗਰਦਨ ਵੱਢਣ 'ਚ ਨੇ, ਇਕਨੋਮਿਕਲੀ, ਫਿਜ਼ੀਕਲੀ ਨਹੀਂ ਮੈਂ ਕਹਿੰਦਾ, ਇਕਨੋਮਿਕਲੀ ਵੀ, ਫਿਰ ਜਿਹੜਾ ਹੈਗਾ ਵੀ ਉਹ ਜਿਹੜੀ ਦੁਨੀਆ ਦੀ ਆਰਥਿਕਤਾ ਹੈਗੀ ਆ ਉਹ ਕਿਸੇ ਲੀਹ ਤੇ ਪੈਣ ਨਾਲੋਂ ਲੀਹ ਤੋਂ ਲੱਥਣ ਵੱਲ ਜਿਹੜੀ ਜ਼ਿਆਦਾ ਜਾਏਗੀ। ਹਾਂ, ਹੁਣ ਦੇਖੋ ਵੀ ਉਹ ਮੀਟਿੰਗ ਹੋਣ ਤੋਂ ਬਾਅਦ ਉਹਦੇ ਕੀ ਡੈਕਲੇਰੇਸ਼ਨ ਆਉਂਦੀ ਹੈਗੀ ਆਇਆ ਬਿਹਾਈਂਡ ਦੀ ਸੀਨ ਜਿਹੜੀ ਬੈਕ ਸਟੈਬਿੰਗ ਹੁੰਦੀ ਹੈਗੀ ਆ, ਜਾਂ ਜਿਹੜਾ ਵਿਸ਼ਵਾਸ ਨੂੰ ਦੋਹਾਂ ਵਿੱਚ ਵਿਸ਼ਵਾਸ ਬਣ ਕੇ ਜਿਹੜੀ ਦੁਨੀਆ ਦੀ ਆਰਥਿਕਤਾ ਹੈਗੀ ਆ ਉਹਨੂੰ ਬੂਸਟ ਮਿਲਦਾ। ਇਹ ਡਿਪੈਂਡ ਕਰੂਗਾ, ਹਲੇ ਮੀਟਿੰਗ ਨਾਲ ਕੁਝ ਨਹੀਂ ਹੋਣਾ। ਮੀਟਿੰਗ ਦੀ ਡੈਕਲੇਰੇਸ਼ਨ ਕੀ ਹੁੰਦੀ ਆ, ਸਾਈਨ ਕੀ ਹੁੰਦਾ ਹੈਗੇ ਆ, ਤੇ ਭਰੋਸਾ ਤੇ ਸਮਝੌਤਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੁੰਦਾ, ਇਹਦੇ ਤੇ ਡਿਪੈਂਡ ਕਰਦਾ। ਜੀ ਨਹੀਂ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਅੱਛਾ, ਜਾਂਦੇ ਜਾਂਦੇ ਅਵਤਾਰ ਸਿੰਘ ਜੀ ਦੱਸਿਓ ਵੀ
ਭਾਰਤ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਅਖਵਾਉਂਦਾ, ਜਿੱਦਾਂ ਤੁਸੀਂ ਕਿਹਾ ਵੀ ਉਹ ਆਪਣੇ ਟੀਵੀਆਂ ਤੇ ਬਹਿ ਕੇ ਇਦਾਂ ਦੀਆਂ ਚੀਜ਼ਾਂ ਅਕਸਰ ਬੋਲਦੇ ਰਹਿੰਦੇ ਆ। ਰਸ਼ੀਆ ਵਾਲੇ ਪਾਸੇ ਨੂੰ ਵੀ ਪਹਿਲੋਂ ਉੱਲ ਰਹੇ ਸੀ, ਜਿੱਦਾਂ ਆਪਾਂ ਤੇਲ ਵਾਲੀ ਗੱਲ ਪਹਿਲੋਂ ਵੀ ਕੀਤੀ ਆ, ਫਿਰ ਇਵੈਂਚੁਅਲੀ ਬਾਂਹ ਮਰੋੜੀ ਹੋਈ ਆ ਟਰੰਪ ਹੁਣਾਂ ਨੇ। ਇਹ ਚਾਈਨਾ ਦੇ ਮੂਹਰੇ ਵੀ ਗੋਡੇ ਲਾ ਕੇ ਜਿਹੜੇ ਬੈਠੇ ਆ। ਸਿਚੁਏਸ਼ਨ ਅਸਲ 'ਚ ਬਣ ਕੀ ਗਈ ਆ ਇਹ ਓਵਰਆਲ ਦੂਰੋਂ ਦੇਖਿਆ ਜਾਵੇ, ਬਰਡ ਆਈ ਵਿਊ ਦੇਖਿਆ ਜਾਵੇ, ਤੇ ਬੜਾ ਕਮਜ਼ੋਰ ਜਿਹਾ ਬਣ ਕੇ ਨਜ਼ਰ ਆ ਰਿਹਾ। ਕੀ ਚੱਕਰ ਪੈ ਗਿਆ ਇਹਨਾਂ ਦਾ? ਕਮਜ਼ੋਰ ਉਹ ਆਪਣੀਆਂ ਗਲਤੀਆਂ ਕਰਕੇ ਬਣੇ ਨੇ। ਸੋ ਕੋਈ ਵੀ ਜਿਹੜੀ ਵਾਈਸ ਲੀਡਰਸ਼ਿਪ ਹੁੰਦੀ ਆ, ਮੈਂ ਸਮਝਦਾ ਵੀ ਵਾਈਸ ਲੀਡਰਸ਼ਿਪ ਨਹੀਂ ਹੈ। ਸੋ ਫਿਲਮੀ ਲੀਡਰਸ਼ਿਪ ਆ, ਇੰਡੀਆ ਕੋਲ ਫਿਲਮੀ ਸਟਾਈਲ ਦੀ ਲੀਡਰਸ਼ਿਪ ਆ। ਉਹ ਧੁਰੰਦਰ ਵਰਗੀਆਂ ਫਿਲਮਾਂ ਬਣਾ ਕੇ ਜਿੱਦਾਂ ਆਪਣੇ ਆਪ ਨੂੰ ਹੀ ਹੀਰੋ ਆਪਣੇ ਲੋਕਾਂ ਦੇ ਵਿੱਚ ਹੀ ਜਿਹੜਾ ਹੈਗਾ ਉਹ ਰਿਕਸ਼ੇ ਰੇਹੜੀ ਵਾਲਿਆਂ ਨੂੰ ਉਹ ਕਰੀ ਜਾਂਦੇ ਹੈਗੇ। ਸੋ ਮੈਨੂੰ ਜਿਹੜਾ ਇਹ ਲੱਗ ਰਿਹਾ ਹੈਗਾ ਵੀ ਇੰਡੀਆ ਲੈਕਸ ਸੀਰੀਅਸ ਲੀਡਰਸ਼ਿਪ। ਜਿਹੜਾ ਮੁਲਕ ਨੂੰ ਬ੍ਰਿਕ ਬਾਏ ਬ੍ਰਿਕ ਇੱਕ ਇੱਕ ਇੱਟ ਲਾ ਕੇ ਜਿਨ੍ਹਾਂ ਨੇ ਉਸਾਰਨਾ ਸੀ, ਉਹ ਲੀਡਰਸ਼ਿਪ ਇੰਡੀਆ ਨੂੰ ਉਸ ਤਰ੍ਹਾਂ ਨਹੀਂ ਮਿਲੀ। ਜਿਹੜੀ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਗੱਲ ਕਰੀ, ਜਿਹੜੀ ਐਜੂਕੇਸ਼ਨ ਆ ਉਹ ਲੋਕਾਂ ਦੇ ਮਨਾਂ ਨੂੰ ਕਾਬੂ ਕਰਨ ਲਈ ਕ੍ਰੀਏਟ ਕੀਤੀ ਜਾ ਰਹੀ ਹੈ ਵੀ ਤਾਂ ਕਿ ਕਿਤੇ ਲੋਕ ਓਪਨ ਹੋ ਕੇ ਸਾਡੇ ਮੁਲਕ ਨੂੰ ਨਾ ਤੋੜ ਦੇਣ। ਸਮੁੱਚੇ ਤੌਰ ਤੇ ਹੀ ਜਿਹੜਾ ਹੈਗਾ ਇਹ ਡਰ ਹੈ ਜਿਹੜਾ ਇੰਡੀਅਨ ਲੀਡਰਸ਼ਿਪ ਵਿੱਚ ਲਗਾਤਾਰ ਇਹ ਰਿਹਾ ਵੀ ਕਿਤੇ ਸਾਡਾ ਮੁਲਕ ਆ ਜਿਹੜਾ ਉਹ ਨਾ ਟੁੱਟ ਜਾਵੇ। ਉਹਦੇ ਚ ਉਹ ਐਜੂਕੇਸ਼ਨ ਦਾ, ਐਂਟਰਪ੍ਰੀਨਰਸ਼ਿਪ ਦਾ, ਕ੍ਰੀਏਸ਼ਨ ਦਾ, ਇਨਵੈਂਸ਼ਨ ਦਾ ਜਿਹੜਾ ਉਹ ਕਲਚਰ ਹੀ ਪੈਦਾ ਨਹੀਂ ਹੋ ਸਕਿਆ, ਹਨਾ। ਸੋ ਜਿਹੜੀ ਲੀਡਰਸ਼ਿਪ ਜਿਹੜੀ ਆ ਰਹੀ ਹੈਗੀ ਆ, ਮੈਂ ਘੱਟੋ ਘੱਟ 40 ਸਾਲਾਂ ਤੋਂ ਤਾਂ ਮੈਂ ਦੇਖ ਰਿਹਾ ਵੀ ਕਦੇ ਇੰਦਰਾ ਗਾਂਧੀ ਦਾ ਉਹ ਹੋਮ ਮਿਨਿਸਟਰ ਪੀਸੀ ਸੇਠੀ ਆ, ਕਦੀ ਰਾਜੀਵ ਗਾਂਧੀ ਆ ਜਿਹੜਾ ਲੀਡਰ ਆ ਜਾਂਦਾ। ਤੁਸੀਂ ਦੱਸੋ ਕਿਹੜਾ ਸੀਰੀਅਸ ਲੀਡਰ ਆ? ਪੂਰੇ 40 ਸਾਲਾਂ ਤੋਂ ਮੈਂ ਦੇਖ ਰਿਹਾ, ਮੈਂ 40 ਸਾਲਾਂ ਦੀ ਲੀਡਰਸ਼ਿਪ ਚੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਜਿਹਦੇ ਤੇ ਆਪਾਂ ਇਹ ਕਹਿ ਸਕੇ ਵੀ ਹਾਂ ਨਹਿਰੂ ਸੀਗਾ ਸਟੇਟਸਮੈਨ। ਨਹਿਰੂ ਤੋਂ ਬਾਅਦ ਮੈਨੂੰ ਕੋਈ ਵੀ ਬੰਦਾ ਇਸ ਤਰ੍ਹਾਂ ਨਹਿਰੂ ਨੂੰ ਸਾਰੀ ਜਿਹੜੀ ਹੈਗੀ ਆ ਉਹ ਗਲੋਬਲ ਇਕਨੋਮੀ ਦੀ ਸਮਝ ਸੀ, ਗਲੋਬਲ ਪੋਲਾਈਟੀ ਦੀ ਸਮਝ ਸੀ। ਉਹ ਇੱਕ ਵੱਡਾ ਸਟੇਟਸਮੈਨ ਸੀਗਾ ਇੰਡੀਅਨ ਪੋਲਿਟਿਕਸ ਦਾ। ਉਹ ਤੋਂ ਬਾਅਦ ਸਟੇਟਸਮੈਨ ਇੰਡੀਆ ਕੋਲ ਕੋਈ ਨਹੀਂ ਆਇਆ। ਛੋਟੇ ਛੋਟੇ ਆਈਏਐਸ ਅਫਸਰ ਉਹ ਤੜਗੰਬਾਜੀ ਜੀ ਕਰਕੇ ਇਹਨੂੰ ਮਾਰ ਦੋ, ਉਹਨੂੰ ਚੱਕ ਲਓ, ਉਹਨੂੰ ਅੱਗੇ ਵਧਾ ਦੋ, ਆਹ ਪੈਸੇ ਇਧਰੋਂ ਕੱਢ ਲਓ, ਵਿੱਚੋਂ 1100 ਕਰੋੜ ਰੁਪਈਆ ਆਪਣੀ ਜੇਬ ਚ ਪਾ ਲੈਂਦੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਜਿਹੜਾ ਇੱਕ ਪਿਆਰ ਹੁੰਦਾ ਦੇਸ਼ ਨਾਲ, ਇੱਕ ਮਾਂ ਧਰਤੀ ਨੂੰ ਉਸਾਰਨਾ ਹੁੰਦਾ, ਆਪਣਾ ਪੋਟਾ ਲਾ ਕੇ, ਆਪਣੇ ਲਹੂ ਦਾ ਕਤਰਾ ਵਹਾ ਕੇ। ਸੋ ਉਹ ਕਮਿਟਮੈਂਟ, ਉਹ ਸਟੇਟਸਮੈਨਸ਼ਿਪ, ਉਹ ਵਿਜ਼ਨ, ਉਹ ਜਿਹੜਾ ਇੱਕ ਮਾਂ ਧਰਤੀ ਲਈ ਪਿਆਰ ਹੁੰਦਾ, ਉਹ ਨਹੀਂ ਹੈਗਾ। ਇਸ ਕਰਕੇ ਇਹ ਸਾਰਾ ਸੰਕਟ ਆ ਰਿਹਾ ਹੈਗਾ। ਹੁਣ ਵੀ ਤੁਸੀਂ ਦੇਖੋ ਵੀ ਕਿਸ ਕਿਸਮ ਦਾ ਜਿਹੜਾ ਰਿਲੀਜੀਅਸ ਹੇਟਰਡ ਉੱਥੇ ਪੈਦਾ ਕੀਤੀ ਜਾ ਰਹੀ ਹੈ। ਸਿਰਫ ਰਿਲੀਜੀਅਸ ਹੇਟਰਡ ਦੇ ਆਧਾਰ ਤੇ ਚੋਣਾਂ ਜਿੱਤਣ ਦੀ ਜਿਹੜੀ ਮਸ਼ੀਨਰੀ ਬਣ ਕੇ ਰਹਿ ਗਈ ਹੈਗੀ ਇੰਡੀਅਨ ਪੋਲਿਟਿਕਸ। ਇਹ ਤੋਂ ਬਾਅਦ ਕੁਝ ਨਹੀਂ ਹੈ, ਕੋਈ ਵਿਜ਼ਨ ਨਹੀਂ, ਕੋਈ ਕੁਝ ਨਹੀਂ। ਦੱਸੋ ਵੀ ਟੌਪ ਤੋਂ ਲੈ ਕੇ ਇੱਕ ਜੈ ਸ਼ੰਕਰ ਨੂੰ ਆਪਾਂ ਪੜ੍ਹਿਆ ਲਿਖਿਆ ਮੰਨ ਸਕਦੇ ਹੈਗੇ, ਉਹ ਤੋਂ ਬਿਨਾਂ ਪੂਰੀ ਕੈਬਨਿਟ ਵਿੱਚ ਕਿਹੜਾ ਹੈਗਾ ਵੀ ਕੋਈ ਮੰਤਰੀ ਵਿਜ਼ਨਰੀ ਹੋਵੇ? ਕੋਈ ਦੱਸ ਦੋ ਨਾ। ਜੈ ਸ਼ੰਕਰ ਕਿਉਂਕਿ ਡਿਪਲੋਮੈਟ ਤੋਂ ਆਇਆ, ਉਹਨੂੰ ਘੱਟੋ ਘੱਟ ਠੀਕ ਹੈ, ਥੋੜੀ ਹੈ ਬਹੁਤੀ ਹੈ ਸਮਝ ਹੈ, ਗਲੋਬਲ ਪੋਲਿਟਿਕਸ ਦੀ ਸਮਝ ਆ ਜਿਹੜੀ ਉਹ ਹੈਗੀ। ਉਹ ਤੋਂ ਬਿਨਾਂ ਮੈਨੂੰ ਦੱਸੋ ਵੀ ਕੌਣ ਆ ਸਮੁੱਚੀ ਕੈਬਨਿਟ ਵਿੱਚ, ਦੱਸੋ ਕਿਹੜਾ ਜਿਹਦੇ ਆਪਾਂ ਉਂਗਲੀ ਰੱਖ। ਆਹ ਖੱਟੜ ਤੋਂ ਕੈਬਨਿਟ ਤਾਂ ਵੈਸੇ ਹੀ ਕਿਸੇ ਨੂੰ ਨਹੀਂ ਪਤਾ ਕੌਣ, ਉਹ 2-3 ਜਾਣਿਆਂ ਦੇ ਨਾਮ ਪਤਾ ਹੈ। ਸ਼ਿਵਰਾਜ ਚੌਹਾਨ ਤੁਰਿਆ ਫਿਰਦਾ, ਜਾਂ ਪਿਊਸ਼ ਗੋਇਲ ਨੂੰ ਮਾੜੀ ਮੋਟੀ ਮੈਨੂੰ ਨਹੀਂ ਪਤਾ ਕਿੰਨੀ ਕੁ ਸਮਝ ਹੈਗੀ ਵੀ ਮਾੜਾ ਜਿਹਾ ਉਹਦੇ ਤੇ ਆਪਾਂ ਕਹਿ ਸਕਦੇ ਹਾਂ ਵੀ ਉਹ ਬੰਦਾ ਸਮਝਦਾਰ ਹੈਗਾ। ਉਹ ਤੋਂ ਬਿਨਾਂ ਸਮੁੱਚੀ ਕੈਬਨਿਟ ਵਿੱਚ ਮੈਨੂੰ ਦੱਸ ਦਿਓ, ਸਮੁੱਚੇ ਬੀਜੇਪੀ ਦੇ ਐਮਪੀਜ਼ ਵਿੱਚ ਮੈਨੂੰ ਦੱਸ ਦਿਓ, ਸਮੁੱਚੇ ਈਵਨ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਜਾਂ ਮਾੜੀ ਮੋਟੀ ਪ੍ਰਿਯੰਕਾ ਨੂੰ ਜਿਹੜੀ ਸਮਝੇ, ਜਾਂ ਪ੍ਰੇਮ ਕੁਮਾਰ ਝਾਏ ਜਿਹੜੇ ਆਰਜੇਡੀ ਦੇ ਰਾਜ ਸਭਾ ਦੇ ਮੈਂਬਰ ਹੈਗੇ, ਜਿਹੜੀ ਉਂਗਲਾਂ ਤੇ ਗਿਣਨ ਯੋਗੇ ਮੈਂਬਰ ਆਫ ਪਾਰਲੀਮੈਂਟ ਤੇ ਮੰਤਰੀ ਆ, ਜਿਨ੍ਹਾਂ ਨੂੰ ਆਪਾਂ ਮੇਰੇ ਖਿਆਲ 10 ਤੋਂ ਵੱਧ ਨਹੀਂ ਹੋਣਗੇ। 543 ਮੈਂਬਰੀ ਲੋਕ ਸਭਾ ਵਿੱਚ 10 ਤੋਂ ਵੱਧ ਬੰਦੇ ਵਿਜ਼ਨਰੀ ਨਹੀਂ ਹੈਗੇ। 10 ਮੇਰਾ ਖਿਆਲ ਮੈਕਸਿਮਮ ਹੋਣਗੇ ਜਿਨ੍ਹਾਂ ਨੂੰ ਆਪਾਂ ਸਟੇਟਸਮੈਨ ਸਮਝ ਸਕਦੇ ਹਾਂ। ਜੇ ਇੰਨਾ ਵੱਡਾ ਲੈਪਸ, ਇਟ ਮੀਨਸ 533 ਐਮਪੀ ਆ ਜਿਹੜੇ, ਉਹਨਾਂ ਨੂੰ ਕੁਝ ਵੀ ਨਹੀਂ ਪਤਾ ਪੋਲਿਟਿਕਸ ਦਾ, ਉਹ ਪੋਲਿਟਿਕਸ ਵਿੱਚ ਬੈਠੇ। ਕਿੱਡਾ ਵੱਡਾ ਐਕਸੀਡੈਂਟ ਹੈਗਾ ਵੀ ਜਿਨ੍ਹਾਂ ਨੂੰ ਪੋਲਿਟਿਕਸ ਦਾ ਪਤਾ ਹੀ ਨਹੀਂ, ਉਹ ਪੋਲਿਟਿਕਸ ਵਿੱਚ। ਇਹ ਬਿਲਕੁਲ ਐ ਹੋਊਗਾ ਵੀ ਜਿੱਦਾਂ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕੋਈ ਚੌਥੀ ਪਾਸ ਬੰਦਾ ਲਾਇਆ ਹੋਵੇ, ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈ, ਉਹ ਹੈ ਯੂਨੀਵਰਸਿਟੀ ਦਾ ਵਾਈਸ ਚਾਂਸਲਰ। ਇਹ ਜਿੱਦਾਂ ਉਹਦਾ ਆਪਾਂ ਕਹਿ ਸਕਦੇ ਵੀ ਕ੍ਰਾਈਸਿਸ ਆ ਇੰਡੀਅਨ ਇਕਨੋਮੀ ਦਾ, ਇੰਡੀਅਨ ਪੋਲਿਟਿਕਸ ਦਾ ਤੇ ਇੰਡੀਅਨ ਸੋਸਾਇਟੀ ਦਾ। ਵੀ ਵਿਜ਼ਨਰੀ ਲੀਡਰ ਉਹਨਾਂ ਕੋਲ ਕੋਈ ਵੀ ਹੈ ਨਹੀਂ।
ਸਿਰਫ ਹਾਲੇ ਧੱਕਾ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ, ਉਹਦੇ ਜਿਹੜੇ ਕ੍ਰੈਕਸ ਆ ਉਹ ਨਜ਼ਰ ਆ ਰਹੇ ਹੈਗੇ, ਇਕਨੋਮੀ ਚੋਂ ਆ ਰਹੇ ਹੈਗੇ ਆ, ਸੋਸ਼ਲ ਅਨਾਰਕੀ ਚੋਂ ਜਿਹੜੇ ਹੈਗੇ ਆ ਉਹ ਆ ਰਹੇ ਹੈਗੇ ਆ, ਯੂਥ ਦਾ ਇਸ ਤਰ੍ਹਾਂ ਡਿਸਇਲੂਜ਼ਨ ਹੋ ਜਾਣਾ ਸਿਸਟਮ ਤੋਂ ਜਦੋਂ ਨੀਟ ਵਰਗੇ ਪੇਪਰ ਲੀਕ ਹੁੰਦੇ ਆ, ਜਿਹੜੀ ਉਹਨਾਂ ਦਾ ਭਰੋਸਾ ਹੀ ਨਾ ਰਹਿਣਾ ਵੀ ਸਿਸਟਮ ਸਾਨੂੰ ਕੁਝ ਦੇ ਵੀ ਸਕਦਾ ਹੈ। ਇਹ ਹਾਲੇ ਸ਼ੁਰੂਆਤ ਹੋਈ ਹੈਗੀ ਆ। ਸੋ ਇਹਨੇ ਕਿੰਨਾ ਵੱਡਾ ਜਾ ਕੇ ਅੱਗੇ ਸੰਕਟ ਪੈਦਾ ਕਰਨਾ, ਪੋਲੀਟੀਕਲ ਸੰਕਟ, ਉਹ ਦੇਖਣ ਵਾਲੀ ਗੱਲ ਹੋਗੀ। ਸਿਰਫ ਜਿੱਤਾਂ ਵੀ ਅਸੀਂ ਜਿੱਤ ਲਿਆ ਹੋਈ, ਭਗਵਾ ਝੰਡਾ ਚੜਾਤਾ, ਮਤਲਬ ਕਿ ਇਹ ਬਹੁਤ ਵੱਡਾ ਸੰਕਟ ਆ ਜਿਹੜਾ ਇੰਡੀਅਨ ਜਿਹੜਾ ਪੋਲੀਟੀਕਲ ਸਿਸਟਮ ਦੇ ਸਾਹਮਣੇ ਮੈਂ ਦੇਖ ਰਿਹਾ ਹਨਾ, ਵੀ ਮੈਨੂੰ ਲੱਗ ਰਿਹਾ ਹੈਗਾ। ਸੋ ਜਿੱਦਾਂ ਦਾ ਕ੍ਰਾਈਸਿਸ ਐਮਰਜੈਂਸੀ ਤੋਂ ਬਾਅਦ ਆਇਆ ਸੀ, ਉਸ ਤਰ੍ਹਾਂ ਦਾ ਕ੍ਰਾਈਸਿਸ ਦੁਬਾਰੇ ਆ ਸਕਦਾ, ਹੋ ਸਕਦਾ ਉਹ ਤੋਂ ਵੀ ਵੱਡਾ ਹੋਵੇ ਜੀ। ਉਦੋਂ ਤਾਂ ਬੰਦੂਕ ਦੀ ਨੋਕ ਤੇ ਬਚਾ ਲਿਆ ਗਿਆ, ਹੁਣ ਬੰਦੂਕ ਦੀ ਨੋਕ ਤੇ, ਕਿਉਂਕਿ ਹੁਣ ਕੱਲੇ ਇਹ ਹੈਗਾ ਵੀ ਉਦੋਂ ਤਾਂ ਸੀਗਾ ਵੀ ਸਿੱਖ ਆਏ ਸੀ ਮੈਦਾਨ 'ਚ, ਸਿੱਖਾਂ ਨੇ ਚੈਲੰਜ ਕਰਿਆ, ਸਿੱਖਾਂ ਨੂੰ ਅੱਤਵਾਦੀ ਕਹਿ ਕੇ ਉਹਨਾਂ ਨੇ ਬਦਲਾ ਲਿਆ। ਪਰ ਜਦੋਂ ਹੁਣ ਹਿੰਦੂ ਪਾਪੂਲੇਸ਼ਨ ਦਾ ਬਹੁਤ ਵੱਡਾ ਹਿੱਸਾ ਸੜਕਾਂ ਤੇ ਆਊਗਾ, ਉਦੋਂ ਕੀ ਹੋਊਗਾ? ਉਦੋਂ ਜਿਹੜੇ ਹਾਲਾਤ ਆ ਉਹ ਦੇਖਣ ਵਾਲੇ ਹੋਣਗੇ। ਵੱਡਾ ਕ੍ਰਾਈਸਿਸ ਇਹ ਹੈਗਾ ਵੀ ਵਿਜ਼ਨਰੀ ਲੀਡਰ ਕੋਈ ਨਹੀਂ ਹੈਗਾ ਇੰਡੀਆ ਕੋਲ, ਕੋਈ ਨਹਿਰੂ ਤੋਂ ਬਾਅਦ ਕੋਈ ਵਿਜ਼ਨਰੀ ਲੀਡਰ ਆ ਜਿਹੜਾ ਉਹ ਇੰਡੀਆ ਕੋਲ ਨਹੀਂ ਹੈਗਾ, ਸਿਰਫ ਡੰਗ ਟਪਾਊ ਨੇ। ਕੁਛ ਵੀ ਕਿਸੇ ਨੂੰ ਵੀ ਸਮਝ ਨਹੀਂ ਹੈ, ਨਾ ਪੋਲਿਟਿਕਸ ਦੀ, ਨਾ ਇੰਡੀਅਨ ਸੋਸਾਇਟੀ ਦੀ। ਜਿਹੜਾ ਰਿਸਰਚ ਹੁੰਦੀ ਆ ਉਹ ਰਿਸਰਚ ਬਿਲਕੁਲ ਨਹੀਂ ਹੋ ਰਹੀ, ਜੇ ਕਿਤੇ ਹੋ ਰਹੀ ਆ ਉਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਉਸ ਰਿਸਰਚ ਤੇ ਪੋਲੀਟੀਕਲ ਫੈਸਲੇ ਨਹੀਂ ਲਏ ਜਾ ਰਹੇ। ਐਂ ਲੱਗਦਾ ਵੀ ਹਾਂ ਐਵੇਂ ਕਰੀ ਜਾਂਦੇ ਆ, ਇੱਥੇ ਯੂਨੀਵਰਸਿਟੀਆਂ 'ਚ ਬੈਠੇ ਕਰੀ ਜਾਣ ਦਿਓ, ਸਾਨੂੰ ਪਤਾ ਅਸੀਂ ਕੀ ਕਰਨਾ। ਸੋ ਦੇ ਆਰ ਨਾਟ ਲਿਸਨਿੰਗ ਟੂ देयर ਇੰਟੈਲੈਕਚੁਅਲਸ। ਇਹ ਕ੍ਰਾਈਸਿਸ ਇੰਡੀਅਨ ਪੋਲਿਟਿਕਸ ਦਾ ਸਾਹਮਣੇ ਆ ਰਿਹਾ ਜੀ। ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਅੱਜ ਦੀ ਗੱਲਬਾਤ ਦੇ ਲਈ। ਦ ਪੰਥਕ ਪੈਰਾਡਾਈਮ ਪ੍ਰੋਗਰਾਮ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ, ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।